होगी हो जी, गया होगी जी। हो गया डन रिकॉर्डिंग होगी ना स्टार्ट? जी जी हो गई। अच्छा, ਤੇ ਅੱਜ ਅਸੀਂ ਬਾਬਾ ਗੁਰੂ ਨਾਨਕ ਜੀ ਤੇ ਗੱਲ ਕਰਨੀ ਹੈ। ਤੇ ਮੈਂ ਇਹ ਸੋਚ ਰਹਾ ਕਿ ਪਿਛਲੀ ਵਾਰੀ ਤੋਂ ਕੁਝ ਦੋਸਤਾਂ ਨੇ ਵੀ ਕਿਹਾ ਕਿ ਸ਼ਾਇਦ ਇੱਕ ਕਲਾਸ ਦੇ ਵਿੱਚ, ਇੱਕ ਮੀਟਿੰਗ ਦੇ ਵਿੱਚ ਪੂਰੀ ਤਰ੍ਹਾਂ ਤਸੱਲੀ ਨਾਲ ਗੱਲ ਨਹੀਂ ਹੁੰਦੀ, ਤੇ ਜੇ ਇਹ ਨਾ ਹੋਵੇ ਤੇ ਫਿਰ ਅਸੀਂ ਦੋ ਕਲਾਸਾਂ ਇੱਕ ਸ਼ਾਇਰ ਤੇ ਕਰਾਂਗੇ। ਮੇਕ ਸੈਂਸ, ਹਾਂ ਇਹ ਠੀਕ ਗੱਲ ਹੈ। ਹਾਂਜੀ, ਤੇ ਅਸੀਂ ਅੱਜ ਕਰਾਂਗੇ ਕੋਸ਼ਿਸ਼ ਕਿ ਕਿੰਨੀ ਗੱਲ ਹੋ ਜਾਂਦੀ ਹੈ ਜਿਹੜੀ ਅਸੀਂ ਕਰਨੀ ਹੈ। ਜੇ ਹੋ ਵੀ ਗਈ ਤੇ ਤਾਂ ਵੀ ਫਿਰ ਅਸੀਂ ਅਗਲੀ ਕਲਾਸ ਵੀ ਬਾਬੇ ਨਾਨਕ ਦੀ ਟੈਕਸਟ ਦੇ ਉੱਤੇ ਹੀ ਕਰਾਂਗੇ, ਤੇ ਕਿਉਂਕਿ ਫਿਰ ਉਹ ਟੈਕਸਟ ਨਹੀਂ ਪੂਰੀ ਪੜੀ ਜਾਂਦੀ। ਤੇ ਅੱਜ ਮੈਂ ਆਪਣਾ, ਸਾਡੇ ਦੋਸਤ ਨੇ ਡਾਕਟਰ ਜਸਪਾਲ ਹੋਰੀ, ਇਹ ਬਾਸਟਨ ਹੁੰਦੇ ਨੇ, ਇਹਨਾਂ ਨੇ ਹਾਰਵਰਡ ਤੋਂ PhD ਕੀਤੀ ਹੈ ਫਿਲਾਸਫੀ ਦੀ, ਤੇ ਇਹਨਾਂ ਨੇ ਕਿਤਾਬ ਵੀ ਲਿਖੀ ਹੈ ਪੰਜਾਬੀ ਦਰਸ਼ਨ, ਉਹ ਸ਼ਾਹਮੁਖੀ ਵਿੱਚ ਛਪੀ ਹੈ। ਤੇ ਆਈ ਹੋਪ ਕਿ ਤੁਸੀਂ ਉਹਨੂੰ ਸਾਰੇ ਲੈ ਕੇ ਪੜ੍ਹੋ। ਬੜੀ ਬਹੁਤ ਬੇਸਿਕ ਕਿਤਾਬ ਹੈ ਇਹ, ਬਲਕਿ ਇਹ ਕਹੋ ਕਿ ਕਿਹਨੇ ਲਿਖੀ ਜੀ? ਸੌਰੀ ਮੈਂ ਮਿਸ ਕੀਤਾ। ਇਹ ਹੈਗੀ ਹੈ ਆਪਣਾ ਡਾਕਟਰ ਜਸਪਾਲ ਸਿੰਘ। ਓਕੇ। ਤੇ ਇਹਦਾ ਨਾਂ ਹੈਗਾ ਪੰਜਾਬੀ ਦਰਸ਼ਨ। ਤੇ ਇਹ ਆਪਣਾ ਕਿਤਾਬ ਤਰਿੰਜਣ ਜਿਹੜਾ ਨਾ, ਉਦੋਂ ਤੋਂ ਹੀ ਜਿੱਥੋਂ ਮੇਰੀਆਂ ਕਿਤਾਬਾਂ ਮਿਲਦੀਆਂ ਨੇ ਉੱਥੋਂ ਹੀ ਤੁਹਾਨੂੰ ਇਹ ਮਿਲ ਜਾਏਗੀ। ਤੇ ਇਹ ਸਮਝ ਲਓ ਕਿ ਇਹਨਾਂ ਦੀ ਜਿਹੜੀ ਕਿਤਾਬ ਸੀ ਫਲਸਫੇ ਤੇ ਪੰਜਾਬੀ ਵਿੱਚ, ਉਹ ਪਹਿਲੀ ਕਿਤਾਬ ਸੀਗੀ। ਤੇ ਕਿਉਂਕਿ ਮੈਂ ਜਿਹੜੀ ਲਿਖੀ, ਮੈਂ ਉਸ ਤੋਂ ਬਾਅਦ ਲਿਖੀ ਹੈ, ਇਹਨਾਂ ਦੀ ਕਿਤਾਬ ਤੋਂ ਬਾਅਦ ਲਿਖੀ ਹੈ। ਤੇ ਇਹਨਾਂ ਨੂੰ ਇਹ ਪਹਿਲੇ ਨੰਬਰ ਜਿਹੜਾ ਇਹਨਾਂ ਨੂੰ ਦੇ ਦਿੱਤਾ ਹੈ ਕਿ ਇਹਨਾਂ ਨੇ ਆਪਣਾ ਪਹਿਲ ਕੀਤੀ ਪੰਜਾਬੀ 'ਚ। ਬੜੇ ਚਿਰਾਂ ਤੋਂ ਲੱਗੇ ਸਨ ਕਿ ਪੰਜਾਬੀ ਦਰਸ਼ਨ ਤੇ ਗੱਲ ਕਰਨੀ ਹੈ ਤੇ ਪੰਜਾਬੀ ਦਰਸ਼ਨ ਤੇ ਲਿਖਣਾ ਹੈ, ਤੇ ਰੌਲਾ ਪਾਉਂਦੇ ਰਹਿੰਦੇ ਸਨ। ਫਿਰ ਅਸੀਂ ਕਿਹਾ ਕਿ ਹੁਣ ਲਿਖ ਹੀ ਦਿਓ ਤੁਸੀਂ, ਤੇ ਇਹਨਾਂ ਨੇ ਉਹ ਲਿਖ ਦਿੱਤੀ ਤੇ ਫਿਰ ਉਹ ਛਪ ਗਈ ਉੱਥੇ। ਆਪਣਾ ਅਬਾਸ ਹੁਣੀ ਹੈਗੇ ਨੇ, ਸਦੀਕੀ ਸਾਹਿਬ, ਸਾਡੇ ਅੱਜ ਗਰੁੱਪ ਵਿੱਚ ਸ਼ਾਮਲ ਨੇ, ਉਹਨਾਂ ਨੇ ਉਹਦਾ ਆਪਣਾ ਸ਼ਾਹਮੁਖੀ ਵਿੱਚ ਲੱਥਾ ਕੀਤਾ ਸੀ, ਤੇ ਉਹਨਾਂ ਨੇ ਬਾਕੀ ਛਾਪਣ ਦਾ ਵੀ ਬੰਦੋਬਸਤ ਕੀਤਾ ਸੀ। ਤੇ ਇਹ ਡਾਕਟਰ ਸਾਹਿਬ ਡਾਕਟਰ ਜਸਪਾਲ ਹੋਰਾਂ ਨੂੰ ਮੈਂ ਇਸ ਲਈ ਬੁਲਾਇਆ ਹੈ ਖਾਸ ਤੌਰ ਦੇ ਉੱਤੇ ਅੱਜ, ਕਿ ਜੇ ਮੈਂ ਕੋਈ ਗਲਤੀ ਕਰਦਿਆਂ ਜਾਂ ਇਹ ਕੁਝ ਐਡ ਕਰਨਾ ਚਾਹਣ ਮੇਰੀ ਗੱਲ ਦੇ ਵਿੱਚ, ਤੇ ਇਹ ਆਪਣਾ ਐਡ ਕਰ ਸਕਦੇ ਨੇ, ਕਿਉਂਕਿ ਇਹਨਾਂ ਨੇ ਤੇ ਬਹੁਤ ਥਾਰੋਲੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਨਾ, ਤੇ ਅਸੀਂ ਤਾਂ ਉਹਨਾਂ ਥਾਰੋਲੀ ਨਹੀਂ ਪੜ੍ਹਿਆ। ਤੇ ਇਸ ਲਈ ਮੈਂ ਇਹਨਾਂ ਨੂੰ ਅੱਜ ਤਕਲੀਫ ਦਿੱਤੀ ਹੈ ਕਿ ਇਹ ਸਾਡੇ ਨਾਲ ਰਲਤੀ ਰਹਿਣ, ਤਾਂ ਕਿ ਕੋਈ ਗਲਤੀ ਦਾ ਇਮਕਾਨ ਨਾ ਹੋਵੇ, ਕਿਉਂਕਿ ਇਹ ਠੀਕ ਨਹੀਂ ਗੱਲ ਹੋਏਗੀ ਜੇ ਇਸ ਮਾਮਲੇ ਵਿੱਚ ਕੋਈ ਗਲਤੀ ਹੋਈ ਤੇ। ਅੱਛਾ, ਹੁਣ ਅਸੀਂ ਕਰਨੀ ਹੈ ਬਾਬਾ ਗੁਰੂ ਨਾਨਕ ਜੀ ਦੀ ਗੱਲ। ਤੁਸੀਂ ਹੁਣ ਮੈਨੂੰ ਇਹ ਦੱਸੋ ਕਿ ਤੁਹਾਡੇ ਵਿੱਚੋਂ ਕਿਆ ਤੁਸੀਂ ਸਾਰਿਆਂ ਨੇ ਜਿਹੜੀ ਮੈਂ ਤੁਹਾਨੂੰ ਵੀਡੀਓ ਭੇਜੀ ਸੀਗੀ ਆਪਣੀ ਬਾਬਾ ਗੁਰੂ ਨਾਨਕ ਜੀ ਦੀ, ਤੁਸੀਂ ਉਹ ਸੁਣੀ ਹੈ? ਜੀ ਬਿਲਕੁਲ ਸੁਣੀ ਜੀ ਸੁਣੀ ਹਾਂਜੀ ਸੁਣੀ ਹੈ ਜੀ। ਅੱਛਾ, ਅਗਰ ਤੁਸੀਂ ਸੁਣੀ ਹੈ ਤੇ ਫਿਰ ਉਹ ਜਿਹੜੀ ਬਾਬਾ ਗੁਰੂ ਨਾਨਕ ਜੀ ਦੀ ਜ਼ਾਤੀ ਜ਼ਿੰਦਗੀ ਦੇ ਬਾਰੇ ਵਿੱਚ ਜਿਹੜੀ ਪਹਿਲੇ ਹਿੱਸੇ 'ਚ ਮੈਂ ਗੱਲ ਕੀਤੀ ਸੀ ਉਹਦੇ 'ਚ, ਉਹ ਫਿਰ ਮੈਂ ਨਹੀਂ ਕਰਦਾ ਕਿ ਮਤਲਬ ਬਾਬਾ ਗੁਰੂ ਨਾਨਕ ਜੀ ਸ਼ੇਹੂਪੁਰੇ ਪੈਦਾ ਹੋਏ ਤੇ ਹਾਂਜੀ ਜੀ ਸੁਲਤਾਨਪੁਰ ਚਲੇ ਗਏ, ਤੇ ਉੱਥੇ ਆਪਣਾ ਦੌਲਤ ਖਾਨ ਲੋਧੀ ਦੇ ਵਜ਼ੀਰ ਖਜ਼ਾਨਾ ਫਾਈਨਾਂਸ ਮਿਨਿਸਟਰ ਹੋ ਗਏ, ਤੇ ਫਿਰ ਉਥੋਂ ਉਹ ਛੱਡ ਕੇ ਤੇ ਉਹ ਆਪਣਾ ਉਹਨਾਂ ਨੇ ਜਿਹੜਾ ਹੈ ਉਹ ਵਿਚਾਰਧਾਰਾ ਦਾ ਕੰਮ ਸ਼ੁਰੂ ਕੀਤਾ। ਉਹ ਫਿਰ ਮੈਂ ਉਹ ਨਹੀਂ ਕਰਦਾ ਗੱਲ, ਫਿਰ ਮੈਂ ਉਥੋਂ ਅੱਗੋਂ ਗੱਲ ਸ਼ੁਰੂ ਕਰਨਾ ਜਿਹੜੀ ਵਿਚਾਰਧਾਰਾ ਦੀ ਗੱਲ ਹੈ। ਜੀ ਜੀ ਬਿਲकुल ठीक है, बिल्कुल ठीक है। ਮੇਰਾ ਖਿਆਲ ਹੈ ਉਹਨਾਂ ਨੂੰ ਵੀ ਪੁੱਛ ਲਓ ਜਿਨ੍ਹਾਂ ਨੇ ਨਹੀਂ ਸੁਣੀ, ਤਾਂ ਕਿ ਉਹਨਾਂ ਦੀ ਅਗਰ ਕੋਈ ਇਤਰਾਜ਼ ਹੈ। ਮੇਰਾ ਖਿਆਲ ਹੈ ਕਿ ਜਿਨ੍ਹਾਂ ਨੇ ਨਹੀਂ ਨਾ ਸੁਣੀ ਉਹਨਾਂ ਨੂੰ ਦੁਬਾਰਾ ਜਾ ਕੇ ਸੁਣ ਲੈਣ। ਉਹਨਾਂ ਨੂੰ ਇਹ ਅਸੀਂ ਰਿਕੁਐਸਟ ਕਰਾਂਗੇ ਕਿ ਉਹ ਦੁਬਾਰਾ ਜਾ ਕੇ ਸੁਣ ਲੈਣ, ਤਾਂ ਕਿ ਜਿਨ੍ਹਾਂ ਨੇ ਸੁਣ ਲਈ ਹੈ ਉਹਨਾਂ ਦਾ ਟਾਈਮ ਤੇ ਨਾ ਅਸੀਂ ਜ਼ਾਇਆ ਕਰੀਏ ਹੁਣ। ਅੱਛਾ बिल्कुल से, चलो ठीक है।
ਠੀਕ ਹੈ। ਅੱਛਾ, जी ਹੁਣ ਜਿਹੜੀ ਮੈਂ ਗੱਲ ਜਿੱਥੋਂ ਸ਼ੁਰੂ ਕਰਨਾ ਚਾਹੁੰਦਾ ਉਹ ਇਹ ਕਰਨਾ ਚਾਹੁੰਦਾ ਕਿ ਜਿਹੜੀ ਅੱਜ ਦੀਆਂ ਜਿਹੜੀਆਂ ਸਿੱਖ ਪ੍ਰੈਕਟਿਸਿਸ ਨੇ ਉਹਨਾਂ ਤੋਂ ਬਾਬੇ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਦਾ ਗ੍ਰੇਡ ਲਾਉਣਾ, ਅੰਦਾਜ਼ਾ ਲਾਉਣਾ ਪੋਸੀਬਲ ਹੀ ਨਹੀਂ ਹੈਗਾ, ਕਿਉਂਕਿ ਹੁਣ ਜੋ ਕੁਝ ਹੋ ਰਿਹਾ ਹੈ ਉਹਨਾਂ ਦੇ ਨਾਂ ਦੇ ਉੱਤੇ ਉਹ ਤਕਰੀਬਨ ਉਹ ਹੋ ਰਿਹਾ ਹੈ ਜਿਹਦੇ ਖਿਲਾਫ ਉਹ ਲੜ ਰਹੇ ਸਨ, ਜਿਹਦੇ ਖਿਲਾਫ ਉਹਨਾਂ ਦੀ ਵਿਚਾਰਧਾਰਾ ਸੀ। ਜਿਨ੍ਹਾਂ ਗੱਲਾਂ ਦਾ ਵੀ ਉਹਨਾਂ ਨੇ ਰੱਦ ਕੀਤਾ ਤੇ ਤਕਰੀਬਨ ਉਹ ਗੱਲਾਂ ਸਾਰੀਆਂ ਜਿਹੜੀਆਂ ਨੇ ਉਹ ਹੁਣ ਹੋ ਰਹੀਆਂ ਨੇ। ਉਹ ਮੈਂ ਤੁਹਾਨੂੰ ਹੌਲੀ ਹੌਲੀ ਦੱਸਾਂਗਾ ਕਿ ਉਹ ਕਿਉਂ ਮੈਂ ਇਹ ਗੱਲ ਕਹਿ ਰਿਹਾ। ਗੁਫਤਾ ਜੀ ਤੁਸੀਂ ਆਪਣਾ ਮਾਈਕ ਅਗਰ ਮਿਊਟ ਕਰ ਲਓ ਤਾਂ ਸ਼ੋਰ ਨਹੀਂ ਆਏਗਾ। जी श्योर जी, सॉरी। ਅੱਛਾ ਜੀ, ਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਮ ਤੌਰ ਦੇ ਉੱਤੇ ਜਿਹੜੇ ਹੈ ਗੱਲ ਇੰਝ ਹੈਗੀ ਹੈ ਕਿ ਜਿਹੜੇ ਆਰਗੇਨਾਈਜ਼ਡ ਰਿਲੀਜਨ ਨੇ ਨਾ, ਜਿਹੜੇ ਬਕਾਇਦਾ ਮਜ਼ਹਬ ਨੇ, ਉਹਨਾਂ ਦੀ ਜਿਹੜੀ ਬੇਸ ਲਾਈਨ ਹੈ ਉਹ ਤਕਰੀਬਨ ਇੱਕ ਹੀ ਹੈ ਸਾਰਿਆਂ ਦੀ। ਉਹ ਬੇਸ ਲਾਈਨ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੈਗਾ। ਉਹ ਬੇਸ ਲਾਈਨ ਕੀ ਹੈ ਕਿ ਇੱਕ ਆਤਮਾ ਹੈ, ਇੱਕ ਪਰਮਾਤਮਾ ਹੈ ਜਾਂ ਰੱਬ ਹੈ, ਤੇ ਇੱਕ ਬੰਦਾ ਹੈ। ਤੇ ਜਿਹੜਾ ਰੱਬ ਹੈ ਜਾਂ ਜਿਹੜਾ ਪਰਮਾਤਮਾ ਹੈ ਉਹ ਬੰਦੇ ਨੂੰ ਚਲਾਉਂਦਾ ਹੈ, ਤੇ ਬੰਦਾ ਜਿਹੜਾ ਹੈ ਉਹਦਾ ਇਹ ਕੰਮ ਹੈ ਕਿ ਉਹ ਹਰ ਵੇਲੇ ਉਹ ਕੰਮ ਕਰਦਾ ਰਹੇ ਜਿਹੜੇ ਕਿ ਪਰਮਾਤਮਾ ਨੂੰ, ਤੁਸੀਂ ਯਾਰ ਉਧਰ ਚੱਲ ਜਾਓ, ਅੱਛਾ, ਜਿਹੜੇ ਪਰਮਾਤਮਾ ਨੂੰ ਚੰਗੇ ਲੱਗਣ, ਕਿਉਂਕਿ ਪਰਮਾਤਮਾ ਜੇ ਨਾਰਾਜ਼ ਹੋ ਜਾਏਗਾ ਤੇ ਫਿਰ ਤੁਹਾਡਾ ਬੜਾ ਵੱਡਾ ਨੁਕਸਾਨ ਹੋਏਗਾ। ਇਹ ਇੱਕ ਆਤਮਾ, ਪਰਮਾਤਮਾ, ਰੱਬ, ਬੰਦਾ ਤੇ ਭਗਵਾਨ ਤੇ ਉਹਦੇ ਮੰਨਣ ਵਾਲੇ, ਇਹ ਸਾਰੇ ਜਿਹੜੀ ਹੈਗੀ ਹੈ ਇਹ ਸਾਰੇ ਮਜ਼ਹਬਾਂ ਦੇ ਵਿੱਚ ਇੱਕ ਹੀ ਹੈ। ਜਿਹੜੀ ਹੁਣ ਜੋ ਪ੍ਰੈਕਟੀਕਲੀ ਜੋ ਮੰਨਦੇ ਨੇ, ਜੋ ਸਿੱਖੀਜ਼ਮ ਦੇ ਵਿੱਚ ਬਾਬੇ ਗੁਰੂ ਨਾਨਕ ਦੇ ਨਾਂ ਤੇ ਜਿਸ ਗੱਲ ਨੂੰ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਦੀਆਂ ਪ੍ਰੈਕਟਿਸਿਸ ਕੀਤੀਆਂ ਜਾਂਦੀਆਂ ਨੇ, ਜਿਸ ਤਰ੍ਹਾਂ ਦੀਆਂ ਰਿਚੁਅਲਸ ਕੀਤੀਆਂ ਜਾਂਦੀਆਂ ਨੇ, ਉਹ ਮੁਸਲਮਾਨਾਂ ਤੋਂ ਜਾਂ ਹਿੰਦੂਆਂ ਤੋਂ ਵੱਖ ਨਹੀਂ ਹੈਗੀਆਂ। ਅੱਛਾ, ਹੁਣ ਇੱਥੋਂ ਸਵਾਲ ਮੇਰਾ ਇੱਥੋਂ ਸ਼ੁਰੂ ਹੁੰਦਾ ਹੈ ਕਿ ਅਗਰ ਬਾਬਾ ਨਾਨਕ, ਗੁਰੂ ਨਾਨਕ ਜੀ ਜਿਹੜੇ ਨੇ, ਉਹਨਾਂ ਨੇ ਉਹੀ ਗੱਲਾਂ ਕਰਨੀਆਂ ਸਨ, ਉਸ ਤਰ੍ਹਾਂ ਦੇ ਹੀ ਰਿਸ਼ਤੇ ਦੀ ਗੱਲ ਕਰਨੀ ਸੀ ਬੰਦੇ ਦੀ ਤੇ ਭਗਵਾਨ ਦੀ ਜਾਂ ਪਰਮਾਤਮਾ ਦੀ ਜਾਂ ਰੱਬ ਦੀ, ਤੇ ਫਿਰ ਉਹਨਾਂ ਨੂੰ ਹਿੰਦੂਇਜ਼ਮ ਤੇ ਇਸਲਾਮ, ਮੁਸਲਮਾਨਾਂ ਤੇ ਹਿੰਦੂਆਂ ਦੇ ਉੱਤੇ ਇੰਨੀ ਤਨਕੀਦ ਜਾਂ ਇੰਨੀ ਕ੍ਰਿਟਿਸਿਜ਼ਮ ਕਰਨ ਦੀ, ਉਹਨਾਂ ਤੋਂ ਵੱਖ ਹੋਣ ਦੀ ਕੀ ਲੋੜ ਸੀ। ਮਤਲਬ ਇਹ ਹੈ ਕਿ ਬਾਬਾ ਜੀ ਨੂੰ ਮੁਸਲਮਾਨਾਂ ਦੀਆਂ ਔਰ ਹਿੰਦੂਆਂ ਦੀਆਂ ਜਿਹੜੀਆਂ ਰਿਚੁਅਲਸ ਨੇ ਉਹਨਾਂ ਦੇ ਨਾਲ ਵੀ ਕੋਈ ਖਾਸ ਪ੍ਰੋਬਲਮ ਨਹੀਂ ਸੀ ਹੈਗੀ, ਕਿਉਂਕਿ ਜਦੋਂ ਸੁਲਤਾਨਪੁਰ ਰਹਿੰਦੇ ਸਨ ਬਾਬਾ ਜੀ, ਤੇ ਉਦੋਂ ਇਹ ਕਿਹਾ ਜਾਂਦਾ ਹੈ ਕਿ ਉਹ ਮੁਸਲਮਾਨਾਂ ਦੇ ਨਾਲ ਖੜੇ ਹੋ ਕੇ ਜਮਾਤ ਦੇ ਵਿੱਚ ਨਮਾਜ਼ ਵੀ ਪੜ੍ਹ ਲੈਂਦੇ ਸਨ। ਮਤਲਬ ਇਹ ਹੈ ਕਿ ਉਹਨਾਂ ਨੂੰ ਨਮਾਜ਼ ਦੀ ਰਿਚੁਅਲ ਦੇ ਨਾਲ ਵੀ ਕੋਈ ਮਸਲਾ ਨਹੀਂ ਸੀ ਹੈਗਾ। ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸੇ ਤਰ੍ਹਾਂ ਆਪਣਾ ਤੀਰਥ ਜਾਣਾ ਜਾਂ ਗੰਗਾ ਨਹਾਉਣਾ, ਇਹ ਇਸ ਰਿਚੁਅਲ ਦੇ ਨਾਲ ਵੀ ਉਹਨਾਂ ਦੇ ਕੋਈ ਖਾਸ ਫਰਕ, ਉਹਨਾਂ ਨੂੰ ਖਾਸ ਤਕਲੀਫ ਨਹੀਂ ਸੀ ਹੈਗੀ। ਕਹਿਣ ਦਾ ਮਤਲਬ ਇਹ ਹੈ ਕਿ ਬਾਬਾ ਜੀ ਜਿਹੜੇ ਨੇ ਉਹਨਾਂ ਨੂੰ ਕੋਈ ਸਿਰਫ ਰਿਚੁਅਲਸ ਦੇ ਮੁੱਢ ਦੇ ਉੱਤੇ ਹੀ ਆਪਣੇ ਆਪ ਨੂੰ ਵੱਖ ਨਹੀਂ ਸੀ ਕਰ ਰਹੇ, ਬਲਕਿ ਗੱਲ ਅਸਲੀ ਇਹ ਹੈਗੀ ਹੈ ਕਿ ਉਹਨਾਂ ਦਾ ਜਿਹੜਾ ਯੂਨੀਵਰਸ ਦੇ ਬਾਰੇ 'ਚ, ਕਾਇਨਾਤ ਦੇ ਬਾਰੇ 'ਚ ਜਿਹੜਾ ਮੁੱਢਲਾ ਜਿਹੜੀ ਵਿਚਾਰਧਾਰਾ ਹੈ, ਜਿਹੜਾ ਨਜ਼ਰੀਆ ਹੈ, ਉਹ ਉਹਨਾਂ ਦੋਵਾਂ ਦੇ ਉਲਟ ਸੀ। ਇਸ ਲਈ ਉਸ ਜਿਹੜਾ ਮੁੱਢਲਾ ਫਰਕ ਹੈ
ਉਹਨੂੰ ਸਮਝਣਾ ਸਭ ਤੋਂ ਪਹਿਲੇ ਸਾਡੇ ਲਈ ਬਹੁਤ ਜ਼ਰੂਰੀ ਹੈ। ਅੱਛਾ, ਤੁਹਾਡੇ ਵਿੱਚੋਂ ਅਕਸਰੀਅਤ ਜਿਹੜੀ ਹੈ, ਬਹੁਤੇ ਜਿਹੜੇ ਤੁਸੀਂ ਦੋਸਤ ਹੋ, ਤੁਹਾਡੇ ਵਿੱਚੋਂ ਇਹ ਗੱਲ ਮੇਰੇ ਕੋਲੋਂ ਕਾਫੀ ਦਫਾ ਤੁਸੀਂ ਸੁਣ ਚੁੱਕੇ ਹੋ ਕਿ ਜਿਹੜੀ ਵਿਚਾਰਧਾਰਾ ਹੜੱਪਾ ਤੇ ਮਲੋਹਾ ਲੋਕਾਂ ਦੀ ਸੀ, ਉਹ ਵਿਚਾਰਧਾਰਾ ਜਿਹੜੀ ਹੈ ਉਹ ਤੰਤਰਵਾਦ, ਯੋਗ, ਸਾਂਖੀਆ, ਚਾਰਵਾਕ, ਇਹਨਾਂ ਫਲਸਫਿਆਂ ਦੇ ਵਿੱਚ ਆਈ ਸੀ। ਇਹਨਾਂ ਸਾਰਿਆਂ ਦੇ ਵਿੱਚ ਕਾਮਨ ਜਿਹੜੀ ਗੱਲ ਸੀ ਉਹ ਇਹ ਸੀ ਕਿ ਜਿਹੜਾ ਸਾਰਾ ਯੂਨੀਵਰਸ ਹੈ, ਜਿਹੜਾ ਸਾਰਾ ਸੰਸਾਰ ਹੈ, ਇਹ ਇੱਕ ਮਾਦੀ ਚੀਜ਼ ਹੈ, ਮਟੀਰੀਅਲ ਹੈ ਔਰ ਇੱਕ ਯੂਨੀਵਰਸਲ ਲਾ ਹੈ ਜਿਹੜਾ ਉਸ ਦੇ ਅੰਦਰ ਉਸ ਸਾਰੀ ਕਾਇਨਾਤ ਨੂੰ ਚਲਾ ਰਿਹਾ ਹੈ। ਯਾਨੀ ਮਤਲਬ ਚੀਜ਼ਾਂ ਦੇ ਅੰਦਰ ਹਰਕਤ ਬਦਲਣ, ਉਹਨਾਂ ਦੀ ਸ਼ਕਲ ਬਟਾਉਣ, ਉਹਦਾ ਜਿਹੜਾ ਮੁੱਢਲਾ ਕਾਰਨ ਹੈ ਉਹ ਯੂਨੀਵਰਸਲ ਪ੍ਰਿੰਸੀਪਲ ਹੈ ਜਿਹੜਾ ਉਹਨਾਂ ਸਾਰੀ ਕਾਇਨਾਤ ਦੀਆਂ ਚੀਜ਼ਾਂ ਦੇ ਅੰਦਰ ਮੌਜੂਦ ਹੈ। ਇਹਦਾ ਮਤਲਬ ਇਹ ਹੈ ਕਿ ਕੋਈ ਬਾਹਰਲੀ ਹਸਤੀ, ਉੱਤੋਂ ਕੋਈ ਹਸਤੀ, ਇਸ ਯੂਨੀਵਰਸ ਤੋਂ ਬਾਹਰ ਦੀ ਕੋਈ ਹਸਤੀ ਜਿਹੜੀ ਹੈ ਉਹ ਇਹਨੂੰ ਨਹੀਂ ਚਲਾ ਰਹੀ। ਇਸ ਫਰਕ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਔਰ ਮੇਰਾ ਖਿਆਲ ਹੈ ਕਿ ਤੁਹਾਨੂੰ ਸਾਰਿਆਂ ਨੂੰ ਅਹਿਸਾਸ ਵੀ ਇਹਦਾ ਹੋਏਗਾ ਕਿ ਇੱਕ ਤੇ ਗੱਲ ਇਹ ਹੈ ਨਾ ਕਿ ਜੀ ਆਪਣਾ ਬੰਦਾ ਜਿਹੜਾ ਹੈ ਉਹ ਮਸਲਨ ਕਰੋਨਾ ਆ ਗਈ ਹੈ ਤੇ ਕਰੋਨਾ ਦੇ ਬਾਰੇ 'ਚ ਇੱਕ ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਜੀ ਇਹ ਰੱਬ ਨੇ, ਭਗਵਾਨ ਨੇ, ਪਰਮਾਤਮਾ ਨੇ ਇਹ ਛੁਰਲੀ ਛੱਡ ਦਿੱਤੀ ਹੈ ਕਰੋਨਾ ਦੀ ਬੰਦਿਆਂ ਦੇ ਉੱਤੇ ਤੇ ਉਹ ਹੁਣ ਤਮਾਸ਼ਾ ਦੇਖ ਰਿਹਾ ਹੈ ਕਿ ਬੰਦਿਆਂ ਦੇ ਨਾਲ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਇੱਕ ਤੇ ਇਹ ਗੱਲ ਹੈਗੀ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਇਹ ਜਿਹੜਾ ਯੂਨੀਵਰਸ ਦੇ ਅੰਦਰ ਜਿਹੜਾ ਯੂਨੀਵਰਸਲ ਲਾ ਹੈ, ਜਿਹੜਾ ਜਹਾਨੀ ਕਾਨੂੰਨ ਹੈ, ਜਿਹੜਾ ਰੂਲ ਹੈ, ਉਹਦੇ ਅੰਦਰ ਕੋਈ ਕੈਮੀਕਲ ਜਾਂ ਕੋਈ ਜੈਨੇਟਿਕ ਜਾਂ ਕੋਈ ਇਸ ਤਰ੍ਹਾਂ ਦੀਆਂ ਪਰਮਿਊਟੇਸ਼ਨਸ ਹੋਈਆਂ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਕਰੋਨਾ ਪੈਦਾ ਹੋਈ ਹੈ। ਅੱਛਾ, ਹੁਣ ਇਹਦਾ ਫਰਕ ਕੀ ਹੈ? ਦੋਵਾਂ ਸਮਝਾਂ ਦੇ ਵਿੱਚ ਫਰਕ ਕੀ ਹੈ? ਜੇ ਤੇ ਤੁਸੀਂ ਪਹਿਲੇ ਵਾਲੀ ਗੱਲ ਨੂੰ ਮੰਨੋ ਕਿ ਜਿਹੜੀ ਕਰੋਨਾ ਹੈ ਇਹ ਆਤਮਾ, ਪਰਮਾਤਮਾ ਜੋ ਵੀ ਹੈ, ਪਰਮਾਤਮਾ, ਰੱਬ, ਭਗਵਾਨ ਅਗਰ ਉਹਨੇ ਕੀਤੀ ਹੈ ਤੇ ਫਿਰ ਉਹਦਾ ਉਪਾਅ ਇਹ ਹੈ ਕਿ ਤੁਸੀਂ ਦੁਆਵਾਂ ਮੰਗੋ। ਜਿਵੇਂ ਮੋਦੀ ਸਾਹਿਬ ਅੱਜ ਕੱਲ੍ਹ ਢੰਡੋਰਾ ਸਵੇਰ ਤੋਂ ਮੁਸਲਮਾਨਾਂ ਨੂੰ ਫੇਰਦੇ ਨੇ ਕਿ ਤੁਸੀਂ ਆਪਣਾ ਜਦੋਂ ਕਹਿੰਦੇ ਨੇ ਜਦੋਂ ਸਵੇਰੇ ਉਠਾਉਣ ਆਉਂਦੇ ਨਾ ਰੋਜ਼ੇ ਲਈ ਤੇ ਨਾਲ ਮੋਦੀ ਸਾਹਿਬ ਦੇ ਢੰਡੋਰ 'ਚ ਇਹ ਵੀ ਕਹਿੰਦੇ ਨੇ ਕਿ ਜੀ ਮੁਸਲਮਾਨੋਂ ਦੁਆ ਮੰਗੋ ਸਾਰੇ ਮਿਲ ਕੇ ਕਿ ਕਰੋਨਾ ਮੁੱਕ ਜਾਵੇ। ਤੇ ਹਿੰਦੂਆਂ ਨੂੰ ਵੀ ਉਹ ਕਹਿੰਦੇ ਨੇ ਕਿ ਜੀ ਇਹ ਦੁਆਵਾਂ ਕਰੋ ਤੇ ਤਾਂ ਕਿ ਕਰੋਨਾ ਮੁੱਕ ਜਾਵੇ। ਲੇਕਿਨ ਮੋਦੀ ਜੀ ਦੀਆਂ ਦੁਆਵਾਂ ਦੇ ਉਲਟ ਹਰ ਰੋਜ਼ ਹਿੰਦੁਸਤਾਨ ਦੇ ਵਿੱਚ ਕਰੋਨਾ ਹੋਣ ਵਾਲਿਆਂ ਦੀ ਗਿਣਤੀ ਤੇ ਮਰਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਠੀਕ ਹੈ ਜੀ। ਸੋ ਮੋਦੀ ਜੀ ਦਾ ਜਿਹੜਾ ਭਗਵਾਨ ਕੋਲੋਂ ਠੀਕ ਕਰਵਾਉਣਾ ਕਰੋਨਾ ਨੂੰ ਉਹ ਤੇ ਨਹੀਂ ਚੱਲਿਆ, ਲੇਕਿਨ ਦੂਜੇ ਪਾਸੇ ਜਿਨ੍ਹਾਂ ਨੇ ਇਹਨੂੰ ਇੱਕ ਫਿਜ਼ੀਕਲ ਫਿਨੋਮਨਾ ਸਮਝਿਆ, ਇਸ ਯੂਨੀਵਰਸ ਦੇ ਅੰਦਰ ਦੀ ਪੈਦਾ ਕੀਤੀ ਹੋਈ ਇੱਕ ਕੈਮੀਕਲ ਐਕਸ਼ਨ, ਜੈਨੇਟਿਕ ਐਕਸ਼ਨ ਜਾਂ ਪਰਮਿਊਟੇਸ਼ਨ ਦਾ ਐਕਸ਼ਨ, ਜਿਨ੍ਹਾਂ ਨੇ ਇਹਨੂੰ ਸਮਝਿਆ ਉਹਨਾਂ ਨੇ ਉਹਨੂੰ ਸੋਚ ਕੇ ਤੇ ਆਪਣਾ ਵੈਕਸੀਨ ਬਣਾਈ। ਵੈਕਸੀਨ ਬਣਾਈ ਤਾਂ ਜਾ ਸਕਦੀ ਸੀ ਕਿ ਜੇ ਤੁਸੀਂ ਉਹਨੂੰ ਫਿਜ਼ੀਕਲ ਫਿਨੋਮਨਾ ਸਮਝੋ ਤੇ। ਜੇ ਤੁਸੀਂ ਉਹਨੂੰ ਫਿਜ਼ੀਕਲ ਫਿਨੋਮਨਾ ਹੀ ਨਹੀਂ ਸਮਝਦੇ ਤੇ ਤੁਸੀਂ ਉਹਦੇ ਉਲਟ
ਉਹਦੇ ਉਲਟ ਕੋਈ ਵੈਕਸੀਨ ਜਾਂ ਕੋਈ ਦਵਾਈ ਬਣਾ ਨਹੀਂ ਸਕਦੇ। ਤੇ ਜੇ ਤੁਸੀਂ ਉਹਨੂੰ ਫਿਜ਼ੀਕਲ ਫਿਨੋਮੀਨਾ ਸਮਝ ਲਓ ਤੇ ਫਿਰ ਤੁਸੀਂ ਉਸ ਫਿਜ਼ੀਕਲ ਫਿਨੋਮੀਨਾ ਨੂੰ ਸਮਝ ਕੇ ਤੇ ਉਹਦੇ ਉਲਟ ਤੁਸੀਂ ਉਹਦਾ ਉਪਾਅ ਕਰੋਗੇ, ਜਿਹੜਾ ਕਿ ਸਾਇੰਸੀ ਦੁਨੀਆ ਨੇ ਕੀਤਾ ਹੈ ਔਰ ਜਿਹਦੇ ਨਾਲ ਕਿ ਕਰੋਨਾ ਜਿਹੜੀ ਹੈ ਉਹ ਮੁੱਕ ਰਹੀ ਹੈ। ਇਹ ਮੈਂ ਤੁਹਾਨੂੰ ਮਿਸਾਲ ਜਿਹੜੀ ਅੱਜ ਦੀ ਇਸ ਵਾਸਤੇ ਇਹ ਦੇ ਰਿਹਾ ਸਾਂ ਕਿ ਕੀ ਫਰਕ ਹੈਗਾ ਹੈ ਇਸ ਗੱਲ ਨੂੰ ਮੰਨਣ ਦੇ ਵਿੱਚ ਕਿ ਇੱਕ ਦਾ ਜਿਹੜਾ ਅਸੂਲ ਹੈ ਕਿਆ ਉਹ ਸਾਰ ਤੋਂ ਉੱਤੇ ਜਾਂ ਬਾਹਰ ਜਿਹੜਾ ਹੈ ਭਗਵਾਨ ਆਤਮਾ, ਭਗਵਾਨ ਰੱਬ ਖੁਦਾ ਹੈਗਾ ਹੈ, ਉਹਦਾ ਕੀ ਨਤੀਜਾ ਨਿਕਲਦਾ ਹੈ। ਤੇ ਜੇ ਤੁਸੀਂ ਯੂਨੀਵਰਸ ਦੇ ਆਪਣੇ ਅੰਦਰ ਜਿਹੜਾ ਯੂਨੀਵਰਸਲ ਲਾ ਹੈ, ਉਹਦੀ ਏਕਤਾ ਹੈ ਯੂਨੀਵਰਸ ਦੀ ਕਿ ਆਪਣਾ ਬੰਦੇ, ਜਾਨਵਰਾਂ, ਦਰਖਤਾਂ, ਪੱਥਰਾਂ, ਪਾਣੀ, ਹਵਾ ਸਭ ਦੇ ਵਿੱਚ ਇੱਕ ਹੀ ਜਹਾਨੀ ਕਾਨੂੰਨ ਹੈ, ਇੱਕ ਹੀ ਯੂਨੀਵਰਸਲ ਕਾਨੂੰਨ ਹੈ ਜਿਹੜਾ ਕਿ ਤੈਅ ਕਰ ਰਿਹਾ ਹੈ ਕਿ ਕੀ ਹੋਵੇਗਾ, ਜਿਹਦੇ ਤੋਂ ਬਾਹਰ ਕੋਈ ਜਾ ਨਹੀਂ ਸਕਦਾ। ਖੁੱਲਾ ਯਾਰ ਨਾ ਖੋਲਿਆ ਕਰੋ। ਅੱਛਾ, ਇਹ ਅਗਰ ਤੁਸੀਂ ਮੰਨੋ ਤੇ ਇਹ ਦੂਜਾ ਹੈਗਾ। ਮੇਰਾ ਆਪਣਾ ਇਹ ਖਿਆਲ ਹੈ ਕਿ ਹੜੱਪੇ ਸਿਵਲਾਈਜੇਸ਼ਨ ਤੋਂ ਬਾਅਦ ਔਰ ਕੋਸ਼ਿਸ਼ਾਂ ਹੋਈਆਂ, ਬੁੱਧ ਮਤ ਦੇ ਵਿੱਚ ਵੀ ਥੋੜੀ ਜਿਹੀ ਕੋਸ਼ਿਸ਼ ਹੋਈ ਕਿ ਆਪਣਾ ਜਿਹੜਾ ਆਈਡੀਅਲਿਸਟ ਜਿਹੜੀ ਆਈਡੀਓਲੋਜੀ ਹੈ ਉਹਨੂੰ ਨਿਗੇਟ ਕੀਤਾ ਜਾਵੇ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਸਭ ਤੋਂ ਪਹਿਲੇ ਬਾਬੇ ਗੁਰੂ ਨਾਨਕ ਜੀ ਨੇ ਜਿਹੜੀ ਆਈਡੀਅਲਿਸਟ ਆਈਡੀਓਲੋਜੀ ਜੰਮੀ ਸੀਗੀ ਇਸ ਇਲਾਕੇ ਦੇ ਵਿੱਚ, ਪੰਜਾਬ ਦੇ ਵਿੱਚ, ਉਹਦੇ ਉਲਟ ਜਿਹੜੀ ਹੜੱਪੇ ਸਿਵਲਾਈਜੇਸ਼ਨ ਦੀ ਆਈਡੀਓਲੋਜੀ ਸੀ, ਉਹ ਜਿਹੜਾ ਯੂਨੀਵਰਸਲ ਲਾ ਦੀ ਗੱਲ ਹੁੰਦੀ ਸੀਗੀ, ਉਸ ਨੂੰ ਪਹਿਲੀ ਵਾਰੀ ਰੀਆਰਟੀਕੂਲੇਟ ਕੀਤਾ। ਇਸ ਵਾਸਤੇ ਬਾਬਾ ਗੁਰੂ ਨਾਨਕ ਜੀ ਜਿਹੜੇ ਨੇ ਉਹ ਸਮਝ ਲਓ ਕਿ ਇਸ ਵਿਚਾਰਧਾਰਾ ਦੇ ਨਵੇਂ ਤਾਰੀਖ ਦੇ ਦੌਰ ਵਿੱਚ ਪਹਿਲੇ ਬੰਦੇ ਸਨ ਜਿਨ੍ਹਾਂ ਨੇ ਇਹ ਸਿਰਜਣਾ ਕੀਤੀ ਔਰ ਇਹ ਬਹੁਤ ਅਹਿਮ ਗੱਲ ਹੈ। ਔਰ ਮੇਰਾ ਇਹ ਖਿਆਲ ਹੈ ਕਿ ਇਹ ਜਿਹੜੀ ਬਾਬਾ ਗੁਰੂ ਨਾਨਕ ਜੀ ਦੀ ਜਿਹੜੀ ਸਿਰਜਣਾ ਸੀ, ਇਹ ਅੱਗੇ ਕੁਝ ਗੁਰੂਆਂ ਤੱਕ ਵੀ ਚੱਲੀ। ਮਸਲਨ ਗੁਰੂ ਅਰਜਨ ਦੇਵ ਜੀ, ਮਸਲਨ ਗੁਰੂ ਅਮਰਦਾਸ ਹੋਰਾਂ ਦੀ ਜਿਹੜੀਆਂ ਲਿਖਤਾਂ ਨੇ, ਉਹਨਾਂ ਦੇ ਵਿੱਚ ਵੀ ਇਹ ਜਿਹੜੀ ਆਈਡੀਓਲੋਜੀ ਸੀ, ਇਹਨੂੰ ਜਿਹੜਾ ਹੈ ਉਹ ਰੀਅਸਰਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪੂਰੀ ਕੀਤੀ ਗਈ ਔਰ ਉਹਨੂੰ ਰੀਐਸਟੈਬਲਿਸ਼ ਕਰਨ ਦਾ ਕੀਤਾ ਗਿਆ। ਇਹਦੀ ਮੈਂ ਤੁਹਾਡੇ ਵਿੱਚੋਂ ਬਹੁਤ ਸ਼ਾਇਦ ਇਸ ਗੱਲ ਨੂੰ ਕੋਈ ਅਹਿਮੀਅਤ ਨਾ ਦੇਣ, ਲੇਕਿਨ ਮੈਂ ਇਹ ਸਮਝਦਾ ਕਿ ਬਾਬੇ ਗੁਰੂ ਨਾਨਕ ਜੀ ਦੀ ਜਿਹੜੀ ਭਾਈ ਮਰਦਾਨਾ ਦੇ ਨਾਲ ਜਿਹੜਾ ਜੋੜ ਸੀ, ਉਹ ਬਹੁਤ ਸਿੰਬੋਲਿਕਲੀ ਬਹੁਤ ਹੀ ਮੁੱਢਲਾ ਜੋੜ ਸੀ, ਕਿਉਂਕਿ ਜਿਹੜੀ ਕੰਟੀਨਿਊਟੀ ਆ ਹੜੱਪੇ ਸਿਵਲਾਈਜੇਸ਼ਨ ਦੀ ਬਹੁਤੀ, ਉਹ ਸਾਡੇ ਰਾਗ ਦੇ ਵਿੱਚ ਜਾਰੀ ਰਹੀ ਹੈ, ਗਾਉਣਾਂ ਦੇ ਵਿੱਚ ਜਾਰੀ ਰਹੀ ਹੈ। ਕਿਉਂਕਿ ਜਿਹੜਾ ਰਾਗ ਹੈ ਸਾਡਾ, ਜਿਹੜਾ ਰਾਗ ਦਾ ਹੁਣਵੀਂ ਜਿਹੜੀ ਬਣਤਰ ਹੈ, ਉਹ ਹੈ ਜਿਹੜੀ ਕਿ ਹੜੱਪੇ ਸਿਵਲਾਈਜੇਸ਼ਨ ਦੇ ਗਾਉਣ ਵਾਲਿਆਂ ਨੇ ਜਿਹੜੀ ਐਸਟੈਬਲਿਸ਼ ਕੀਤੀ ਸੀਗੀ। ਤੇ ਇਸੇ ਲਈ ਤੁਸੀਂ ਦੇਖਦੇ ਹੋ ਕਿ ਜਿਨ੍ਹਾਂ ਨੂੰ ਤੁਸੀਂ ਮਰਾਸੀ ਕਹਿੰਦੇ ਹੋ ਜਾਂ ਖਾਨ ਸਾਹਿਬ ਕਹਿੰਦੇ ਹੋ, ਜਿਹੜੇ ਆਪਣਾ ਉਹ ਲੋਕ ਜਿਹੜੇ ਨੇ, ਉਹਨਾਂ ਤੱਕ ਮੌਜੂਦ ਹੈ ਔਰ ਉਹਨਾਂ ਦੇ तमाम ਫੀਚਰ ਜਿਹੜੇ ਨੇ, ਉਹਨਾਂ ਲੋਕਾਂ ਦੇ ਜਿਹੜੇ ਅਗਰ ਤੁਸੀਂ ਫਿਜ਼ੀਕਲ ਫੀਚਰ ਦੇਖੋ ਤਾਂ ਉਹਨਾਂ ਦੇ ਫੀਚਰ ਜਿਹੜੇ ਨੇ ਉਹ ਹੜੱਪੇ ਦੇ ਲੋਕਾਂ ਦੇ ਫੀਚਰ ਨੇ, ਉਹ ਆਰੀਅਨਸ ਦੇ ਫੀਚਰ ਨਹੀਂ ਹੈਗੇ। ਖਾਸ ਤੌਰ ਦੇ ਉੱਤੇ ਮੈਂ ਇਹ ਵੀ ਤੁਹਾਨੂੰ ਤਾਰੀਖ ਦੇ ਵਿੱਚ
ਜਿਹੜਾ ਉਹ ਇਹ ਗੱਲ ਅਰਜ਼ ਕੀਤੀ ਸੀ ਕਿ ਜਦੋਂ ਆਰੀਅਨਸ ਦੇ ਵਿੱਚ ਜਦੋਂ ਤਬਕੇ ਪੈਦਾ ਹੋਏ ਤੇ ਇਬਾਦਤ ਕਰਨ ਨੂੰ ਕਹਿੰਦੇ ਨੇ ਯਜ ਕਰਨਾ, ਤੇ ਯਜ ਜਿਹੜਾ ਹੈ ਉਹ ਪੇਸ਼ਾਵਰ ਲੋਕਾਂ ਨੂੰ ਦਿੱਤਾ ਗਿਆ। ਤੇ ਪੇਸ਼ਾਵਰ ਲੋਕ ਜਿਹੜੇ ਸਨ ਉਹ ਹੜੱਪਾ ਸਿਵਲਾਈਜੇਸ਼ਨ ਦੇ ਪੁਰਾਣੇ ਗਾਉਣ ਵਾਲੇ ਸਨ। ਇਸ ਲਈ ਤੁਸੀਂ ਇਹ ਗੌਰ ਫਰਮਾਓ ਕਿ ਅੱਜ ਵੀ ਜਿਹੜੇ ਮਾਲਕ ਲੋਕ ਨੇ, ਜਿਹੜੇ ਕੰਟਰੋਲਿੰਗ ਅਥਾਰਟੀ ਹੁੰਦੇ ਨੇ ਲੋਕ, ਸਿਰਫ ਮਰਾਸੀ ਉਹਨਾਂ ਨੂੰ ਯਜਮਾਨ ਕਹਿੰਦੇ ਨੇ। ਯਜਮਾਨ ਉਹ ਹੁੰਦਾ ਜਿਹੜਾ ਯਜ ਕਰਵਾਉਂਦਾ ਹੈ, ਯਾਨੀ ਜਿਹੜਾ ਇਬਾਦਤ ਕਰਵਾਉਂਦਾ ਹੈ ਉਹ ਯਜਮਾਨ ਹੈ। ਜਿਹੜਾ ਯਜ ਕਰਨ ਵਾਲਾ ਹੈ ਉਹ ਆਪ ਉਹ ਗਵਈਆ ਹੈ, ਉਹ ਰਾਗੀ ਹੈ। ਸੋ ਜਿਹੜਾ ਕੰਟੀਨਿਊਟੀ ਸੀ ਹੜੱਪੇ ਸਿਵਲਾਈਜੇਸ਼ਨ ਦੀ ਆਈਡੀਓਲੋਜੀ ਦੀ, ਉਹ ਰਾਗ ਇੱਕ ਰਾਗ ਬਹੁਤ ਵੱਡਾ ਇੰਸਟੀਟਿਊਸ਼ਨ ਸੀ ਜਿਹਦੇ ਨਾਲ ਉਹ ਕੰਟੀਨਿਊ ਰਹੀ। ਔਰ ਬਾਬਾ ਮਰਦਾਨਾ ਜਿਹੜਾ ਸੀ ਉਹ ਉਸ ਕੰਟੀਨਿਊਟੀ ਦਾ ਸਿੰਬਲ ਸੀਗਾ, ਕਿਉਂਕਿ ਬਾਬਾ ਮਰਦਾਨਾ ਬੇਸਿਕਲੀ ਤੇ ਤੁਸੀਂ ਜਿਹਨੂੰ ਮਰਾਸੀ ਕਹਿੰਦੇ ਉਹ ਹੀ ਸੀ ਨਾ। ਤੇ ਬਾਬੇ ਗੁਰੂ ਨਾਨਕ ਜੀ ਦਾ ਉਹਨੂੰ ਆਪਣੇ ਨਾਲ ਆਪਣਾ ਹਿੱਸਾ ਬਣਾ ਲੈਣਾ ਦਾ ਮਤਲਬ ਸੀ ਕਿ ਬਾਬਾ ਗੁਰੂ ਨਾਨਕ ਜੀ ਉਹਦੇ ਨਾਲ ਰਲ ਕੇ ਤੇ ਉਸ ਪੁਰਾਣੀ ਜਿਹੜੀ ਵਿਚਾਰਧਾਰਾ ਹੈ, ਓਰੀਜਨਲ ਜਿਹੜੀ ਵਿਚਾਰਧਾਰਾ ਹੈ, ਉਹਦੇ ਨਾਲ ਆਪਣੇ ਆਪ ਨੂੰ ਜੋੜ ਰਹੇ ਨੇ। ਇਹ ਗੱਲ ਮੈਂ ਤੁਹਾਨੂੰ ਜਿਹੜੀ ਹੈ, ਇਹ ਤੇ ਇੱਕ ਪਹਿਲੀ ਗੱਲ ਹੈ ਜਿਹੜੀ ਮੈਂ ਸਮਝਦਾ ਕਿ ਇਸ ਪੱਖ ਤੋਂ ਬਾਬੇ ਗੁਰੂ ਨਾਨਕ ਜੀ ਨੂੰ ਪੜ੍ਹਿਆ ਜਾਣਾ ਚਾਹੀਦਾ ਹੈ, ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਬਾਬੇ ਗੁਰੂ ਨਾਨਕ ਜੀ ਦੀ ਜਿਹੜੀ ਬਹੁਤ ਵੱਡੀ ਡਿਫਰੈਂਸ ਹੈ ਦੂਜੇ ਸਾਡੇ ਸੂਝਵਾਨਾਂ ਤੋਂ ਔਰ ਸ਼ਾਇਰਾਂ ਤੋਂ ਔਰ ਸੂਫੀਆਂ ਤੋਂ, ਉਹ ਇਹ ਹੈਗੀ ਹੈ ਕਿ ਬਾਬਾ ਗੁਰੂ ਨਾਨਕ ਜੀ ਕਿਸੇ ਮਦਰਸੇ ਵਿੱਚ ਨਹੀਂ ਸੀ ਪੜ੍ਹੇ। ਬਾਕੀ ਸਾਰੇ ਜਿਹੜੇ ਨੇ ਇਹ ਮਦਰਸਿਆਂ ਦੇ ਵਿੱਚ ਪੜ੍ਹੇ ਸਨ, ਔਰ ਮਦਰਸਿਆਂ ਦੇ ਵਿੱਚ ਜਿਹੜੀ ਟੈਕਸਟ ਬੁੱਕਸ ਪੜ੍ਹਾਈਆਂ ਜਾਂਦੀਆਂ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਨੂੰ ਰੱਦ ਕਰਦੇ ਸਨ। ਬਾਬਾ ਗੁਰੂ ਨਾਨਕ ਜੀ ਕਿਸੇ ਮਦਰਸੇ 'ਚ ਨਹੀਂ ਸੀ ਪੜ੍ਹੇ। ਬਾਬਾ ਗੁਰੂ ਨਾਨਕ ਜੀ ਜਿਹੜੇ ਨੇ ਉਹ ਇੱਕ ਪਟਵਾਰੀ ਦੇ ਪੁੱਤਰ ਸਨ। ਪਟਵਾਰੀ ਦੇ ਪੁੱਤਰ ਦਾ ਹੋਣ ਦਾ ਮਤਲਬ ਇਹ ਹੈ ਕਿ ਬਈ ਤੁਸੀਂ ਜਿਹੜਾ ਲੈਂਡ ਰੈਵਨਿਊ ਸਿਸਟਮ ਹੈ ਤੁਹਾਡੇ ਆਲੇ ਦੁਆਲੇ, ਤੁਸੀਂ ਉਹਨੂੰ ਸਮਝ ਰਹੇ ਹੋ ਕਿ ਹੈ ਕੀ ਹੈ ਲੈਂਡ ਰੈਵਨਿਊ ਸਿਸਟਮ। ਫਿਰ ਜਦੋਂ ਬਾਬਾ ਗੁਰੂ ਨਾਨਕ ਜੀ ਦੌਲਤ ਲੋਧੀ ਦੇ ਜਾ ਕੇ ਤੇ ਫਾਈਨਾਂਸ ਮਿਨਿਸਟਰ ਲੱਗ ਗਏ, ਤੇ ਦੇਖੋ ਜਿਹੜੀ ਫਾਈਨਾਂਸ ਹੁੰਦੀ ਹੈ ਨਾ, ਫਾਈਨਾਂਸ ਦਾ ਜਿਹੜਾ ਮਹਿਕਮਾ ਹੈ, ਫਾਈਨਾਂਸ ਦੇ ਵਿੱਚ ਪੂਰੀ ਇਕਾਨਮੀ ਆਪਣੇ ਆਪ ਨੂੰ ਕਲੀਅਰਲੀ ਐਕਸਪ੍ਰੈਸ ਕਰਦੀ ਹੈ। ਯਾਨੀ ਫਾਈਨਾਂਸ ਜਿਹੜਾ ਹੁੰਦਾ ਉਹ ਸਾਰੀ ਇਕਾਨਮੀ ਦਾ ਸਿੱਟਾ ਹੁੰਦਾ ਹੈ, ਜਿਸ 'ਚ ਸਾਰੀ ਇਕਾਨਮੀ ਦੀਆਂ ਸਾਰੀਆਂ ਕੰਟਰਾਡਿਕਸ਼ਨ, ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਨਿੱਤਰ ਕੇ ਸਾਹਮਣੇ ਆਉਂਦੀਆਂ ਨੇ। ਹੁਣ ਬਾਬਾ ਗੁਰੂ ਨਾਨਕ ਜੀ ਜਿਹੜੇ ਨੇ ਉਹ ਦੌਲਤ ਲੋਧੀ ਦੇ ਫਾਈਨਾਂਸ ਮਿਨਿਸਟਰ ਨੇ। ਇਹਦਾ ਮਤਲਬ ਹੈ ਕਿ ਜਿਹੜਾ ਉਸ ਵੇਲੇ ਦਾ ਦੌਲਤ ਲੋਧੀ ਜਾਂ ਇਲਾਕੇ ਦਾ ਜਿਹੜਾ ਪੂਰਾ ਫਾਈਨਾਂਸ਼ੀਅਲ ਸਿਸਟਮ ਹੈ, ਔਰ ਉਸ ਫਾਈਨਾਂਸ਼ੀਅਲ ਸਿਸਟਮ ਦੇ ਪਿੱਛੇ ਜਿਹੜਾ ਪੂਰਾ ਇਕਨੋਮਿਕ ਔਰ ਪੋਲੀਟੀਕਲ ਸਿਸਟਮ ਹੈ, ਬਾਬਾ ਨਾਨਕ ਜੀ ਨੂੰ ਉਹਦਾ ਫਸਟ ਹੈਂਡ ਤਜਰਬਾ ਹੈ, ਜਿਹੜਾ ਕਿ ਬਾਕੀਆਂ ਨੂੰ ਨਹੀਂ ਹੈਗਾ। ਮਤਲਬ ਮੈਂ ਕਿਸੇ ਦੀ ਬੁਰਾਈ ਜਾਂ ਅੱਛਾਈ ਨਹੀਂ ਕਰ ਰਿਹਾ, ਮਤਲਬ ਇਟ ਹੈਪਨਡ ਸੋ ਕਿ ਬਈ ਉਹਨਾਂ ਨੂੰ ਇਹ ਤਜਰਬਾ ਨਹੀਂ ਸੀ ਹੈਗਾ ਜਿਹੜਾ ਬਾਬੇ ਗੁਰੂ ਨਾਨਕ ਜੀ ਨੂੰ ਸੀ। ਸੋ ਲਿਹਾਜ਼ਾ ਜਦੋਂ ਬਾਬੇ ਗੁਰੂ ਨਾਨਕ ਜੀ ਨੇ ਆਈਡੀਓਲੋਜੀ ਨੂੰ ਦੀ ਸਰਜਣਾ ਸ਼ੁਰੂ ਕੀਤੀ, ਨਵੀਂ ਸਰਜਣਾ ਸ਼ੁਰੂ ਕੀਤੀ, ਤੇ ਉਹ ਉਹਨਾਂ ਦੇ ਜਿਹੜੇ ਉਹਨਾਂ ਨੇ ਜਿਹੜੇ ਅਸੂਲ ਸਾਹਮਣੇ ਲਿਆਂਦੇ, ਉਹ ਪ੍ਰੈਕਟੀਕਲ ਚਲਤ ਜ਼ਿੰਦਗੀ, ਅਸਲੀ ਜ਼ਿੰਦਗੀ, ਮਾਦੀ ਜ਼ਿੰਦਗੀ ਦੇ ਵਿੱਚ ਜਿਵੇਂ ਹੋ ਰਿਹਾ ਸੀ ਉਹਨਾਂ ਦੇ ਨਾਲ ਡਾਇਰੈਕਟਲੀ ਰਿਲੇਟ ਕਰਦੇ ਸਨ। ਬਾਬੇ ਗੁਰੂ ਨਾਨਕ ਜੀ ਨੇ ਇਸ ਵਾਸਤੇ
ਤੁਸੀਂ ਦੇਖਦੇ ਹੋ ਕਿ ਬਾਕੀ ਅਕਸਰ ਇਹ ਸਾਡੇ ਜਿਹੜੇ ਵੱਡੇ ਸੂਝਵਾਨ ਜਾਂ ਸ਼ਾਇਰ ਨੇ ਉਹਨਾਂ ਨੇ ਇਸ਼ਾਰਿਆਂ ਦੇ ਵਿੱਚ ਗੱਲ ਕੀਤੀ ਸਾਰਿਆਂ ਨੇ, ਔਰ ਜਿਹੜੀ ਹਾਕਮ ਤਬਕਾ ਉਹਨੂੰ ਮੰਦਾ ਵੀ ਆਖਿਆ, ਮੁੱਲਾ ਕਾਜ਼ੀਆਂ ਨੂੰ ਮੰਦਾ ਵੀ ਆਖਿਆ, ਲੇਕਿਨ ਬੜੀ ਇਨਡਾਇਰੈਕਟ ਤਰੀਕੇ ਨਾਲ। ਬਾਬਾ ਗੁਰੂ ਨਾਨਕ ਜੀ ਨੇ ਜੇ ਬਾਬਰ ਜਾਂ ਕਾਜ਼ੀਆਂ ਜਾਂ ਬਾਹਮਣਾ ਤੇ ਅਗਰ ਰੱਦਿਆ ਤੇ ਉਹਨਾਂ ਨੂੰ ਸਾਫ਼-ਸਾਫ਼ ਉਹਨਾਂ ਦਾ ਨਾਂ ਲੈ ਕੇ ਰੱਦਿਆ ਉਹਨਾਂ ਨੂੰ। ਯਾਨੀ ਮਤਲਬ ਇਹ ਹੈ ਕਿ ਬਾਬਾ ਗੁਰੂ ਨਾਨਕ ਜੀ ਜਿਹੜੇ ਨੇ ਉਹ ਇੱਕ ਐਕਟਿਵ ਇੰਟੈਲੈਕਚੁਅਲ ਪੋਲੀਟੀਕਲ ਸੂਝਵਾਨ ਵੀ ਨੇ, ਜਿਹੜੇ ਕਿ ਜਿਹੜੀ ਉਸ ਵੇਲੇ ਦੀ ਚੱਲਦੀ ਸਿਆਸਤ ਹੈ ਉਹਦੀ ਪੂਰੀ ਸਮਝ ਰੱਖਦੇ ਨੇ, ਔਰ ਉਹਦੇ ਉੱਤੇ ਉਹਨੂੰ ਐਨਾਲਾਈਜ਼ ਕਰ ਰਹੇ ਨੇ, ਔਰ ਉਹਨੂੰ ਉਹ ਕਮੈਂਟ ਕਰ ਰਹੇ ਨੇ। ਇਸੇ ਤਰ੍ਹਾਂ ਜਿਹੜੀ ਇਕਾਨਮੀ ਔਰ ਸੁਸਾਇਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ, ਉਹਨਾਂ ਵਿੱਚ ਵੀ ਬਾਬਾ ਗੁਰੂ ਨਾਨਕ ਜੀ ਜਿਹੜੇ ਨੇ ਉਹ ਇੱਕ ਚੀਜ਼ ਨੂੰ ਲੈ ਕੇ ਤੇ ਉਹਦਾ ਨਿਖੇੜਾ ਕਰਦੇ ਨੇ। ਮਿਸਾਲ ਦੇ ਤੌਰ ਦੇ ਉੱਤੇ ਕਿ ਜਿਹੜੀ ਕਰਤ ਹੈ ਬੰਦੇ ਦੀ, ਮਿਹਨਤ ਹੈ, ਆਪਣੇ ਹੱਥਾਂ ਦੀ ਕੀਤੀ ਹੋਈ ਗੱਲ ਹੈ, ਉਹਦਾ ਕੀ ਨਤੀਜਾ ਹੈ, ਤੇ ਦੂਜੇ ਕੋਲੋਂ ਮੰਗ ਕੇ ਜਾਂ ਖੋਹ ਕੇ ਖਾਣ ਦਾ ਕੀ ਨਤੀਜਾ ਹੈ। ਇਹਦੇ ਉੱਤੇ ਇੱਕ ਤੇ ਤੁਸੀਂ ਗੋਲ-ਮੋਲ ਗੱਲ ਕਰ ਸਕਦੇ ਹੋ, ਤੇ ਇੱਕ ਗੱਲ ਇਹ ਹੈ ਕਿ ਤੁਸੀਂ ਸਿੱਧੀ ਗੱਲ ਜਿਹੜੀ ਉਹ ਕਰਦੇ ਹੋ। ਤੇ ਭਾਈ ਜੀ ਜੇ ਤੁਸੀਂ ਇਹ ਕਰੋਗੇ ਤੇ ਤੁਸੀਂ ਨੈਗੇਟਿਵ ਜ਼ਿੰਦਗੀ ਗੁਜ਼ਾਰ ਰਹੇ ਹੋ। ਜੇ ਤੁਸੀਂ ਮੰਗ ਕੇ ਖਾ ਰਹੇ ਹੋ ਜਾਂ ਲੁੱਟ ਕੇ ਖਾ ਰਹੇ ਹੋ, ਤੇ ਤੁਸੀਂ ਜਿਹੜਾ ਯੂਨੀਵਰਸਲ ਲਾ ਹੈ, ਜਿਹੜਾ ਜਹਾਨੀ ਕਾਨੂੰਨ ਹੈ, ਤੁਸੀਂ ਉਹਦੇ ਉਲਟ ਕਰ ਰਹੇ ਹੋ, ਕਿਉਂਕਿ ਉਹਦੇ ਮੁਤਾਬਕ ਇਹ ਨਹੀਂ ਹੋ ਸਕਦਾ, ਉਹ ਨਹੀਂ ਹੋਣਾ ਚਾਹੀਦਾ ਜੋ ਤੁਸੀਂ ਕਰ ਰਹੇ ਹੋ, ਕਿਉਂਕਿ ਉਹਦੇ ਮੁਤਾਬਕ ਤੁਸੀਂ ਸਾਰੇ ਇੱਕ ਹੀ ਹੋ ਜਾਂ ਇੱਕ ਜਿਹੇ ਹੀ ਹੋ। ਇਸੇ ਕਾਨੂੰਨ ਦੇ ਤਹਿਤ ਫਿਰ ਇਹ ਨਹੀਂ ਆ ਕਿ ਉਹ ਕੋਈ ਔਰਤਾਂ ਦੇ ਨਾਲ ਹਮਦਰਦੀ ਦੇ ਵਿੱਚ ਉਹ ਕਹਿੰਦੇ ਨੇ ਕਿ ਜੀ ਔਰਤ ਜਿਹੜੀ ਹੈ ਉਹ ਔਰਤ ਔਰ ਮਰਦ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਜਾਂ ਰੰਗ ਦਾ ਤੇ ਨਸਲ ਦਾ ਤੇ ਜ਼ਾਤ ਦਾ ਕੋਈ ਫਰਕ ਨਹੀਂ ਹੈਗਾ। ਇਹ ਕੋਈ ਬਾਬਾ ਗੁਰੂ ਨਾਨਕ ਜੀ ਜਿਹੜੇ ਨੇ ਉਹ ਕੋਈ ਰਿਫਾਰਮਿਸਟ ਦੇ ਤੌਰ ਤੇ ਸਿਰਫ ਨਹੀਂ ਕਹਿ ਰਹੇ, ਬਲਕਿ ਜਿਹੜਾ ਉਹਨਾਂ ਦੀ ਜਿਹੜੀ ਫਿਲਾਸਫੀ ਹੈ, ਜਿਹੜਾ ਯੂਨੀਵਰਸਲ ਫਿਲਾਸਫੀ ਹੈ, ਜਿਹਦੇ ਤਹਿਤ ਜਹਾਨ ਚੱਲ ਰਿਹਾ, ਸੰਸਾਰ ਚੱਲ ਰਿਹਾ, ਉਹਨੂੰ ਅਗਰ ਮੰਨ ਲਿਆ ਜਾਵੇ ਤੇ ਫਿਰ ਉਹਦੇ ਵਿੱਚ ਔਰਤ ਮਰਦ ਤੇ ਜ਼ਾਤਾਂ ਕਮਜ਼ਾਤਾਂ ਦਾ ਕੋਈ ਫਰਕ ਨਹੀਂ ਹੈਗਾ। ਫਿਰ ਉਸ ਯੂਨੀਵਰਸਲ ਲਾ ਦੇ ਵਿੱਚ ਸਾਰੇ ਇੱਕੋ ਜਿਹੇ ਨੇ। ਇਹ ਬਹੁਤ ਇੱਕ ਮੁੱਢਲਾ ਫਰਕ ਹੈ। ਮਤਲਬ ਅਸੀਂ ਤੇ ਸਮਝਦੇ ਨਾ ਕਿ ਬਈ ਜਿਹੜਾ ਫਲਾਣਾ ਬੁੱਧ ਆਇਆ ਤੇ ਫਲਾਣਾ ਆਇਆ ਤੇ ਉਹ ਇਸ ਵਾਸਤੇ ਕਿ ਜੀ ਲੋਕਾਂ ਨਾਲ ਮੁਹੱਬਤ ਸੀਗੀ ਤੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਉਹਨਾਂ ਨੇ ਕਿਹਾ ਕਿ ਜੀ ਜੈਂਡਰ ਦੀ ਤਫਰੀਕ ਮੁਕਾਓ ਤੇ ਕਲਾਸ ਦੀ ਤਫਰੀਕ ਮੁਕਾਓ ਤੇ ਫਲਾਣੀ ਮੰਗਵਾਓ, ਤੇ ਉਹ ਇਸ ਇਵੇਂ ਹੈ ਕਿ ਜਿਵੇਂ ਉਹ ਇੱਕ ਵੱਖਰੀ ਹਮਦਰਦੀ ਦੇ ਕੰਮ ਕਰ ਰਹੇ ਨੇ। ਇੰਜ ਨਹੀਂ ਹੈ। ਬਾਬੇ ਗੁਰੂ ਨਾਨਕ ਦੇ ਫਲਸਫੇ ਦਾ ਇਹ ਹਿੱਸਾ ਹੈ, ਜਾਂ ਇਹ ਸਮਝ ਲਓ ਕਿ ਉਹਦੀ ਲੌਜੀਕਲ ਆਊਟਕਮ ਹੈ ਕਿ ਇਹ ਸਾਰੀ ਜਿਹੜੀ ਇਨਸਾਨਾਂ ਦੀ ਬਰਾਬਰੀ ਹੈ, ਇਹ ਉਸ ਪ੍ਰਿੰਸੀਪਲ ਦੇ ਨਾਲ ਜੁੜੀ ਹੋਈ ਹੈ। ਔਰ ਉਹ ਜਿਹੜਾ ਯੂਨੀਵਰਸਲ ਪ੍ਰਿੰਸੀਪਲ ਹੈ, ਉਹ ਕਿਸੇ ਦੇ ਬੰਦੇ ਦੇ ਕਿਸੇ ਦੇ ਕਰਨ ਦੇ ਨਾਲ ਕਿਸੇ ਦੀ ਇੱਛਾ ਦੇ ਨਾਲ ਉਹ ਬਦਲਦਾ ਨਹੀਂ ਹੈ। ਇਸ ਲਈ ਬਾਬੇ ਗੁਰੂ ਨਾਨਕ ਜੀ ਦੇ ਨਾਲ ਜਿੰਨੇ ਵੀ ਮੌਜਜ਼ੇ, ਮਿਰੇਕਲਸ ਔਰ ਕਰਾਮਤਾਂ ਲੋਕਾਂ ਨੇ ਜੋੜੀਆਂ ਨੇ, ਉਹਨਾਂ ਸਾਰਿਆਂ ਨੇ ਬਾਬੇ ਗੁਰੂ ਨਾਨਕ ਜੀ ਨੂੰ ਰੱਦ ਕੀਤਾ ਹੈ, ਕਿਉਂਕਿ ਬਾਬੇ ਗੁਰੂ ਨਾਨਕ ਜੀ ਦੇ ਆਪਣੇ ਫਲਸਫੇ ਦੇ ਮੁਤਾਬਕ ਜਿਹੜਾ ਸੰਸਾਰ ਦਾ ਯੂਨੀਵਰਸਲ ਲਾ ਹੈ ਉਹਨੂੰ ਕੋਈ ਬਦਲ ਨਹੀਂ ਸਕਦਾ। ਮਤਲਬ ਕੀ ਹੈ ਇਹਦਾ? ਮਤਲਬ ਇਹ ਹੈ ਕਿ ਜੇ ਇੱਕ ਫਸਲ ਜੰਮੀ ਹੈ ਤੇ ਫਸਲ ਦੇ ਜੰਮਣ ਦਾ ਔਰ ਵਧਣ ਦਾ ਆਪਣਾ ਇੱਕ ਯੂਨੀਵਰਸਲ ਕਾਨੂੰਨ ਹੈ।
ਇੱਕ ਜਾਨਵਰ ਜੰਮਿਆ ਉਹਦਾ ਵੀ ਇੱਕ ਕਾਨੂੰਨ ਹੈ, ਬੰਦਾ ਜੰਮਦਾ ਹੈ ਉਹਦਾ ਵੀ ਇੱਕ ਕਾਨੂੰਨ, ਉਹ ਵੀ ਉਸ ਕਾਨੂੰਨ ਦਾ ਹਿੱਸਾ ਨੇ। ਤੇ ਕੋਈ ਬੰਦਾ ਮੰਤਰ ਜੰਤਰ ਪੜ੍ਹ ਕੇ ਜਾਂ ਆਪਣੀ ਸਪਿਰਚੁਅਲ ਤਾਕਤ ਵਧਾ ਕੇ ਇਹ ਨਹੀਂ ਕਰ ਸਕਦਾ ਕਿ ਉਸ ਜਿਹੜੀ ਫਸਲ ਦੀ ਜੰਮਣ ਦੀ ਜਿਹੜਾ ਪ੍ਰੋਸੈਸ ਹੈ, ਜਾਂ ਬੰਦੇ ਦੇ ਜੰਮਣ ਮਰਨ ਦਾ ਪ੍ਰੋਸੈਸ ਹੈ, ਜਾਂ ਜਾਨਵਰਾਂ ਦੇ ਜੰਮਣ ਮਰਨ ਦਾ ਪ੍ਰੋਸੈਸ ਹੈ, ਉਹਨੂੰ ਉਹਦੇ ਵਿੱਚ ਦਖਲਅੰਦਾਜ਼ੀ ਕਰ ਸਕੇ। ਤੇ ਲਿਹਾਜ਼ਾ ਜਦੋਂ ਅਸੀਂ ਬਾਬਾ ਗੁਰੂ ਨਾਨਕ ਜੀ ਦੇ ਨਾਲ ਮੁਖਤਲਿਫ ਕਰਾਮਤਾਂ ਤੇ ਮੁਖਤਲਿਫ ਮੌਜਜ਼ੇ ਜੋੜਨੇ ਹੈ, ਤੇ ਐਕਚੁਅਲੀ ਅਸੀਂ ਬਾਬਾ ਗੁਰੂ ਨਾਨਕ ਜੀ ਦੀ ਨਿਗੇਸ਼ਨ ਕਰ ਰਹੇ ਹੁੰਦੇ ਆ, ਰੱਦ ਕਰ ਰਹੇ ਹੁੰਦੇ ਆ ਬਾਬੇ ਗੁਰੂ ਨਾਨਕ ਜੀ ਨੂੰ। ਤੇ ਇਸ ਲਈ ਮੈਂ ਸਮਝਦਾ ਕਿ ਜਿਹੜੇ ਇਹ ਕਰਦੇ ਨੇ, ਤੇ ਜਿਹੜੇ ਵੀ ਉਹਨਾਂ ਗੱਲਾਂ ਤੋਂ ਸ਼ੁਰੂ ਕਰਦੇ ਨੇ, ਉਹਨਾਂ ਦੀਆਂ ਕਰਾਮਤਾਂ ਤੋਂ ਤੇ ਉਹਨਾਂ ਦੇ ਮਿਰੇਕਲਸ ਤੋਂ, ਉਹ ਅਸਲ ਦੇ ਵਿੱਚ ਗੁਰੂ ਨਾਨਕ ਜੀ ਦੇ ਮੰਨਣ ਵਾਲੇ ਹੈ ਹੀ ਨਹੀਂ ਹੈ। ਉਹ ਇੰਝ ਹੀ ਨੇ ਜਿਵੇਂ ਕੋਈ ਆਮ ਇੱਕ ਮੁਸਲਮਾਨ ਪੈਦਾ ਹੁੰਦਾ ਹੈ, ਆਮ ਇੱਕ ਹਿੰਦੂ ਪੈਦਾ ਹੁੰਦਾ ਹੈ। ਉਹ ਇੰਝ ਹੀ ਨੇ ਕਿ ਉਹਨਾਂ ਨੂੰ ਬਚਪਨ ਦੇ ਵਿੱਚ ਉਹ ਮੌਜਜ਼ੇ ਸਿਖਾਏ ਗਏ, ਫਲਾਣੇ ਪੈਗੰਬਰ ਨੇ ਇਹ ਕੀਤਾ ਸੀ, ਫਲਾਣੇ ਸੂਫੀ ਨੇ ਇਹ ਕੀਤਾ ਸੀ, ਫਲਾਣੇ ਬੰਦੇ ਨੇ ਇਹ ਕੀਤਾ ਸੀ, ਪੀਰ ਦਸਤਗੀਰ ਨੇ ਡੁੱਬੇ ਬੇੜੇ ਤਾਰ ਦਿੱਤੇ ਸਨ ਤੇ ਡੁੱਬੀ ਬੇੜੀ 'ਚੋਂ ਬੰਦੇ ਜ਼ਿੰਦਾ ਕਰ ਦਿੱਤੇ ਸਨ। ਇਹ ਉਹਨਾਂ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਦੀ ਮੈਥੋਲੋਜੀ ਹੁੰਦੀ ਹੈ। ਔਰ ਤੁਹਾਨੂੰ ਇਹ ਵੀ ਸ਼ਾਇਦ ਦਿਲਚਸਪ ਗੱਲ ਲੱਗੇ ਕਿ ਇਹ ਸਾਰੀ ਮੈਥੋਲੋਜੀ ਜਿਹੜੀ ਇਹਨਾਂ ਮਜ਼ਹਬਾਂ ਦੇ ਵਿੱਚ ਹੈ, ਪੰਜਾਬ ਦੇ ਵਿੱਚ, ਇਸਲਾਮ ਦੇ ਵਿੱਚ ਔਰ ਸਿੱਖੀਜ਼ਮ ਦੇ ਵਿੱਚ, ਇਹ ਤਕਰੀਬਨ ਇੱਕ ਹੀ ਵੇਲੇ ਵਿੱਚ ਆਈ ਹੈ। ਔਰ ਇਹ ਬਾਬੇ ਗੁਰੂ ਨਾਨਕ ਜੀ ਦੇ ਗੁਜ਼ਰਨ ਦੇ ਬਹੁਤ ਚਿਰ ਬਾਅਦ ਆਈ ਹੈ। ਜਿਹੜੀ ਬਾਬੇ ਗੁਰੂ ਜੀ ਦੇ ਇਹਨਾਂ ਦੀ ਮਿਥਸ ਦਾ, ਇਹ ਜਿਹੜੇ ਮੌਜਜ਼ੇ ਉਹਨਾਂ ਦੇ ਨਾਲ ਆਏ ਗਏ ਨੇ, ਇਹਨਾਂ ਦਾ ਤੁਸੀਂ ਜ਼ਿਕਰ ਜਨਮ ਸਾਖੀਆਂ ਦੇ ਵਿੱਚ ਵੀ ਵੇਖੋ ਜਿਹੜੀਆਂ ਮੁਖਤਲਿਫ ਲੋਕਾਂ ਨੇ ਲਿਖੀਆਂ ਨੇ, ਤੇ ਉਹ ਬਹੁਤ ਉਹਨਾਂ ਦੀ ਹਯਾਤੀ ਤੋਂ ਬਹੁਤ ਬਾਅਦ ਦੀਆਂ ਨੇ। ਸੋ ਲਿਹਾਜ਼ਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਬਾਬੇ ਗੁਰੂ ਨਾਨਕ ਜੀ ਨੂੰ, ਬਾਬੇ ਗੁਰੂ ਨਾਨਕ ਜੀ ਦੀ ਆਪਣੀ ਜਿਹੜੀ ਵਿਚਾਰਧਾਰਾ ਹੈ ਉਹਦੇ ਅੰਦਰ ਬਹਿ ਕੇ ਸਮਝੀਏ, ਤੇ ਤਾਂ ਅਸੀਂ ਇੱਕ ਦੂਜੇ ਦੇ ਨਾਲ ਬਾਬੇ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਦੇ ਮੁਤਾਬਕ ਜੁੜ ਸਕਨੇ ਹਾਂ। ਜੇ ਅਸੀਂ ਉਹਨੂੰ ਉਂਝੀ ਜਿਵੇਂ ਬਾਕੀ ਪੀਰਾਂ ਦੇ ਨਾਂ ਤੇ ਕਰਾਮਤਾਂ ਤੇ ਮੌਜਜ਼ੇ ਲਿਖੇ ਨੇ, ਕਿ ਮਿਰੇਕਲ ਲਿਖੇ ਨੇ, ਤੇ ਜੇ ਅਸੀਂ ਉਹਨਾਂ ਨੂੰ ਉਵੇਂ ਸਮਝਣਾ ਸ਼ੁਰੂ ਕਰ ਦਈਏ ਤੇ ਫਿਰ ਉਹਨਾਂ ਵਿੱਚ ਤੇ ਬਾਕੀ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਕੋਈ ਖਾਸ ਫਰਕ ਨਹੀਂ ਰਹਿ ਜਾਂਦਾ। ਫਿਰ ਉਹ ਸਾਰੇ ਇੱਕੋ ਜਿਹੇ ਨੇ। ਤੁਸੀਂ ਕਿਸੇ ਨੂੰ ਫੜ ਲਓ, ਤੁਸੀਂ ਮੁਸਲਮਾਨ ਹੋ ਜਾਓ, ਤੁਸੀਂ ਹਿੰਦੂ ਹੋ ਜਾਓ, ਤੁਸੀਂ ਸਿੱਖ ਹੋ ਜਾਓ, ਤੁਸੀਂ ਕੁਛ ਵੀ ਹੋ ਜਾਓ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਅਗਰ ਤੁਸੀਂ ਗੁਰੂ ਨਾਨਕ ਜੀ ਨੂੰ ਮੰਨਦੇ ਹੋ ਔਰ ਗੁਰੂ ਨਾਨਕ ਜੀ ਨੂੰ ਤੁਸੀਂ ਆਪਣਾ ਉਹਨਾਂ ਦੇ ਫਲਸਫੇ ਦੇ ਮੁਤਾਬਕ ਚੱਲਣਾ ਚਾਹੁੰਦੇ ਹੋ, ਤੇ ਫਿਰ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਉਂਝ ਸਮਝੋ ਜਿਵੇਂ ਉਹਨਾਂ ਨੇ ਉਹਨੂੰ ਸਿਰਜਿਆ ਸੀ। ਇੱਥੇ ਮੈਂ ਇਹ ਜਿਹੜੀ ਵਿਚਾਰਧਾਰਾ ਦੀ ਗੱਲ ਹੈ, ਇੱਥੇ ਨੂੰ ਆਪਣਾ ਕਨਕਲੂਡ ਕਰਨਾ ਹੈ। ਇਹਦੇ ਉੱਤੇ ਕੋਈ ਸਵਾਲ ਪੁੱਛਣਾ ਚਾਹੋ ਤੇ ਸਵਾਲ ਪੁੱਛ ਸਕਦੇ ਹੋ, ਤੇ ਜਸਪਾਲ ਹੋਰੀ ਅਗਰ ਇਹਦੇ ਵਿੱਚ ਕੁਝ ਐਡ ਕਰਨਾ ਚਾਹਣ ਤੇ ਉਹ ਕਰ ਸਕਦੇ ਨੇ। ਨਹੀਂ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਸੰਖੇਪ ਚ ਬਹੁਤ ਵਧੀਆ ਗੱਲ ਕੀਤੀ। ਹਾਂ, ਤੁਸੀਂ ਅਗਰ ਕੁਝ ਐਡ ਕਰਨਾ ਚਾਹੋ ਤਾਂ ਜ਼ਰੂਰ ਕਰੋ। ਜਸਪਾਲ ਜੀ, ਆਪਣੀ ਤਸਵੀਰ ਦੇ ਨਾਲ ਸਾਨੂੰ ਲੈਕਚਰ ਦੇਣਾ, ਇਸ ਤਰ੍ਹਾਂ ਨਹੀਂ ਅਸੀਂ ਸੁਣਨਾ ਤੁਹਾਨੂੰ। ਕਿਹਨਾਂ ਨੂੰ ਕਹਿ ਰਹੇ ਹੋ? ਜਸਪਾਲ ਸਾਹਿਬ ਨੂੰ ਕਹਿ ਰਹੇ ਹਾਂ। ਅੱਛਾ ਅੱਛਾ ਅੱਛਾ। ਮੈਂ ਕਿਹਾ ਤਸਵੀਰ ਸਾਡੇ ਸਾਹਮਣੇ ਆਣੀ ਚਾਹੀਦੀ ਹੈ। ਹਾਂ, ਫੋਟੋ ਹੋਣੀ ਚਾਹੀਦੀ ਹੈ। ਕੈਮਰਾ ਤਾਂ ਔਨ ਕੀਤਾ, ਦੇਖੀਏ ਹੁਣ। ਹਾਂ ਜੀ, ਠੀਕ ਹੁਣ ਚਾਹੀਏ। ਠੀਕ ਹੈ ਜ਼ੁਬੈਰ ਸਾਹਿਬ। ਵੈਸੇ
ਵੈਸੇ ਜਸਪਾਲ ਜੀ ਅੱਜ ਤਾਂ ਤੁਸੀਂ ਸੋਹਣੇ ਵੀ ਬੜੇ ਲੱਗ ਰਹੇ ਸੋ ਤੇ ਤੁਸੀਂ मैं क्या डॉक्टर साहब ने बुलाया आपने क्या बात है ਤੇ ਨਹੀਂ ਡਾਕਟਰ ਸਾਹਿਬ ਜਸਪਾਲ ਜੀ, ਤੁਸੀਂ ਬਹੁਤ ਸੰਖੇਪ ਦੇ ਵਿੱਚ ਬਹੁਤ ਵਧੀਆ ਪੁਆਇੰਟ ਉਠਾਇਆ ਕਿ ਜਿਹੜੀਆਂ ਚੀਜ਼ਾਂ ਜਿਕੂ ਸਾਡਾ ਤਾਂ ਜਿਕੂ ਹੁਣ ਅਸੀਂ ਜਿੰਨਾ ਪਰਿਵਾਰਾਂ ਚ ਆਏ ਆ ਸਾਨੂੰ ਤਾਂ ਬਾਬਾ ਨਾਨਕ ਇੱਕ ਪੀਰ ਦੀ ਤਰ੍ਹਾਂ ਹੀ ਪੇਸ਼ ਕੀਤਾ ਜਾਂਦਾ ਰਿਹਾ ਨਾ ਸਾਰੀ ਬਚਪਨ ਚ ਉਹ ਤਾਂ ਅਸੀਂ ਆਪ ਪੜ੍ਹਨ ਲੱਗ ਪਏ ਕੋਈ ਪੜ੍ਹੀਏ ਬਾਬਾ ਕਹਿੰਦਾ ਕੀ ਆ ਤਾਂ ਕੁਝ ਗੱਲ ਖਾਣੇ ਪਈ ਆ ਤੇ ਇਸ ਕਰਕੇ ਬਹੁਤ ਵਧੀਆ ਪੁਆਇੰਟ ਤੁਸੀਂ ਉਠਾਇਆ ਹਾਂਜੀ ਹਾਂਜੀ ਕਿਉਂਕਿ ਜੇ ਬਾਬੇ ਨੂੰ ਜੇ ਤੁਸੀਂ ਉਹਦੀ ਆਪਣੀ ਸਿਰਜਣਾ ਰਾਹੀਂ ਨਾ ਪੜੋ ਤੇ ਫਿਰ ਤੁਸੀਂ ਕਿਸੇ ਆਪਣਾ ਮੁਸਲਮਾਨ ਦੇ ਪੀਰ ਦੇ ਮੁਰੀਦ ਹੋ ਜਾਓ। ਔਰ ਵੈਸੇ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ ਨਾ ਜਿਹੜੇ ਉਹ ਬਾਬੇ ਨਾਨਕ ਨੂੰ ਵੀ ਮੰਨਦੇ ਨੇ ਪੀਰਾਂ ਫਕੀਰਾਂ ਨੂੰ ਵੀ ਮੰਨਦੇ ਨੇ ਇੱਕੋ ਜਿਹੇ ਮੰਨਦੇ ਨੇ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਨਜ਼ਰ ਆਉਂਦਾ ਉਹਦੇ ਵਿੱਚ। ਹਾਂਜੀ ਆਪਣਾ ਡਾਕਟਰ ਸਾਹਿਬ ਮੇਰਾ ਇੱਕ ਕੁਐਸਚਨ ਹੈ। ਹਾਂਜੀ ਜਿੱਦਾਂ ਅਸੀਂ ਸਾਰੇ ਫਿਲਾਸਫਰਸ ਨੂੰ ਪੜ੍ਹਦੇ ਹਾਂ ਬਾਕੀ ਹੋਰ ਰਿਸ਼ੀਆਂ ਮੁਨੀਆਂ ਨੂੰ ਵੀ ਪੜ੍ਹਦੇ ਹਾਂ ਉਹ ਤੇ ਇਹੀ ਵੱਡੀ ਗੱਲ ਹੁੰਦੀ ਹੈ ਕਿ ਫਲਾਨਾ ਫਲਾਨੇ ਦਾ ਚੇਲਾ ਸੀ ਗੁਰੂ ਸੀ ਅੱਗੇ ਤੋਂ ਅੱਗੇ ਫਿਲਾਸਫੀ ਆਈ ਹੈ। ਇਹ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਗੁਰੂ ਨਾਨਕ ਦਾ ਸਾਨੂੰ ਕਈ ਵਾਰੀ ਪੁੱਛਦੇ ਨੇ ਕਿ ਗੁਰੂ ਕੌਣ ਸੀ ਗੁਰੂ ਨਾਨਕ ਨੇ ਕਿੱਥੋਂ ਸਿੱਖਿਆ ਇਹ ਸਾਰਾ ਕੁਝ ਔਰ ਕਿਵੇਂ ਏਡੀ ਵੱਡੀ ਫਿਲਾਸਫੀ ਜਿਹੜੀ ਖੜੀ ਕਰ ਦਿੱਤੀ ਆ ਇਹ ਸਾਨੂੰ ਸਿੱਖ ਹੋਣ ਦੇ ਨਾਤੇ ਕਈ ਵਾਰੀ ਇੱਥੇ ਪੁੱਛ ਲੈਂਦੇ ਨੇ ਕਿ ਉਹਨਾਂ ਦਾ ਗੁਰੂ ਕੌਣ ਸੀ। ਹਾਲਾਂਕਿ ਗੁਰੂ ਨਾਨਕ ਵੀ ਕਹਿੰਦੇ ਨੇ ਕਿ ਤੁਸੀਂ ਆਪਣੇ ਗੁਰੂ ਮੰਨੋ ਔਰ ਉਹਦੀ ਰਜ਼ਾ ਦੇ ਵਿੱਚ ਰਹੋ ਤੇ ਇਹ ਕੁਐਸਚਨ ਇਸ ਮਾਮਲੇ 'ਚ ਮੇਰਾ ਖਿਆਲ ਉਹਨੇ ਕਿੱਥੋਂ ਸਿੱਖਿਆ ਹੈ ਸਾਰਾ ਕੁਝ। ਪਹਿਲੀ ਗੱਲ ਤੇ ਇਹ ਹੈ ਕਿ ਗੁਰੂ ਨਾਨਕ ਜੀ ਨੇ ਇਹ ਸਾਰਾ ਕੁਝ ਸਮਾਜ ਦੀ ਕਲਾਸ ਵਿੱਚ ਸਿੱਖਿਆ। ਹਾਂਜੀ ਸਮਾਜ ਵਿੱਚ ਰਹਿੰਦਿਆਂ ਮੁਸਲਮਾਨਾਂ ਦੇ ਫਲਸਫੇ ਪੜ੍ਹੇ ਹਿੰਦੂਆਂ ਦੇ ਫਲਸਫੇ ਪੜ੍ਹੇ ਉਹਨਾਂ ਦੀ ਪੂਰੀ ਉਹਨਾਂ ਨੇ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਹਯਾਤੀ ਜਿਵੇਂ ਲੰਘ ਰਹੀ ਸੀ ਲੋਕਾਂ ਦੀ ਉਹਦੇ ਹਰ ਪੱਖ ਨੂੰ ਵੇਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇੱਕ ਨਵੀਂ ਵਿਚਾਰਧਾਰਾ ਦੀ ਸਿਰਜਣਾ ਕੀਤੀ। ਇਸ ਮਾਮਲੇ 'ਚ ਉਹਨਾਂ ਦਾ ਕੋਈ ਗੁਰੂ ਨਹੀਂ ਸੀ ਹੈਗਾ। ਅੱਛਾ the point is ਕਿ ਵੀ ਉਹਨਾਂ ਦੀ there was not a single point of enlightenment ਉਹਨਾਂ ਦਾ ਇੱਕ continuous process ਸੀਗਾ ਜਿਹਦੇ 'ਚ ਉਹਨਾਂ ਦੀ enlightenment ਸੀਗੀ। is that right? ਬਿਲਕੁਲ। ਔਰ ਫਿਰ ਦੇਖੋ ਕਿ ਉਹ ਜਿਨ੍ਹਾਂ ਗੱਲਾਂ ਦੇ ਨਤੀਜੇ ਦੇ ਤੌਰ ਦੇ ਉੱਤੇ ਜਦੋਂ ਉਹਨਾਂ ਨੇ ਆਪਣੀ ਆਫੀਸ਼ੀਅਲ ਪੋਜੀਸ਼ਨ ਨੂੰ ਛੱਡਿਆ ਦੌਲਤ ਖਾਨ ਲੋਧੀ ਦੀ ਨੌਕਰੀ ਛੱਡੀ ਤੇ ਉਹ ਉਥੋਂ ਆਪਣਾ ਜਿਹੜੀ ਰੋਜ਼ ਬਰੋਜ਼ ਦੀ ਜ਼ਿੰਦਗੀ ਨੂੰ ਛੱਡ ਦਿੱਤਾ ਤੇ ਉਹ ਸਭ ਤੋਂ ਪਹਿਲੇ ਜਿਹੜੀ ਉਹਨਾਂ ਨੇ ਜਾ ਕੇ ਜਿਹੜੀ ਡਿਬੇਟ ਕੀਤੀ ਉਹ ਜੋਗੀ ਟਿੱਲਾ ਜੋਗੀਆਂ ਤੇ ਜਾ ਕੇ ਕੀਤੀ। ਜੋਗੀਆਂ ਦੇ ਨਾਲ ਜੋਗੀ ਬਾਲਨਾਥ ਦੇ ਨਾਲ ਉਹਨਾਂ ਨੇ ਪਹਿਲੀ ਜਿਹਨੂੰ ਕੀ ਕਹਿੰਦੇ ਨੇ ਆਪਣਾ ਜਸਪਾਲ ਉਹਨੂੰ ਕੀ ਕਹਿੰਦੇ ਨੇ ਸ਼ੁੱਧ ਕੀ ਬਾਣੀ ਜਿਹੜੀ ਜੋਗੀਆਂ ਦੇ ਨਾਲ ਡਾਇਲਾਗ ਹੈ ਉਹ ਸਿੱਧ ਗੋਸ਼ਟੀ ਕਹਿੰਦੇ। ਆਹੋ ਉਹਦੇ ਵਿੱਚ ਪੂਰਾ ਡਾਇਲਾਗ ਹੈ ਕਿ ਬਾਬਾ ਜੀ ਜਿਹੜੇ ਨੇ ਉਹ ਜੋਗੀਆਂ ਦੇ ਨਾਲ ਕੀ ਗੱਲ ਕਰ ਰਹੇ ਨੇ ਔਰ ਉਸ ਗੱਲ ਦਾ ਤੱਤ ਕੀ ਹੈ। ਮੈਨੂੰ ਜਿਹੜੀ ਸਮਝ ਆਈ ਉਸ ਸਾਰੇ ਡਾਇਲਾਗ ਦੀ ਉਹ ਇਹ ਸਮਝ ਆਈ ਕਿ ਬਾਬਾ ਜੀ ਉਹਨਾਂ ਦੇ ਨਾਲ ਡਾਇਲਾਗ ਇਸ ਲਈ ਕਰ ਰਹੇ ਨੇ ਔਰ ਕਿਸੇ ਹੋਰ ਜਗ੍ਹਾ ਤੇ ਜਾ ਕੇ ਡਾਇਲਾਗ ਨਹੀਂ ਕਰਦੇ ਕਿਉਂਕਿ ਬਾਬਾ ਜੀ ਦੀ ਜਿਹੜੀ ਆਪਣੀ ਆਈਡੀਓਲੋਜੀ ਇਵਾਲਵ ਹੋਈ ਉਹਨਾਂ ਦੇ ਜ਼ਿਹਨ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਸਭ ਤੋਂ ਕਲੋਜ਼ ਜੋਗੀਆਂ ਦੇ ਸੀ ਲੇਕਿਨ ਉਹਨਾਂ ਦੇ ਜੋਗੀਆਂ ਦੇ ਨਾਲ ਪ੍ਰੋਬਲਮ ਵੀ ਸਨ। ਲਿਹਾਜ਼ਾ ਉਹ ਜਦੋਂ ਜੋਗੀਆਂ ਨਾਲ ਡਾਇਲਾਗ ਬਾਬਾ ਜੀ ਦਾ ਹੋ ਰਿਹਾ ਹੈ ਤੇ ਉਹਦੇ ਵਿੱਚ ਬਾਬਾ ਜੀ ਇਹ ਗੱਲ ਅਫਰਮ ਕਰ ਰਹੇ ਨੇ ਕਿ ਜਿਹੜੇ ਤੁਹਾਡੇ ਜਨਰਲ ਪ੍ਰਿੰਸੀਪਲ ਨੇ ਤੁਹਾਡੇ ਯੋਗ ਦੇ ਫਲਸਫੇ ਦੇ ਜਿਹੜੇ ਜਿਹਨਾਂ ਦੀ ਅਸੀਂ ਹੁਣ ਤੱਕ ਗੱਲ ਕੀਤੀ ਹੈ
ਕਿ ਜਿਹੜਾ ਸੰਸਾਰ ਹੈ ਉਹਦਾ ਮੁੱਢਲਾ ਕਾਨੂੰਨ ਜਿਹੜਾ ਹੈ ਉਹ ਇਸ ਦੇ ਅੰਦਰ ਹੈ। ਇਸ ਗੱਲ ਦੇ ਨਾਲ ਮੈਂ ਸਹਿਮਤ ਹਾਂ ਤੁਹਾਡੇ ਨਾਲ, ਪਰ ਜਿਹੜੀ ਤੁਸੀਂ ਇਹ ਕਹਿੰਦੇ ਹੋ ਕਿ ਦੁਨੀਆ ਤੋਂ ਬਾਹਰ ਬਹਿ ਕੇ ਇਹਦੀ ਪ੍ਰੈਕਟਿਸ ਕੀਤੀ ਜਾਏ, ਇਸ ਗੱਲ ਦੇ ਉੱਤੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਸੋ ਲਿਹਾਜ਼ਾ ਮੈਂ ਉਸੇ ਫਲਸਫੇ ਨੂੰ ਮੰਨਦਿਆਂ ਹੋਇਆ ਜਿਹੜਾ ਕਿ ਜਿੱਤੇ ਕਿ ਅਸੀਂ ਗੱਲ ਕਰ ਰਹੇ ਹਾਂ, ਬਹਿਸ ਕਰ ਰਹੇ ਹਾਂ, ਮੈਂ ਹਯਾਤੀ ਦੀ ਜਿਹੜੀ ਸ਼ਕਲ ਬਣਨੀ ਚਾਹੀਦੀ ਹੈ ਉਹਦੇ ਲਈ ਮੈਂ ਬੜੇ ਵੱਖ ਨਤੀਜੇ ਕੱਢਣਾ ਹੈ। ਤੁਹਾਡੇ ਲਈ ਇਹ ਜ਼ਰੂਰੀ ਨਹੀਂ ਹੈ, ਮੈਂ ਮਿਸਾਲ ਦੇ ਰਿਹਾ, ਮਿਸਾਲ ਤੌਰ ਤੇ ਤੁਹਾਡੇ ਲਈ ਇਹ ਜ਼ਰੂਰੀ ਨਹੀਂ ਹੈ, ਕੋਈ ਅਹਿਮ ਨਹੀਂ ਹੈ ਕਿ ਮੁਲਕ ਦੇ ਉੱਤੇ ਬਾਬਰ ਹਮਲਾ ਕਰਦਾ ਹੈ ਕਿ ਇਬਰਾਹਿਮ ਲੋਧੀ ਹਕੂਮਤ ਕਰਦਾ ਹੈ। ਜੋਗੀਆਂ ਲਈ ਇਹ ਕੋਈ ਅਹਿਮ ਨਹੀਂ ਹੈਗਾ, ਤੁਹਾਡੇ ਲਈ ਦੋਵੇਂ ਇੱਕੋ ਜਿਹੇ ਨੇ, ਪਰ ਮੇਰੇ ਲਈ ਇਹ ਵੱਖ ਨੇ। ਮੈਨੂੰ ਲੱਗਦਾ ਹੈ ਕਿ ਜੋ ਬਾਬਰ ਨੇ ਆ ਕੇ ਕੀਤਾ ਹੈ ਇਹਨੂੰ ਖੋਲ ਕੇ ਦੱਸਣਾ ਲੋਕਾਂ ਨੂੰ, ਜਿਵੇਂ ਹੋਇਆ ਇੰਝ ਹੀ ਦੱਸਣਾ, ਇਹ ਮੇਰੇ ਵਾਸਤੇ ਜ਼ਰੂਰੀ ਹੈ, ਕਿਉਂਕਿ ਮੈਂ ਟੈਂਪਰਲ ਦੁਨੀਆ 'ਚ ਵੀ ਰਹਿ ਰਿਹਾ। ਜਿਹੜੀ ਰੋਜ਼ ਬਰੋਜ਼ ਦੀ ਚਾਲੂ ਜ਼ਿੰਦਗੀ ਹੈ ਉਹਦੇ ਵਿੱਚ ਵੀ ਰਹਿ ਰਿਹਾ, ਔਰ ਉਹਦੇ ਵਿੱਚ ਹੀ ਮੈਂ ਰਹਿਣਾ ਹੈ। ਇਸ ਵਾਸਤੇ ਬਾਬਾ ਜੀ ਦੀ ਜਿਹੜੀ ਟੀਚਿੰਗਸ ਨੇ ਤੁਸੀਂ ਅਗਰ ਦੇਖੋ ਤੇ ਜਿਹੜੀ ਉਹਨਾਂ ਦੀ ਫਾਲਮ ਵੀ ਬਣੀ ਉਹਨਾਂ ਦੇ ਸ਼ੁਰੂ ਦੇ ਜ਼ਮਾਨੇ ਤੋਂ ਹੀ ਲੈ ਕੇ, ਉਹ ਉਹਨਾਂ ਨੇ ਕਿਸੇ ਨੂੰ ਦੁਨੀਆ ਛੱਡਣ ਦਾ ਨਹੀਂ ਕਿਹਾ। ਉਹਨਾਂ ਦੇ ਬਹੁਤੇ ਜਿਹੜੇ ਪਹਿਲੇ ਮੰਨਣ ਵਾਲੇ ਸਨ ਉਹ ਆਰਟੀਜ਼ਨ ਸਨ, ਦਸਤਕਾਰ ਸਨ। ਫਿਰ ਜਿਹੜੀ ਦੂਜੀ ਹਿੱਸਾ ਉਹਨਾਂ ਦੇ ਮੰਨਣ ਵਾਲਿਆਂ 'ਚ ਆਇਆ ਉਹ ਮਾੜੀ ਜਟਾਲੀ ਸੀਗੀ। ਇਹ ਗੱਲ ਜਿਹੜੀ ਹੈ ਇਹ ਬਾਬਾ ਗੁਰੂ ਨਾਨਕ ਜੀ ਦੀ ਬੁੱਧ ਦੇ ਬਿਲਕੁਲ ਉਲਟ ਸੀ। ਜਦੋਂ ਬੁੱਧ ਨੇ ਸ਼ੁਰੂ ਕੀਤੀ ਸੀ ਵਾਜ਼ ਮਗਧ ਦੇ ਵਿੱਚ, ਤੇ ਸਭ ਤੋਂ ਪਹਿਲੇ ਜਿਹੜੀ ਅਪਰ ਕਲਾਸ ਸੀ ਉਹਨੇ ਬੁੱਧ ਨੂੰ ਮੰਨਿਆ ਸੀ, ਔਰ ਉਹਨਾਂ ਨੇ ਹੀ ਬੁੱਧ ਨੂੰ ਅੱਗੇ ਬੜਾਵਾ ਦਿੱਤਾ ਸੀ। ਬਾਬਾ ਗੁਰੂ ਨਾਨਕ ਜੀ ਦੀ ਜਿਹੜੀ ਫਾਲੋਇੰਗ ਹੈ ਬਿਲਕੁਲ ਡਾਊਨ ਟ੍ਰੋਡਨ ਲੋਕਾਂ 'ਚ ਸੀ, ਔਰ ਉਹਨਾਂ ਨੇ ਉਹਨੂੰ ਮੰਨਿਆ, ਉਹ ਹੀ ਉਹਨੂੰ ਅੱਗੇ ਲੈ ਕੇ ਗਏ। ਠੀਕ ਹੈ, ਉਹ ਉਸ ਤੋਂ ਬਾਅਦ ਜਿਹੜੀਆਂ ਮਜ਼ਹਬ ਦੇ ਅੰਦਰ ਕੀ ਡਿਵੈਲਪਮੈਂਟ ਹੋਈਆਂ ਤੇ ਕੀ ਸਿਆਸੀ ਡਿਵੈਲਪਮੈਂਟ ਨਹੀਂ ਹੋਈਆਂ ਉਹ ਤੇ ਇੱਕ ਵੱਖਰੀ ਬਹਿਸ ਹੈ। ਲੇਕਿਨ ਇਹ ਗੱਲ ਤੁਸੀਂ ਆਪਣੇ ਜ਼ਿਹਨ 'ਚ ਰੱਖੋ ਕਿ ਜੇ ਤੁਸੀਂ ਇਹ, ਮੈਂ ਬੜੀ ਵੈਸੇ ਬਲੰਟ ਗੱਲ ਕਰ ਰਿਹਾ ਜਿਹੜੀ ਸ਼ਾਇਦ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਚੰਗੀ ਵੀ ਨਾ ਲੱਗੇ, ਮੈਂ ਬਹੁਤ ਸਾਰੀ ਬਲੰਟ ਗੱਲ ਕਰ। ਮਿਸਾਲ ਦੇ ਤੌਰ ਦੇ ਉੱਤੇ ਸ਼ਾਹ ਹੁਸੈਨ ਦੀ ਪੋਇਟਰੀ ਦੇ ਨਤੀਜੇ ਦੇ ਤੌਰ ਤੇ ਕੋਈ ਡਾਇਰੈਕਟ ਮੂਵਮੈਂਟ ਪੋਲੀਟੀਕਲ ਨਹੀਂ ਬਣੀ। ਬਾਬਾ ਗੁਰੂ ਨਾਨਕ ਜੀ ਦੀ ਆਈਡੀਓਲੋਜੀ ਦੇ ਮੁੱਢ ਦੇ ਉੱਤੇ ਬਕਾਇਦਾ ਪੋਲੀਟੀਕਲ ਸਟਰਗਲ ਹੋਈ, ਜਿਨੇ ਕਿ ਮੁਗਲ ਸਟਰਕਚਰ ਜਿਹੜਾ ਹੈ ਉਹਨੂੰ ਤਬਾਹ ਕੀਤਾ। ਮੁਗਲਾਂ ਦਾ ਜਿਹੜਾ ਬਣਾਇਆ ਸਟਰਕਚਰ ਸੀਗਾ ਓਪਰੈਸਿਵ, ਉਹਨੂੰ ਤਬਾਹ ਕੀਤਾ। ਹੁਣ ਉਹਦੇ ਥਾਂ ਤੇ ਉਹ ਕੀ ਬਣਾ ਸਕੇ ਨਾ ਜਾਂ ਕੀ ਨਾ ਬਣਾ ਸਕੇ, ਉਹਦੇ 'ਚ ਉਹਨਾਂ ਨੇ ਕਿਹੜੀ ਗਲਤੀਆਂ ਕੀਤੀਆਂ, ਕਿਉਂ ਕੀਤੀਆਂ, ਇਹ ਇੱਕ ਵੱਖਰੀ ਬਹਿਸ ਹੈ। ਪਰ ਇਹ ਹੈ ਕਿ ਸਦੀਆਂ ਦੇ ਜਿਹੜਾ ਤੋਂ ਬਣਦਾ ਹੋਇਆ ਜਿਹੜਾ ਇੱਕ ਜ਼ੁਲਮ ਦਾ ਨਿਜ਼ਾਮ ਹੈ ਉਹਨੂੰ ਥੱਲੜੇ ਤਬਕੇ ਦੇ ਲੋਕਾਂ ਦਾ, ਆਮ ਲੋਕਾਂ ਦਾ ਥੋੜੇ ਹੁੰਦਿਆਂ ਵੀ ਉਹਨੂੰ ਪੁੱਟ ਦੇਣਾ, ਲਾਂਭੇ ਲਾ ਦੇਣਾ, ਇਹ ਬਾਬਾ ਗੁਰੂ ਨਾਨਕ ਜੀ ਦੇ ਫਲਸਫੇ ਦੀ ਪੋਲੀਟੀਕਲ ਐਕਸਪ੍ਰੈਸ਼ਨ ਸੀ। ਇਹਦੇ ਡਾਇਨਾਮਿਕਸ ਕੀ ਸਨ, ਇਹ ਕਿਵੇਂ ਹੋਇਆ, ਇਹ ਵੱਖਰੀ ਬਹਿਸ ਹੈ, ਮੈਂ ਉਹਦੇ ਵਿੱਚ ਨਹੀਂ ਜਾ ਰਿਹਾ। ਲੇਕਿਨ ਮੈਂ ਜੋੜ ਹੀ ਰਿਹਾ ਕਿ ਬਾਬਾ ਗੁਰੂ ਨਾਨਕ ਜੀ ਬਾਅਦ ਜਿਹੜੇ ਨੇ ਉਹ ਸੂਝਵਾਨ ਨੇ, ਜਿਨ੍ਹਾਂ ਦੀ ਵਿਚਾਰਧਾਰਾ ਜਿਹੜੀ ਹੈ ਉਹਦੇ ਉੱਤੇ ਸਿਆਸੀ ਪੋਲੀਟੀਕਲ ਐਕਸ਼ਨ ਹੁੰਦਾ ਹੈ। ਕਿਉਂਕਿ ਬਾਬਾ ਗੁਰੂ ਨਾਨਕ ਜੀ ਸਿੱਧਾ ਪਹਿਲੇ ਤੋਂ ਹੀ ਸਿੱਧਾ ਪੋਲੀਟੀਕਲ ਦੁਨੀਆ ਦੇ ਵਿੱਚ ਜੋ ਹੋ ਰਿਹਾ ਉਹਦਾ ਨਖੇੜਾ ਵੀ ਕਰ ਰਹੇ ਨੇ।
ਜਿਵੇਂ ਅਸੀਂ ਬਾਬਰ ਬਾਣੀ ਵਿੱਚ ਵੇਖਾਂਗੇ। ਠੀਕ ਹੈ, ਵੈਸੇ ਤਾਂ ਉਹ ਥਾਂ ਤੇ ਹੈ, ਲੇਕਿਨ ਉਹ ਚੂੰਕਿ ਬਾਬਰ ਬਾਣੀ ਸੌਖੀ ਵੀ ਹੈ ਤੇ ਉਹ ਸਮਝ ਵੀ ਆਉਂਦੀ ਹੈ, ਤੇ ਇਸ ਲਈ ਅਸੀਂ ਉਹਦੇ ਵਿੱਚ ਉਹਨੂੰ ਦੇਖਾਂਗੇ। ਡਾਕਟਰ ਸਾਹਿਬ ਮੇਰਾ ਇੱਕ ਹੋਰ ਪੁਆਇੰਟ ਹੈ ਕਿ ਜਿਸ ਤਰ੍ਹਾਂ ਆਪਾਂ ਯੂਨੀਵਰਸਲ ਲਾਅ ਦੀ ਗੱਲ ਕਰ ਰਹੇ ਹਾਂ ਔਰ ਤੁਸੀਂ ਕਨੈਕਟ ਕੀਤਾ ਇਹਨੂੰ ਆਪਣੇ ਹੜੱਪਾ ਸਿਵਲਾਈਜੇਸ਼ਨ ਦੇ ਨਾਲ, ਔਰ ਫਿਰ ਬਾਅਦ ਚ ਮਰਦਾਨਾ ਉਹਦੇ ਵਿੱਚੋਂ ਆਪਾਂ ਕਨੈਕਟ ਕੀਤਾ ਉਧਰ ਗਾਉਣ ਕਰਕੇ, ਸਿੰਗਿੰਗ ਕਰਕੇ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮਰਦਾਨੇ ਨੇ, ਉਹਦੀ ਹੋਂਦ ਨੇ ਗੁਰੂ ਨਾਨਕ ਨੂੰ ਐਕਚੁਅਲੀ ਬਹੁਤ ਜ਼ਿਆਦਾ ਸਿਖਾਇਆ। Mardana was big part of the making of Guru Nanak's philosophy. Yes, true. ਨਹੀਂ, ਬਾਬਾ ਗੁਰੂ ਨਾਨਕ ਜੀ ਜਿਹੜੇ ਨੇ ਉਹ ਕੋਈ ਝੱਲੇ ਤੇ ਨਹੀਂ ਸੀ ਹੈਗੇ, ਤੇ ਉਹ ਕੋਈ ਮਤਲਬ ਉਹਨੂੰ ਉਹ ਤਾਂ ਹੋਰ ਵੀ ਕਈਆਂ ਬੰਦਿਆਂ ਨੂੰ ਨਾਲ ਲੈ ਕੇ ਚੱਲ ਸਕਦੇ ਸਨ, ਲੇਕਿਨ ਆਖਰ ਮਰਦਾਨਾ ਹੀ ਕਿਉਂ? ਜ਼ਾਹਰ ਕਰ ਲੈ ਕਿ ਮਰਦਾਨਾ ਕੋਲੋਂ ਦੇ ਨਾਲ ਉਹਦੇ ਨਾਲ ਜੁੜਤ ਨਾਲ ਉਹਨਾਂ ਨੂੰ ਕੁਝ ਅੰਦਰੋਂ ਸਮਝ ਆਉਂਦਾ ਸੀ ਤੇ ਉਹ ਉਹਦੇ ਨਾਲ ਜੁੜਦੇ ਸਨ ਨਾ। ਐਵੇਂ ਬੰਦਾ 24 ਘੰਟੇ ਕਿਸੇ ਨੂੰ ਆਪਣੇ ਨਾਲ ਰੱਖ ਲੈਂਦਾ, ਤੇ ਇਹ ਇੰਜ ਨਹੀਂ ਹੁੰਦਾ। ਇਹ ਤੇ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਅਸੀਂ 24 ਘੰਟੇ ਅਗਰ ਕਿਸੇ ਨੂੰ ਆਪਣੇ ਨਾਲ 24 ਘੰਟੇ ਤੇ ਮੀਆਂ ਬੀਵੀ ਇੱਕ ਦੂਜੇ ਨਾਲ ਨਹੀਂ ਜਾ ਸਕਦੇ, ਤੇ ਇੱਕ ਤੀਜੇ ਬੰਦੇ ਨੂੰ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਦਾਖਲ ਕਰ ਲੈਣਾ ਔਰ ਉਹਨੂੰ ਹਰ ਥਾਂ ਤੇ ਨਾਲ ਰੱਖਣਾ ਔਰ ਉਹਨੂੰ ਆਪਣੇ ਬਰਾਬਰ ਸਮਝਣਾ ਔਰ ਉਹਨੂੰ ਆਪਣਾ ਸੰਗੀ ਯਾਰ ਸਾਥੀ ਸਮਝ ਕੇ ਜ਼ਿੰਦਗੀ ਗੁਜ਼ਾਰਨੀ ਜਿਹੜੀ ਹੈ, ਉਹ ਐਵੇਂ ਤੇ ਨਹੀਂ ਹੁੰਦੀ ਨਾ। ਉਹ ਤੇ ਦੋਵੇਂ ਤਰ੍ਹਾਂ ਤੋਂ ਕੁਛ ਨਾ ਕੁਛ ਮਿਲ ਰਿਹਾ ਹੁੰਦਾ ਇੱਕ ਦੂਜੇ ਨੂੰ, ਤਾਂ ਹੀ। ਡਾਕਟਰ ਸਾਹਿਬ ਇੱਕ ਗੱਲ ਮੈਂ ਕਵਾਂ ਛੋਟੀ ਜੀ। ਜੀ ਕਈ ਇਹ ਵੀ ਕਲੇਮ ਕੀਤਾ ਜਾਂਦਾ ਕਿ ਭਾਈ ਮਰਦਾਨਾ ਬਾਬੇ ਤੋਂ 10 ਸਾਲ ਵੱਡਾ ਸੀਗਾ ਜੀ, ਤੇ ਇਸ ਕਰਕੇ ਪਹਿਲਾ ਗੁਰੂ ਬਾਬੇ ਨਾਨਕ ਦਾ ਮਰਦਾਨਾ ਹੀ ਸੀ। ਕਿ ਇਹ ਮਰਦਾਨੇ ਨੇ ਬਾਬੇ ਨੂੰ ਕਬੀਰ ਤੇ ਰਵਿਦਾਸ ਪੜ੍ਹਾਇਆ ਸੀ। ਠੀਕ, ਵਾਹ। ਹਾਂ, ਇਹ ਬਿਲਕੁਲ ਤੁਹਾਡੀ ਗੱਲ ਦੇ ਜਿਹੜੀ ਹੈ ਉਹ ਮੁਮਕਿਨ ਹੋ ਸਕਦੀ ਹੈ, ਕਿਉਂਕਿ ਵੈਸੇ ਵੀ ਜਿਹੜਾ ਸਦੀਆਂ ਤੋਂ ਰਾਗ ਦੀ ਸੂਰਤ ਦੇ ਵਿੱਚ ਜੋ ਆਈਡੀਓਲੋਜੀ ਆਪਣੇ ਆਪ ਨੂੰ ਜਾਰੀ ਰੱਖ ਰਹੀ ਸੀ, ਉਹ ਮਰਦਾਨੇ ਵਿੱਚ ਸੀਗੀ। ਠੀਕ ਹੈ ਜੀ, ਮੇਰਾ ਇਹ ਖਿਆਲ ਹੈ ਹੁਣ ਕਿ ਅਸੀਂ 10 ਮਿੰਟ ਦੀ ਬ੍ਰੇਕ ਕਰੀਏ ਜਾਂ 15 ਮਿੰਟ ਦੀ? ਐਜ਼ ਯੂ ਵਿਸ਼ ਜੀ, ਜਿੰਨੇ ਦੀ ਮਰਜ਼ੀ। ਡਾਕਟਰ ਸਾਹਿਬ 10 ਮਿੰਟ ਇੰਨਾ ਇੰਟਰਸਟਿੰਗ ਚੱਲਦਾ ਪਿਆ ਨਾ, ਤੇ ਫਿਰ 15 ਮਿੰਟ ਜ਼ੁਬੈਰ ਸਾਹਿਬ ਕੋਈ ਗੱਲ ਨਹੀਂ, 10 ਮਿੰਟ ਠੀਕ ਹੈ ਸਰ ਜੀ, 5 ਮਿੰਟ ਡਾਕਟਰ ਸਾਹਿਬ ਕੋਲ ਲੈ ਲਈਏ ਜਿਹੜਾ ਟਾਈਮ ਲੈ ਸਕਦੇ। ਅਰੇ ਸਾਡੇ ਵੀ ਮੰਨ ਲਿਆ ਕਰੋ। ਅੱਛਾ ਚਲੋ ਡਾਕਟਰ ਸਾਹਿਬ 15 ਮਿੰਟ ਦੀ, ਚਲੋ ਜੀ 10 ਵਜ ਕੇ ਤੇ 10 ਮਿੰਟ ਤੇ ਵਾਪਸ ਆ ਜਾਓ। ਚਲੋ ਠੀਕ ਹੈ, ਲੋ ਜੀ ਤੁਹਾਨੂੰ ਵੀਟੋ ਕਰ ਦਿੱਤਾ ਜ਼ੁਬੈਰ ਸਾਹਿਬ, ਡਾਕਟਰ ਸਾਹਿਬ ਨੇ। ਚਲੋ ਠੀਕ ਹੈ, ਓਕੇ। ਮੰਨ ਲਈ ਗੱਲ। ਕਿਆ ਬਾਤ ਹੈ, ਮੈਂ ਅੱਜ ਅੜ ਜਾਣਾ ਸੀ 10 ਮਿੰਟ ਤੇ, ਜ਼ੁਬੈਰ ਸਾਹਿਬ ਨੂੰ ਹਰਾਣਾ ਸੀ। ਨਹੀਂ ਉਹ ਚਲੋ ਠੀਕ ਚਲੋ ਹਾਂਜੀ, ਓਕੇ। रिकॉर्डिंग किथे है? रिकॉर्डिंग हो गई जी। ਅੱਛਾ ਜੀ ਡਾਕਟਰ ਸਾਹਿਬ, ਮੈਂ ਇੱਕ ਕੁਐਸਚਨ ਕਰਨਾ ਚਾਹੁੰਦੀ ਸਾਂ ਕਿ ਜਿਸ ਤਰ੍ਹਾਂ ਹੁਣ ਅਸੀਂ ਦੇਖਿਆ, ਤੁਸੀਂ ਜਿਹੜਾ ਅੱਜ ਦਾ ਸਾਨੂੰ ਸੈਸ਼ਨ ਦੇ ਰਹੇ ਹੋ, ਇਹਦੇ 'ਚ ਇੱਕ ਬੜਾ ਡਿਫਰੈਂਟ ਪਰਸਪੈਕਟਿਵ ਨਾਲ ਬਾਬਾ ਗੁਰੂ ਨਾਨਕ ਨੂੰ ਤੁਸੀਂ ਦੱਸਿਆ ਹੈ। ਅਸੀਂ ਉਹਨਾਂ ਨੂੰ ਜ਼ਿਆਦਾਤਰ ਮਤਲਬ ਉਹੀ ਪੀਰਾਂ ਵਗੈਰਾ ਦੇ ਉਸ ਅੰਗ 'ਚ ਦੇਖਦੇ ਰਹੇ ਹਾਂ ਜਾਂ ਜਿਸ ਤਰ੍ਹਾਂ ਪੜ੍ਹਦੇ ਵੀ ਰਹੇ ਹਾਂ, ਲੇਕਿਨ ਅਸੀਂ ਜੇ ਇਹ ਸਮਝੀਏ, ਤੁਸੀਂ ਜਿਹੜਾ ਪਹਿਲਾ ਜੁਮਲਾ ਕਿਹਾ ਸੀ ਕਿ ਜੋ ਜਿਸ ਤਰੀਕੇ ਨਾਲ ਜਿਹੜੀਆਂ ਰਿਚੁਅਲਸ ਦੇ ਉਹ ਖਿਲਾਫ ਸਨ, ਉਹ ਰਿਚੁਅਲਸ ਹੁਣ ਵੀ ਚੱਲ ਰਹੀਆਂ, ਤੇ ਜਿਹੜਾ ਕਿ ਬਾਬਾ ਜੀ ਦੇ ਚਾਨਣ ਜਾਂ ਉਹਨਾਂ ਦੀ ਟੀਚਿੰਗ ਤੋਂ ਅਗੇਂਸਟ ਆ,
ਉਹ ਤੁਸੀਂ ਕੁਝ ਸਾਨੂੰ ਦੱਸਣਾ ਚਾਹੋਗੇ ਕਿ ਕਿਹੜੀਆਂ ਮੋਟੀਆਂ ਗੱਲਾਂ ਜਿਹੜੀਆਂ ਕਿ ਇੱਕ ਤੇ ਤੁਸੀਂ ਦੱਸ ਦਿੱਤੀ, ਇਹ ਜਿਸ ਤਰ੍ਹਾਂ ਕਿ ਜੋਗੀ ਜਿਹੜੇ ਨੇ ਉਹ ਦੁਨੀਆ ਤੋਂ ਹਟ ਕੇ ਨਾ ਕਰਨ, ਜਿਹੜਾ ਪੋਲੀਟੀਕਲ ਇਨਫਲੂਐਂਸ ਉਦੋਂ ਬਾਬਰ ਬਾਨੀ ਚ ਜਿਹੜਾ ਜ਼ਿਕਰ ਕੀਤਾ ਕਿ ਉਹਦਾ ਸਲੇਵਰੀ ਦੇ ਖਿਲਾਫ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ। ਇਸ ਤੋਂ ਇਲਾਵਾ ਜਿਹੜਾ ਵੈ ਉਹ ਮੇਨ ਜਿਹੜੀਆਂ ਉਹਨਾਂ ਦੀਆਂ ਸੇਲੀਐਂਟ ਜਿਹੜੇ ਫੀਚਰਸ ਨੇ ਉਹਨਾਂ ਦੇ ਵਿਚਾਰਾਂ ਦੇ, ਉਹ ਤੁਸੀਂ ਸਾਨੂੰ ਦੱਸਣਾ ਪਸੰਦ ਕਰੋਗੇ ਜਾਂ ਉਹਦੇ ਚ ਮੋਟੇ ਦੱਸ ਦਿਓ ਤਾਂ ਕਿ ਸਾਡੇ ਵਰਗਾ ਜਿਹੜਾ ਨਵਾਂ ਬੰਦਾ ਹੈ ਉਹਨੂੰ ਪਤਾ ਚੱਲ ਸਕੇ। ਕੋਈ ਇਹ ਕਰਾਂਗੇ ਅਸੀਂ। ਇਹ ਜਸਪਾਲ ਜੀ, ਜਸਪਾਲ, ਹਾਂਜੀ ਇਹ ਤੁਸੀਂ ਜਦੋਂ ਅਗਲੀ ਕਲਾਸ ਦੇ ਸ਼ੁਰੂ ਦੇ ਵਿੱਚ ਤੁਸੀਂ ਇਹਨਾਂ ਦੇ ਸਵਾਲ ਦਾ ਜਵਾਬ ਦੇਣਾ, ਮੋਟੇ ਫੀਚਰਸ ਜਿਹੜੇ ਨੇ। ਠੀਕ ਹੈ। ਡਾਕਟਰ ਸਾਹਿਬ ਕਹਿਣਾ ਇੱਕ ਸਵਾਲ ਸੀ ਮੇਰਾ, ਸਵਾਲ ਨਹੀਂ ਹੈ, ਕਮੈਂਟ। ਸੋ ਯੂ ਥਿੰਕ ਕਿ ਵੀ ਜਿਹੜਾ ਮਰਦਾਨਾ ਸਨ ਹੀ ਵਾਸ ਇਨਸਟਰੂਮੈਂਟਲ ਕਿ ਜਿੱਦਾਂ ਗੁਰੂ ਨਾਨਕ ਨੇ ਲਿਖਿਆ, ਕਿਉਂਕਿ ਹਰ ਚੀਜ਼ ਜਿਹੜੀ ਸ਼ਾਇਰੀ ਹੁੰਦੀ ਹੈ ਉਹ ਗਾਈ ਨਹੀਂ ਜਾ ਸਕਦੀ ਰਾਗਾਂ ਦੇ ਵਿੱਚ, ਤੇ ਪਰ ਗੁਰੂ ਨਾਨਕ ਦੀ ਸਾਰੀ ਜਿਹੜੀ ਹੈਗੀ ਆ ਉਹਨਾਂ ਦੀ ਬਾਣੀ ਉਹ ਤੁਸੀਂ ਗਾ ਸਕਦੇ ਹੋ। ਵਾਸ ਦੈਟ ਇਨਫਲੂਐਂਸਡ ਬਾਈ ਮਰਦਾਨਾ ਯੂ ਥਿੰਕ? ਇਹ ਜਿਹੜੀ ਹੈ ਨਾ, ਅਸੀਂ ਇੰਜ ਦੋ ਬੰਦਿਆਂ ਨੂੰ ਮੈਂ ਵੱਖ ਕਰਕੇ ਨਹੀਂ ਵੇਖਦਾ ਜੀ। ਦੋਨਾਂ ਬੰਦਿਆਂ ਦੇ ਵਿੱਚ ਹੀ ਕੋਈ ਗੱਲ ਹੁੰਦੀ ਆ ਆਪਣੇ ਅੰਦਰ, ਸਹੀ, ਜਿਹੜੀ ਕਿ ਮਿਲ ਕੇ ਉਹਦਾ ਇੱਕ ਨਤੀਜਾ ਨਿਕਲਦਾ। ਜੀਓ। ਜਦੋਂ ਅਸੀਂ ਕਹਿੰਦੇ ਆ ਨਾ ਬਾਬੇ ਮਰਦਾਨੇ ਨੇ ਗੁਰੂ ਨਾਨਕ ਨੂੰ ਅਫੈਕਟ ਕੀਤਾ, ਤੇ ਫਿਰ ਮੈਂ ਉੱਥੇ ਪੁੱਛਾਂਗਾ ਬਾਬੇ ਮਰਦਾਨੇ ਨੇ ਹੋਰ ਕਿਸੇ ਨੂੰ ਕਿਉਂ ਨਹੀਂ ਇਫੈਕਟ ਕਰ ਲਿਆ? ਰਾਈਟ, ਸਹੀ ਹੈ ਜੀ। ਗੁਰੂ ਨਾਨਕ ਨੇ ਕਿਉਂ ਕੀਤਾ? ਜੀ। ਇਹਦਾ ਮਤਲਬ ਹੈ ਕਿ ਗੁਰੂ ਨਾਨਕ ਜੀ ਦੇ ਅੰਦਰ ਉਹ ਸਾਰਾ ਕੁਝ ਮੌਜੂਦ ਸੀ ਜਿਹੜਾ ਮਰਦਾਨੇ ਦੇ ਹਵਾਲੇ ਦੇ ਨਾਲ ਉਗੜ ਕੇ ਸਾਹਮਣੇ ਆਉਂਦਾ ਹੈ। ਸੋ ਸਪਾਰਕ ਸੀਗਾ ਆਬਵੀਅਸਲੀ ਮਰਦਾਨੇ ਵਿੱਚ ਬਾਬਾ ਉਗੜ ਕੇ ਆਉਂਦਾ ਹੈ ਜੀ। ਓਕੇ, ਹਾਂਜੀ ਹਾਂਜੀ। ਇਸ ਵਾਸਤੇ ਇਹਨਾਂ ਨੂੰ ਵੱਖਰੀਆਂ ਟਕਰਾਵੀਆਂ ਐਂਟੀਟੀਜ਼ ਬਣਾ ਕੇ ਤੇ ਨਾ ਸਮਝੋ, ਬਲਕਿ ਇਹ ਸਮਝੋ ਕਿ ਦੋ ਜਾਂ ਇਨਸਾਨ ਜਿਹੜੇ ਨੇ ਉਹ ਜਦੋਂ ਮਿਲਦੇ ਨੇ ਤੇ ਉਹਨਾਂ ਦੀ ਮਿਲਣੀ ਦੇ ਵਿੱਚ ਇੱਕ ਤੀਸਰੀ ਚੀਜ਼ ਇਵਾਲਵ ਹੋ ਜਾਂਦੀ ਹੈ ਜਿਹੜੀ ਦੋਵਾਂ ਦੀ ਸਾਂਝੀ ਹੁੰਦੀ ਹੈ। ਉਹਨੂੰ ਇਹ ਕਹਿਣਾ ਕਿ ਇਹ ਇਹਦੀ ਸੀ ਤੇ ਇਹ ਇਹਦੀ ਸੀ, ਇੰਜ ਨਹੀਂ ਸੋਚਣਾ ਚਾਹੀਦਾ। ਕੰਪਲੀਮੈਂਟਰੀ ਸਨ, ਇਨਹੈਂਸ ਕਰਦੇ ਸੀ ਇੱਕ ਦੂਜੇ ਨੂੰ। ਬਿਲਕੁਲ, ਮਤਲਬ ਇਹ ਹੈ ਕਿ ਜਿਵੇਂ ਸਾਨੂੰ ਸਿਖਾਇਆ ਗਿਆ ਨਾ ਕਿ ਜੀ ਹਰ ਇੱਕ ਬੰਦੇ ਨੂੰ ਤਜਜ਼ੀਬ ਉਹਦਾ ਐਨਾਲਿਸਿਸ ਕਰੋ ਤੇ ਪਹਿਲੇ ਇਹ ਦੱਸੋ ਜੀ ਉਹ ਤੇ ਅਸਰ ਕਿਹਦਾ ਸੀ ਜਾਂ ਇਹ ਹੈ ਕਿ ਕਿਹਦਾ ਕਿਤੇ ਬਹੁਤਾ ਅਸਰ ਸੀ। ਯਾਰ ਇਹ ਜਿਹੜੀ ਇਹਦੀ ਵਜ੍ਹਾ ਪਤਾ ਕੀ ਹੈਗੀ ਹੈ? ਇਹਦੀ ਵਜ੍ਹਾ ਇਹ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਜਿਹੜੀ ਮੁਕਾਬਲੇਬਾਜ਼ੀ ਸਿੱਖੀ ਹੈ ਨਾ ਇੱਕ ਦੂਜੇ ਨਾਲ ਕਰਨੀ, ਉਹਦੇ ਵਿੱਚ ਅਸੀਂ ਬੰਦਿਆਂ ਨੂੰ ਉੱਚੇ ਥੱਲੇ ਕਰਨੇ ਆ। ਤੇ ਫਿਰ ਅਸੀਂ ਜਦੋਂ ਇਹਨਾਂ ਸੂਝਵਾਨਾਂ ਨੂੰ ਵੇਖ ਰਹੇ ਹੁੰਦੇ ਆ ਤੇ ਅਸੀਂ ਉਹੀ ਆਪਣਾ ਫਾਰਮੂਲਾ ਇਸਤੇਮਾਲ ਕਰਨੇ ਆ ਕਿ ਉਹਨਾਂ ਵਿੱਚ ਉੱਚਾ ਕਿਹੜਾ ਸੀ ਤੇ ਨੀਵਾਂ ਕਿਹੜਾ ਸੀ। ਇਹ ਜਿਹੜੀ ਮੈਜ਼ਰ ਕਰਨ ਦਾ ਤਰੀਕਾ ਹੀ ਗਲਤ ਹੈ। ਇਸ ਤਰੀਕੇ ਨੂੰ ਬਸ ਛੱਡੋ, ਇਹਨੂੰ ਅਨਲਰਨ ਕਰੋ। ਲੇਕਿਨ ਮਨਸੂਰ ਸਾਹਿਬ ਇੱਕ ਗੱਲ ਤੇ ਹੋ ਸਕਦੀ ਹੈ ਨਾ ਕਿ ਬਾਬਾ ਜੀ ਨੇ ਇੱਕ ਤਰਜ਼ ਬਣਾਈ, ਬਾਬੇ ਨਾਨਕ ਨੇ, ਤੇ ਮਰਦਾਨੇ ਨੇ ਕਿਹਾ ਇੰਜ ਨਹੀਂ ਇੰਜ ਕਰ ਲੈਂਦੇ। I don't think so. ਨਹੀਂ, ਤੁਸੀਂ ਸਹੀ ਕਹਿ ਰਹੇ ਹੋ। ਆਪਣਾ ਇਹ ਜਿਹੜਾ ਹੈ ਇਹ ਹੋ ਸਕਦਾ ਹੈ, ਕਿਉਂ ਨਹੀਂ ਹੋ ਸਕਦਾ? ਇਹ ਹੋ ਸਕਦਾ ਹੈ, ਲੇਕਿਨ ਇਹ ਹੈ ਕਿ ਉਹ ਤੇ ਤੁਸੀਂ ਇਹ ਸਮਝ ਲਓ ਨਾ ਕਿ ਦੋ ਰੂਹਾਂ ਦੀ ਮਿਲਣ ਦੇ ਨਾਲ ਇੱਕ ਚੀਜ਼ ਬਣ ਰਹੀ ਹੈ। ਤੇ ਉਹਦੇ ਵਿੱਚ ਇਹ ਕਹਿਣਾ ਕਿੰਨੇ ਕੀ ਕਿਹਾ ਸੀ, ਕਿੰਨੇ ਕੀ ਨਹੀਂ ਸੀ ਕਿਹਾ, ਉਹ ਮਤਲਬ ਕੁਝ ਆਪਣਾ ਹੋਰ ਤਰ੍ਹਾਂ ਦੀ ਗੱਲ ਹੁੰਦੀ ਹੈ। ਮਤਲਬ ਇਹ ਹੈ ਕਿ ਮਿਸਾਲ ਤੌਰ ਦੇ ਉੱਤੇ ਮੈਂ ਤੁਹਾਨੂੰ ਇਹਦੀ ਅਮਲੀ ਮਿਸਾਲ ਦੱਸਣਾ ਕਿ ਬਈ ਉਹ ਆਪਣਾ ਜਿਹੜੀਆਂ ਸ਼ਾਹ ਹੁਸੈਨ ਦੀਆਂ ਤਰਜ਼ਾਂ ਨੇ,
ਸੰਗਤ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਨੇ ਉਹ ਆਪਣਾ ਨਜਮ ਹੁਸੈਨ ਸਈਦ ਹੋਰਾਂ ਨੇ ਬਣਾਈਆਂ ਨੇ। ਹੋਰ ਜਿਹੜੇ ਦਾਅਵੇ ਕਰਦੇ ਨੇ ਨਾ ਸਾਰੇ ਝੂਠੇ ਨੇ। ਉਹ ਸਾਰੀਆਂ ਤਰਜ਼ਾਂ ਨਜਮ ਹੁਸੈਨ ਸਈਦ ਦੀਆਂ ਬਣਾਈਆਂ ਹੋਈਆਂ ਨੇ। ਠੀਕ ਹੈ, ਉਹ ਤਰਜ਼ ਬਣਾਉਂਦੇ ਸਨ ਤੇ ਪਹਿਲੇ ਤਾਰ ਯਸੂਫ ਕੱਢਦਾ ਸੀ ਬਾਜੇ ਤੇ, ਫਿਰ ਮੈਂ ਕੱਢਦਾ ਸਾਂ ਬਾਜੇ ਤੇ ਉਹ ਫਿਰ ਸੰਗਤ ਦੇ ਵਿੱਚ ਸ਼ੇਅਰ ਹੁੰਦੀਆਂ ਸਨ। ਠੀਕ ਹੈ, ਇਹ ਮੈਂ ਬੈਕਗਰਾਉਂਡ ਦੱਸ ਦਿੰਦਾ। ਲੇਕਿਨ ਉਹ ਇੱਕ ਦਿਨ ਕਾਫੀ ਪੜ੍ਹਨੀ ਸੀਗੀ ਤੇ ਮੈਂ ਵਾਜੇ ਤੇ ਬੈਠਾ ਹੋਇਆ ਆਪੂ ਹੀ ਉਹਦੀ ਤਰਜ਼ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਆਪਣਾ ਉਹਨਾਂ ਦਿਨਾਂ ਦੇ ਵਿੱਚ ਮੇਰੇ ਤੇ ਜਿਹੜਾ ਸੀ ਨਾ ਉਹ ਇੱਕ ਰਾਗ ਸਵਾਰ ਸੀਗਾ ਤੇ ਉਹ ਰਾਗ ਦੇ ਵਿੱਚ ਮੈਂ ਫਸਿਆ ਸਾਂ ਦਿਨ ਰਾਤ। ਤੇ ਉਹਦੇ ਵਿੱਚ ਹੀ ਆਪਣਾ ਪੂਰੀ ਦੇ ਵਿੱਚ ਹੀ ਉਹ ਮੈਂ ਉਤਰ ਤੇ ਨਿਕਲ ਗਈ ਮੇਰੇ ਕੋਲੋਂ। ਲਿਖੀ ਲੋਹ ਕਲਮ ਦੀ ਕਾਦਰ ਨੇ ਮਾਏ ਮੋੜ ਜੋ ਸਖਣੀ ਹੈ ਮੋੜ। ਤੇ ਸ਼ਾਹ ਜੀ ਤੇ ਮਾਸਟਰ ਜੀ ਬੈਠੇ ਸਨ, ਉਹਨਾਂ ਨੇ ਕਿਹਾ ਯਾਰ ਬਹੁਤ ਅੱਛੀ ਤਰਜ਼ ਹੈ, ਇਹਨੂੰ ਹੀ ਅੱਜ ਗਾ ਲਓ। ਤੇ ਮਤਲਬ ਇਹ ਹੈ ਮੇਰੇ ਕਹਿਣ ਦਾ ਹੈ ਕਿ ਉਹਦੇ ਵਿੱਚ ਕਿੱਥੋਂ ਬਾਬਾ ਨਾਨਕ ਆ ਜਾਂਦਾ ਹੋਏਗਾ, ਕਿੱਥੋਂ ਮਰਦਾਨਾ ਆ ਜਾਂਦਾ ਹੋਏਗਾ, ਇਹਨੂੰ ਨਖੇੜਨ ਦੀ ਕੀ ਲੋੜ ਹੈਗੀ। ਅੱਛਾ, ਮੇਰਾ ਖਿਆਲ ਹੁਣ ਅਸੀਂ ਜਿਹੜੀ ਹੈ ਨਾ ਹੁਣ ਟੈਕਸਟ ਸ਼ੁਰੂ ਕਰਨੇ ਆ। ਜਿਹੜੀ ਅਸੀਂ ਗੱਲ ਕੀਤੀ ਹੈ ਪਹਿਲੇ ਹਿੱਸੇ ਦੇ ਵਿੱਚ ਯੂਨੀਵਰਸਲ ਲਾ ਦੀ ਸੰਸਾਰੀ ਵਿਚਾਰਧਾਰਾ ਦੀ, ਅਸੀਂ ਉੱਥੋਂ ਸ਼ੁਰੂ ਕਰਨੇ ਹੈ ਬਾਬੇ ਗੁਰੂ ਨਾਨਕ ਜੀ ਦਾ ਕਲਾਮ। ਇਹ ਜਿਹੜਾ ਕਲਾਮ ਹੈ ਇਹ ਸਿਲੈਕਸ਼ਨ ਇਹਦੀ ਜਿਹੜੀ ਹੈ ਇਹ ਜਸਪਾਲ ਹੋਰਾਂ ਨੇ ਕੀਤੀ ਹੈ ਔਰ ਅਬਾਸ ਸਦੀਕੀ ਹੋਰਾਂ ਨੇ ਜਿਹੜਾ ਹੈ ਇਹਨੂੰ ਲਿਖਾ ਕੀਤਾ ਹੈ ਸ਼ਾਹਮੁਖੀ ਦੇ ਵਿੱਚ। ਤੇ ਆਪਣਾ ਉਹਨਾਂ ਨੇ ਮੈਨੂੰ ਉਹਦੀ ਓਰੀਜਨਲ ਫਾਈਲ ਭੇਜੀ ਸੀ ਅਬਾਸ ਹੋਰਾਂ ਨੇ, ਤੇ ਮੈਂ ਉਹਦੇ ਵਿੱਚੋਂ ਕੱਟ ਪੀਸ ਕੀਤਾ ਹੈ। ਮਤਲਬ ਮੇਰੀ ਇਹ ਮੈਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਕੰਮ ਉਹਨਾਂ ਦੀ ਜ਼ਿੰਮੇਵਾਰੀ ਲਾਉਣਾ ਚਾਹੁੰਦਾ ਹੈ। ਅੱਛਾ, ਇਹ ਜੀ ਪਹਿਲਾ ਮਿਸਰਾ। ਕੁਦਰਤ ਪਾਤਾਲੀ ਆਕਾਸੀ ਕੁਦਰਤ। ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ। ਪਾਤਾਲ ਦਾ ਮਤਲਬ ਹੁੰਦਾ ਹੈ ਬਾਟਮ, ਸਭ ਤੋਂ ਥੱਲੇ, ਤੇ ਆਕਾਸੀ ਦਾ ਮਤਲਬ ਹੈ ਸਭ ਤੋਂ ਉੱਤੇ, ਅਸਮਾਨ। ਸਾਰੇ ਇੱਕ ਮਿਊਟ ਕਰ ਲੈਣ ਤੇ ਜਿਹੜੀ ਇੰਟਰਫੇਰੈਂਸ ਜ਼ਰਾ ਘਟ ਜਾਏਗੀ। ਸਭ ਮਿਊਟ ਕਰ ਲੈਣਾ। ਤੇ ਡਾਕਟਰ ਸਾਹਿਬ ਇਹ ਟੈਕਸਟ ਕਿੱਥੋਂ ਮਿਲੇਗੀ, ਇਹ ਵੀ ਤੁਸੀਂ ਸ਼ੇਅਰ ਕਰੋਗੇ ਸਾਡੇ ਨਾਲ? ਹਾਂ ਜੀ, ਮੈਂ ਕਰ ਦਿਆਂ। ਅੱਛਾ ਜੀ, ਕੁਦਰਤ ਵੈਸੇ ਤਾਂ ਤੁਹਾਨੂੰ ਉਹ ਕਿਤਾਬ ਲੈ ਲੈਣੀ ਚਾਹੀਦੀ ਹੈ ਆਪਣਾ ਜਸਪਾਲ ਹੋਰਾਂ ਦੀ। ਅੱਛਾ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ। ਨਾਲ ਇਹਨਾਂ ਨੇ ਉਹਦਾ ਰੈਫਰੈਂਸ ਵੀ ਦਿੱਤਾ ਹੈ ਪੰਨਾ 564 ਸਤਰ 5। ਕੁਦਰਤ ਪਾਤਾਲੀ ਯਾਨੀ ਬਾਟਮ, ਜਿਹੜੀ ਬਾਟਮ ਮੋਸਟ ਹੈ ਉਹ ਵੀ ਨੇਚਰ ਹੈ। ਕੁਦਰਤ ਦਾ ਮਤਲਬ ਹੈ ਨੇਚਰ, ਉਹ ਵੀ ਨੇਚਰ ਹੈ। ਤੇ ਸਭ ਤੋਂ ਉੱਤੇ ਜਿਹੜੀ ਆ ਆਕਾਸ਼, ਜਿਹੜਾ ਅਸਮਾਨ ਹੈ, ਉਹ ਵੀ ਨੇਚਰ ਹੈ। ਕੁਦਰਤ ਸਰਬ ਆਕਾਰ। ਨੇਚਰ ਹੀ ਸਰਬ ਦਾ ਮਤਲਬ ਹੈ ਸਭ ਕੁਝ। ਆਕਾਰ ਦਾ ਮਤਲਬ ਹੈ ਕਿਸੇ ਚੀਜ਼ ਦਾ ਬਣਨਾ ਜਾਂ ਕ੍ਰੀਏਟ ਹੋਣਾ। ਤੇ ਜਿਹੜੀ ਕੁਦਰਤ ਹੈ ਉਹੀ ਸਭ ਕੁਝ ਤਖਲੀਕ ਹੈ। ਕ੍ਰੀਏਸ਼ਨ, ਸਰਜਣਾ ਸਾਰੀ ਜਿਹੜੀ ਹੈ ਉਹ ਕੁਦਰਤ ਦੀ ਹੈ। ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਕੁਦਰਤ ਹੈ, ਕੁਦਰਤ ਨੂੰ ਉਹਨਾਂ ਨੇ ਬਿਲਕੁਲ ਇੱਕ ਵੱਖ ਕੁਦਰਤ ਨੂੰ ਉਹਨਾਂ ਨੇ ਪਹਿਲ ਦਿੱਤੀ ਹੈ। ਇਹਦੇ ਵਿੱਚ ਇਹ ਨਹੀਂ ਕਿਹਾ ਕਿਹੜੀ ਦੇਵਤਾ ਤੇ ਕਿਹੜੇ ਦੀ ਕੀ ਹਸੀਅਤ ਹੈਗੀ ਹੈ। ਉਹਨਾਂ ਨੇ ਕੁਦਰਤ ਨੂੰ ਮੁੱਢ ਬਣਾਇਆ, ਨੇਚਰ ਨੂੰ ਮੁੱਢ ਬਣਾਇਆ। ਜਿਹੜੀ ਅਸੀਂ ਪਹਿਲੇ ਕਹਿ ਰਹੇ ਸਾਂ ਕਿ ਪੂਰੀ ਨੇਚਰ ਦੇ ਵਿੱਚ ਇੱਕ ਜਿਹੜਾ ਯੂਨੀਵਰਸਲ ਲਾ ਹੈ, ਇਹ ਉਹਦੀ
डिस्कवरी है। कुदरत पाताली आकाशी, कुदरत सर्व आकार। सब तो थल्ले कुदरत है, सब तो उत्ते भी कुदरत है, ते सारी जिहड़ी क्रिएशन है वो कुदरत दी ही हो रही है। ते कुदरत जिहड़ी है वो तुसी जानदे हो कि कुदरत मटीरियल है, कुदरत को मेटाफिजिकल कॉन्सेप्ट नहीं हैगा। कुदरत फिजिकल कॉन्सेप्ट है, जिहड़ी सारे आल दुआले पूरी जिहड़ा संसार है जिहदे विच सब चीज़ां शामिल ने, उन्हां दे विच जो है वो कानून उन्होंने कुदरत असीं कहने हैं, उन्हां दे विच जिहड़ी कॉमन चीज़ है। अगला जी, कुदरत वेद पुराण किताबा, कुदरत सर्ब विचार। कुदरत जिहड़ी है वो वेद ने, देखो ना जिहड़े वेद ने, जिहड़े हिंदू वेद ने, जिवें ऋग्वेद है ते दूजे वेद ने, वो ते ये समझ जाते ने ना कि जिवें उन्हां दे विच मुख्तलिफ जिहड़े देवता ने उन्हां दा जिक्र हुंदा है वेदां दे विच। मिसाल दे तौर ते अग्नि दा हुंदा है, ਉਹਦੇ ਵਿੱਚ ਹੋਰ हर देवता का जिक्र ਹੁੰਦਾ है। पर बाबा जी ये कह रहे ने कि वेद जिहड़ी है, जिहड़ी पढ़ाउण वाली है, तुहानूं सिखाउण वाली है, वो कुदरत है, वो कोई देवता नहीं हैगा। कुदरत वेद प्राण भी जिहड़ियां ने वो हिंदू स्क्रिप्ट्स जिहड़ियां ने वो ने। कुदरत जिहड़ी है वो खुद वेद है, वो खुद प्राण है। किताबां यानी जिहड़ियां साडियां जिहड़ियां अपना मजहबी किताबां ने, वो समझ लो तुसीं, वो सारियां बेसिकली कुदरत ने। कुदरत सर्व विचार, ते कुदरत जिहड़ी है, सर्व दा मतलब फिर हो गया सब कुछ, ते विचार दा मतलब है थिंकिंग, विचारधारा। ते कुदरत ही जिहड़ी है वो विचारधारा है, आप ही एक विचारधारा है। मतलब ये है कि तुसी उन्होंने एज एलियन पर्सन बाहरों खलो के नहीं तुसी पढ़ सकते हो। देखो ना, जो तुसी वेद नूं पढ़दे हो, पुराण नूं पढ़दे हो, किताब पढ़दे हो, ते तुसी एक गैर बंदे हो ਜਿਹੜੇ ਕਿ ਉਹਨਾਂ ਲਫ਼ਜ਼ਾਂ ਨੂੰ ਪੜ੍ਹ ਕੇ ਤੇ ਹਸਤੀਆਂ ਦੀ ਕਰ ਰਹੇ ਹੋ ਪਛਾਣ। ਪਰ ਇੱਥੇ ਬਾਬਾ ਜੀ ਕਹਿ ਰਹੇ ਨੇ ਕਿ ਇਹ ਜਿਹੜਾ ਸਾਰਾ ਕੁਝ ਹੈ ਇਹ ਐਕਚੁਅਲੀ ਇਹ ਕੁਦਰਤ ਦੇ ਅੰਦਰ ਹੈ ਔਰ ਕੁਦਰਤ ਨੂੰ ਹੀ ਇਹਦਾ ਸਮਝਣਾ ਚਾਹੀਦਾ ਹੈ। ਅੱਛਾ ਜੀ, ਅੱਗੇ ਚਲੋ ਜੀ। ਕੁਦਰਤ खाना पीना पहनना, कुदरत सर्ब प्यार। कुदरत जिहड़ी है उहो ही बंदे दा खाना पीना है, उहो ही पहनना है, ते कुदरत ही सब दे अंदर दा प्यार है, जिहड़ा सब दे अंदर जुड़त है। जुड़त जिहड़ी है हर शय दे अंदर, वो भी कुदरत ही है। कुदरत जाति जैनसी रंगी, कुदरत जी जहान। जिहड़ी कुदरत है वो ही जात है, यानी तुहाडी पछाण है। जैनस अपना ये जसपाल जैनसी का की मतलब है? जेंसी मतलब एंटिटी। एंटिटी, अच्छा जिनसी जिहड़े जिवें जिनस हुंदी है, ਇਹਦੀ ਕੀ ਜਿੰਸ ਹੈ ਨਾ? ਜੈਨ ਤੇ ਨਹੀਂ ਹੈ ਜਿਹੜਾ ਬੀਇੰਗ ਹੁੰਦਾ ਹੈ, ਬੀਇੰਗ। ਨਹੀਂ ਸਹੀ ਹੈ। ਜਿੰਸੀ ਜਿਹੜਾ ਹੈਗਾ ਨਾ ਇਹ ਹੈ ਕਿ ਹਾਂ ਉਹ ਬੀਇੰਗ ਵੀ ਹੋ ਸਕਦਾ ਹੈ ਤੇ ਐਂਟੀਟੀ ਤੇ ਬੀਇੰਗ ਉਹੀ ਹੋ ਗਿਆ ਨਾ। ਉਹ ਜਨ, ਉਹ ਲਫ਼ਜ਼ ਹੈਗਾ ਜਨ। ਹਾਂਜੀ। ਤੇ ਰੰਗੀ ਕੁਦਰਤ ਜੀ ਜਹਾਨ,
ਤੇ ਕੁਦਰਤ ਜਿਹੜਾ ਹੈ ਉਹ ਜੀਵ ਹੀ ਹੈ, ਤੁਹਾਡਾ ਆਪਣਾ ਮਨ ਵੀ ਹੈ ਤੇ ਉਹ ਹੀ ਜਹਾਨ ਵੀ ਹੈ। ਯਾਨੀ ਮਤਲਬ ਤੁਹਾਡੇ ਮਨ ਦੇ ਅੰਦਰ ਹੀ ਪੂਰਾ ਜਹਾਨ ਹੈ ਕੁਦਰਤ ਦੇ ਅਸੂਲ ਦੇ ਮੁਤਾਬਕ, ਜਿਹੜਾ ਕਿ ਤੰਤਰਵਾਦ ਦਾ ਮੁੱਢਲਾ ਅਸੂਲ ਹੈ। ਕੁਦਰਤ ਨੇਕਿਆ, ਕੁਦਰਤ ਵਧਿਆ, ਕੁਦਰਤ ਮਾਣ ਅਭਿਮਾਨ, ਕੁਦਰਤ ਹੀ ਨੇਕੀ ਹੈ, ਗੁੱਡਨੈਸ ਹੈ, ਤੇ ਕੁਦਰਤ ਹੀ ਈਵਲ ਹੈ। ਜਿਹੜਾ ਈਵਲ ਔਰ ਗੁੱਡਨੈਸ ਦਾ ਜਿਹੜਾ ਫਰਕ ਹੈ ਇਹ ਤਾਂ ਤੁਸੀਂ ਕਰਦੇ ਹੋ, ਲੇਕਿਨ ਕੁਦਰਤ ਦੇ ਵਿੱਚ ਇਹ ਦੋ ਸ਼ੈਵਾਂ ਨਹੀਂ ਹੈਗੀਆਂ, ਇਹ ਇੱਕ ਹੀ ਅਮਲ ਦਾ ਹਿੱਸਾ ਨੇ। ਕੁਦਰਤ ਮਾਣ ਅਭਿਮਾਨ, ਕੁਦਰਤ ਹੀ ਤੁਹਾਡਾ ਮਾਣ ਹੈ, ਜਿਹੜੀ ਤੁਹਾਡਾ ਕੀ ਕਹਿਣਾ ਚਾਹੀਦਾ, ਮਾਣ ਜਿਹਨੂੰ ਕਹਿੰਦੇ ਆ ਅਸੀਂ, ਤੁਹਾਡਾ ਆਪਣੇ ਆਪ ਦੇ ਉੱਤੇ ਯਕੀਨ ਜਿਹੜਾ ਹੈ ਉਹ ਹੈ। ਅਭਿਮਾਨ ਹੈ, ਯਾਨੀ ਕੁਦਰਤ ਹੀ ਉਹਦੇ ਉਲਟ ਹੈ, ਮਾਣ ਦਾ ਉਲਟ ਹੈ, ਜਿਹਦਾ ਕੋਈ ਮਾਣ ਨਹੀਂ ਹੈਗਾ। ਮਤਲਬ ਇਸ ਕੇਸ ਦੀ ਲਫ਼ਜ਼ ਇਸਤੇਮਾਲ ਕੀਤਾ ਜਾ ਸਕਦਾ ਹੈ, ਮਾਣ ਅਭਿਮਾਨ। हाँ जी, बेबसाई अपने कर सकता है जी, बेबसाई बेवसाई जी नहीं, Pride. pride नहीं। अच्छा, ਇਹਦੇ ਵਿੱਚੋਂ ਤੁਸੀਂ ਦੇਖੋ ਕਿ ਬਾਬਾ ਗੁਰੂ ਨਾਨਕ ਜਿਹੜੇ ਆਪੋਜ਼ਿਟਸ ਨੇ ਕੁਦਰਤ ਨੂੰ ਸਮਝਣ ਲਈ ਉਹਦੇ ਆਪੋਜ਼ਿਟਸ ਨੂੰ ਆਇਡੈਂਟੀਫਾਈ ਕਰ ਰਹੇ ਨੇ, ਕਿਉਂਕਿ ਜਿਹੜਾ ਇੱਕ ਸਵਾਲ ਹੈ ਕਿ ਜਿਹੜੀ ਕੁਦਰਤ ਹੈ, ਨੇਚਰ ਹੈ, ਉਹਦੇ ਵਿੱਚ ਹਰਕਤ ਕਿਵੇਂ ਹੁੰਦੀ ਹੈ, ਉਹਦੇ ਵਿੱਚ ਮੂਵਮੈਂਟ ਕਿਵੇਂ ਹੁੰਦੀ ਹੈ, ਇਹ ਬਹੁਤ ਮੁੱਢਲਾ ਸਵਾਲ ਹੈ। ਕਿ ਠੀਕ ਹੈ ਇੱਕ ਯੂਨੀਵਰਸਲ ਲਾ ਤੇ ਹੈਗਾ ਹੈ, ਲੇਕਿਨ ਯੂਨੀਵਰਸਲ ਲਾ ਜਿਹੜਾ ਹੈਗਾ ਹੈ ਉਹ ਆਪਰੇਟ ਕਿਵੇਂ ਕਰਦਾ ਹੈ, ਉਹ ਅੱਗੇ ਕਿਵੇਂ ਵੱਧਦਾ ਹੈ, ਉਹ ਤਬਦੀਲੀ ਕਿਵੇਂ ਕਰਦਾ ਹੈ। ਇੱਥੇ ਬਾਬਾ ਗੁਰੂ ਨਾਨਕ, ਜਿਹਨੂੰ ਬਾਅਦ ਦੇ ਵਿੱਚ ਵੈਸਟਰਨ ਫਿਲਾਸਫੀ ਦੇ ਵਿੱਚ ਕਿਹਾ ਗਿਆ, ਇੱਥੇ ਬਾਬਾ ਗੁਰੂ ਨਾਨਕ ਜੀ ਉਸ ਡਾਇਲੈਕਟ੍ਰਿਕਸ ਵੱਲ ਤੁਹਾਡਾ ਧਿਆਨ ਦਵਾ ਰਹੇ ਨੇ ਕਿ ਜਿਹੜੀ ਕੁਦਰਤ ਹੈ ਉਹ ਨੇਕੀ ਤੇ ਬਦੀ ਦੋ ਡਾਇਲੈਕਟ੍ਰਿਕਸ ਵੀ ਇਹ ਹੈ ਨਾ ਕਿ ਜਿਹੜੀ ਇੱਕ ਐਂਟੀਟੀ ਹੈ ਉਹ ਦੋ ਆਪੋਜ਼ਿਟਸ ਦਾ ਮਜਮੂਆ ਹੈ, ਔਰ ਉਹ ਜਿਹੜੀ ਦੋਨੋਂ ਆਪੋਜ਼ਿਟਸ ਨੇ ਉਹਨਾਂ ਦੇ ਟਕਰਾਅ ਦੇ ਨਾਲ ਹਰਕਤ ਪੈਦਾ ਹੁੰਦੀ ਹੈ, ਮੂਵਮੈਂਟ ਪੈਦਾ ਹੁੰਦੀ ਹੈ। ਤੇ ਇੱਥੇ ਬਾਬਾ ਗੁਰੂ ਨਾਨਕ ਉਸ ਬਹੁਤ ਫੰਡਾਮੈਂਟਲ ਲਾ ਨੂੰ, ਜਿਹੜਾ ਕਿ ਬਹੁਤ ਬਾਅਦ ਦੇ ਵਿੱਚ ਵੈਸਟਰਨ ਫਿਲਾਸਫੀ ਦੇ ਵਿੱਚ ਜਿਹੜਾ ਵਰਤਿਆ ਜਾਂਦਾ ਹੈ ਹੇਗਲ ਤੋਂ, ਕੁਦਰਤ ਨੇਕੀ, ਕੁਦਰਤ ਵਧੀਆ, ਕੁਦਰਤ ਮਾਣ ਅਭਿਮਾਨ, ਕੁਦਰਤ ਜਿਹੜੀ ਹੈ ਉਹ ਆਪਣੇ ਅੰਦਰ ਆਪੋਜ਼ਿਟਸ ਦੇ ਨਾਲ ਬਣੀ ਹੈ, ਔਰ ਉਹ ਆਪੋਜ਼ਿਟਸ ਜਿਹੜੇ ਨੇ ਉਹ ਇੱਕ ਦੂਜੇ ਨੂੰ ਦੇ ਨਾਲ ਅਮਲ ਕਰਕੇ ਤੇ ਕੁਦਰਤ ਦੇ ਵਿੱਚ ਮੂਵਮੈਂਟ ਜਾਂ ਕੁਦਰਤ ਦੇ ਰੂਲ ਨੂੰ ਦੀ ਬੇਸ ਬਣਦੇ ਨੇ। ਇੱਕ ਮਿੰਟ ਡਾਕਟਰ ਸਾਹਿਬ ਐਡ ਕਰਾਂ ਕੁਛ? ਜੀ ਜੀ, ਇਹ ਵੀ ਯੋਗ ਦਾ ਪੁਰਾਣਾ ਅਸੂਲ ਹੈ ਕਿ ਹਾਂਜੀ। ਤਬਦੀਲੀ, ਸੰਯੋਗ ਤੇ ਵਿਯੋਗ ਜਿਹੜੇ ਦੋ ਆਪੋਜ਼ਿਟ ਹੈ, ਉਲਟ ਇੱਕ ਦੂਜੇ ਦੇ, ਹਾਂਜੀ ਉਹਦੇ ਨਾਲ ਆਉਂਦੀ ਹੈ। ਬਿਲਕੁਲ ਤੇ ਬਿਲਕੁਲ ਬਾਬਾ ਜੀ ਉਹ ਯੋਗ, ਸੰਖਿਆ ਯੋਗ ਦਾ ਪੁਰਾਣਾ ਜਿਹੜਾ ਅਸੂਲ ਹੈ ਉਹਨੂੰ ਰੀਅਫਰਮ ਕਰ ਰਹੇ ਨੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਕੁਦਰਤ ਪਵਨ, ਪਾਣੀ, ਬੇਸੰਤਰ, ਕੁਦਰਤ ਧਰਤੀ ਖਾਕ, ਯਾਨੀ ਕੁਦਰਤ ਜਿਹੜੀ ਹੈ ਉਹ ਪਵਨ ਹਵਾ ਹੈ, ਕੁਦਰਤ ਪਾਣੀ, ਪਾਣੀ ਦਾ ਮਤਲਬ ਹੈ ਵਾਟਰ, ਉਹ ਵਾਟਰ ਹੈ, ਬੇਸੰਤਰ ਦਾ ਮਤਲਬ ਅੱਗ ਹੈ, ਕੁਦਰਤ ਧਰਤੀ ਖਾਕ, ਤੇ ਕੁਦਰਤ ਜਿਹੜੀ ਹੈ ਉਹ ਧਰਤੀ ਤੇ ਖਾਕ ਹੈ। ਇਹਦੇ ਵਿੱਚ ਹੁਣ ਤੁਸੀਂ ਵੇਖੋ ਕਿ ਬਾਬਾ ਗੁਰੂ ਨਾਨਕ ਜੀ ਜਿਹੜੇ ਚਾਰ ਵਾਕ ਦਾ ਫਲਸਫਾ ਸੀ ਪੁਰਾਣਾ, ਚਾਰ ਵਾਕ ਦਾ ਫਲਸਫਾ ਜਿਹੜਾ ਸੀ, ਚਾਰ ਵਾਕ ਦਾ ਮਤਲਬ ਸੀ ਚਾਰ, ਜਿਹੜਾ ਵਾਕ ਹੈ ਨਾ ਇਹ ਪੰਜਾਬੀ ਦਾ ਆਮ ਲਫ਼ਜ਼ ਹੈ, ਔਰ ਵਾਕ ਦਾ ਮਤਲਬ ਹੁੰਦਾ ਹੈ
ਈਡੀਅਮ ਸੇਂਗ, ਚਾਰ ਵਾਕ ਦਾ ਮਤਲਬ ਹੈ ਚਾਰ ਅਸੂਲ, ਉਹ ਚਾਰ ਐਲੀਮੈਂਟਸ, ਚਾਰ ਵਾਕ ਦੇ ਵਿੱਚ ਉਹ ਚਾਰ ਅਸੂਲ ਜਿਹੜੇ ਐਲੀਮੈਂਟ ਮੰਨੇ ਜਾਂਦੇ ਸਨ ਇਸ ਕੁਦਰਤ ਦੇ, ਉਹ ਸਨ ਪਾਣੀ, ਹਵਾ, ਪਾਣੀ, ਅੱਗ ਤੇ ਮਿੱਟੀ। ਬਾਬਾ ਗੁਰੂ ਨਾਨਕ ਜੀ ਇਹ ਚਾਰ ਵਾਕ ਦੀ ਅਫਰਮੇਸ਼ਨ ਕਰ ਰਹੇ ਨੇ, ਕਿਉਂਕਿ ਯੋਗ ਦੇ ਨਾਲ ਚਾਰ ਵਾਕ ਵੀ ਜਿਹੜਾ ਹੈ ਉਹ ਵੀ ਮਟੀਰੀਅਲਿਸਟ ਇੰਟਰਪ੍ਰੀਟੇਸ਼ਨ ਹੈ ਇਸ ਜਹਾਨ ਦੀ। ਆਪਣੀ ਕੁਦਰਤ ਆਪੇ ਜਾਣੇ, ਆਪੇ ਕਰਨ ਕਰੇ। ਕੁਦਰਤ ਜਿਹੜੀ ਹੈ ਉਹ ਆਪਣੇ ਆਪ ਨੂੰ ਆਪ ਹੀ ਜਾਣਦੀ ਹੈ, ਆਪੇ ਕਰਨ ਕਰੇ ਤੇ ਆਪਣੇ ਆਪ ਹੀ ਉਹ ਅਮਲ ਕਰਦੀ ਹੈ। ਮਤਲਬ ਇਹ ਤੇ ਬਹੁਤ ਧਿਆਨ ਨਾਲ ਤੇ ਗੌਰ ਕਰੋ ਕਿ ਕੋਈ ਬਾਹਰੋਂ ਨਹੀਂ ਕਰਵਾ ਰਿਹਾ। ਕੁਦਰਤ ਆਪਣੀ ਕੁਦਰਤ ਉਹ ਆਪੇ ਹੀ ਆਪਣੇ ਆਪ ਨੂੰ ਜਾਣਦੀ ਹੈ ਤੇ ਆਪੇ ਹੀ ਆਪਣਾ ਆਪ ਕਰਾਉਂਦੀ ਹੈ। ਕੋਈ ਉਹਨੂੰ ਬਾਹਰੋਂ ਕੋਈ ਹੋਰ ਐਲੀਮੈਂਟ ਨਹੀਂ ਕਰਾਉਂਦਾ। ਲਿਹਾਜ਼ਾ ਉਹਨੂੰ ਅੰਦਰੋਂ ਹੀ ਸਮਝਣ ਦੀ ਤੁਹਾਨੂੰ ਲੋੜ ਹੈਗੀ ਹੈ। ਕੁਦਰਤ ਕੌਣ ਕਹਾ ਵਿਚਾਰ, ਜਿਹੜੀ ਕੁਦਰਤ ਹੈ ਉਹ ਹੀ ਦੱਸਦੀ ਹੈ ਕਿ ਕੌਣ ਕੀ ਤੇ ਕੀ ਉਹ ਵਿਚਾਰ, ਕਿਹੜੇ ਵਿਚਾਰ ਨੇ ਉਹਦੇ। ਇਹ ਕੁਦਰਤ ਹੀ ਦੇ ਸਾਰੇ ਬੁਖਾੜੇ ਨੇ। ਆਪੇ ਵੇਖੇ ਸੁਣੇ ਆਪੇ, ਆਪੇ ਹੀ ਕੁਦਰਤ ਕਰੇ ਜਹਾਨੋਂ। ਯਾਨੀ ਇਹ ਕੁਦਰਤ ਦੀਆਂ ਜਿਹੜੀਆਂ ਬਾਬਾ ਜੀ ਜਿਹੜੇ ਨੇ ਉਹ ਮੁਖਤਲਿਫ ਤਰੀਕਿਆਂ ਦੇ ਨਾਲ ਜਿਹੜਾ ਕੁਦਰਤ ਦਾ ਜਿਹੜਾ ਪ੍ਰਿੰਸੀਪਲ ਹੈ, ਜਿਹੜਾ ਅਸੂਲ ਹੈ, ਉਹਦਾ ਜਿਹੜਾ ਕਾਨਸੈਪਟ ਹੈ, ਉਹਨੂੰ ਦੱਸਣਾ ਸੌਖਾ ਨਹੀਂ ਹੈਗਾ। ਉਹਨੂੰ ਦੱਸਣਾ ਬਹੁਤ ਔਖਾ ਹੈ, ਕਿਉਂਕਿ ਵਜ੍ਹਾ ਉਹਦੀ ਇਹ ਹੈ ਕਿ ਅਸੀਂ ਬਤੌਰ ਇਨਸਾਨ ਦੇ ਉਸ ਕੁਦਰਤ ਦਾ ਹਿੱਸਾ ਹੈ। ਉਸ ਕੁਦਰਤ ਦੇ ਜਿਹੜਾ ਪ੍ਰਿੰਸੀਪਲ ਹੈ ਉਹਦੇ ਨਾਲ ਰੂਲ ਹੋ ਰਹੇ ਹਨ। ਉਹ ਸਾਡੇ ਉੱਤੇ ਉਹ ਹਰ ਵੇਲੇ ਸਾਡੇ ਉੱਤੇ ਹੈ, ਅਸੀਂ ਉਹਦੇ ਅੰਦਰ ਹਾਂ। ਤੇ ਉਹਨੂੰ ਰੁਕ ਕੇ ਕਹਿਣਾ ਕਿ ਦੇਖੋ ਜੀ ਇਹ ਅਮਲ ਇਹ ਹੋ ਰਿਹਾ ਹੈ, ਹਾਲਾਂਕਿ ਉਹ ਸਾਡੇ 'ਚ ਅਮਲ ਹੋ ਰਿਹਾ ਹੈ, ਇਹ ਔਖਾ ਕੰਮ ਹੈ। ਇਹਨੂੰ ਦੱਸਣਾ ਬੜਾ ਮੁਸ਼ਕਿਲ ਹੈ, ਕਿਉਂਕਿ ਤੁਹਾਨੂੰ ਤੁਹਾਨੂੰ ਕਿਸੇ ਵੀ ਚੀਜ਼ ਨੂੰ ਬਿਆਨ ਕਰਨ ਲਈ ਉਸ ਚੀਜ਼ ਤੋਂ ਆਪਣੇ ਆਪ ਨੂੰ ਵੱਖ ਕਰਨਾ ਪੈਂਦਾ ਹੈ। ਮਿਸਾਲ ਦੇ ਤੌਰ ਤੇ ਜਦੋਂ ਤੁਸੀਂ ਇੱਕ ਕਹਾਣੀ ਲਿਖਦੇ ਹੋ ਤੇ ਤੁਸੀਂ ਜਿਹੜੇ ਕਹਾਣੀ ਦੇ ਕਿਰਦਾਰ ਨੇ ਉਹਨਾਂ ਨੂੰ ਆਬਜੈਕਟੀਫਾਈ ਕਰਦੇ ਹੋ, ਉਹਨਾਂ ਨੂੰ ਤੁਸੀਂ ਆਪਣੇ ਆਪ ਤੋਂ ਵੱਖਰਾ ਕਰਕੇ ਸਾਹਮਣੇ ਖਿਲਾਰਦੇ ਹੋ, ਉਹਨਾਂ ਨੂੰ ਫਿਰ ਵੇਖਦੇ ਹੋ ਤੇ ਫਿਰ ਉਹਨਾਂ ਦਾ ਬਿਆਨ ਕਰਦੇ ਹੋ। ਹੁਣ ਕੁਦਰਤ ਐਸੀ ਚੀਜ਼ ਹੈ ਕਿ ਤੁਸੀਂ ਉਸ ਤੋਂ ਵੱਖ ਆਪਣੇ ਆਪ ਨੂੰ ਕਰ ਨਹੀਂ ਸਕਦੇ, ਤੁਸੀਂ ਉਸੇ ਦੇ ਅਸੂਲ ਦੇ ਅੰਦਰ ਹੀ ਤੁਸੀਂ ਵੱਜੇ ਹੋ। ਹੁਣ ਉਹਨੂੰ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ, ਇਸ ਲਈ ਬਾਬਾ ਕਈ ਤਰੀਕਿਆਂ ਦੇ ਨਾਲ ਉਹਦੇ ਵੱਲ ਤੁਹਾਨੂੰ ਉਹਦੇ ਵੱਲ ਇਸ਼ਾਰੇ ਕਰਕੇ ਇਸ਼ਾਰਿਆਂ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੁਦਰਤ ਦਾ ਮਤਲਬ ਕੀ ਹੈਗਾ। ਆਪੇ ਵੇਖੇ ਆਪੇ ਸੁਣੇ। ਕੁਦਰਤ ਜਿਹੜੀ ਹੈ ਉਹ ਆਪੇ ਹੀ ਵੇਖਦੀ ਹੈ, ਆਪੇ ਹੀ ਸੁਣਦੀ ਹੈ। ਯਾਨੀ ਮਤਲਬ ਇਹ ਹੈ ਕਿ ਉਹਨੂੰ ਕੋਈ ਨਾ ਬਾਹਰੋਂ ਕੋਈ ਉਹਨੂੰ ਦੱਸਦਾ ਹੈ ਤੇ ਨਾ ਕੋਈ ਉਹ ਹੋਰ ਕਿਸੇ ਦੀ ਸੁਣਦੀ ਹੈ। ਆਪੇ ਹੀ ਕੁਦਰਤ ਕਰੇ ਜਹਾਨੋਂ, ਤੇ ਕੁਦਰਤ ਜਿਹੜੀ ਹੈ ਉਹ ਜਹਾਨ ਨੂੰ ਆਪ ਹੀ ਚਲਾਉਂਦੀ ਹੈ ਜਾਂ ਕਰਦੀ ਹੈ ਜਾਂ ਬਣਾਉਂਦੀ ਹੈ। ਡਾਕਟਰ ਸਾਹਿਬ ਇੱਕ ਮਿੰਟ ਇੱਥੇ ਮੈਂ ਐਡ ਕਰਾਂ। ਹਾਂਜੀ, ਬਾਬੇ ਨੇ ਇਹ ਗੱਲ ਪਹਿਲਾਂ ਜਪਜੀ ਸਾਹਿਬ ਚ ਕਹਿਤੀ ਹੈ ਸਾਨੂੰ ਕਿ ਸਹਿਬੰਗ ਹੈ, ਇੱਕ ਓਂਕਾਰ, ਤੇ ਫਿਰ ਉਹ ਕਹਿੰਦਾ ਇਹ ਸਭ ਕੁਝ ਸਹਿਬੰਗ ਹੈ। ਇਹ ਅਸੀਂ ਆਪਣੇ ਉਹ ਪੜਾਂਗੇ ਅਸੀਂ ਅੱਜ। ਹਾਂ,
ਆਪਣੇ ਆਪ 'ਚ ਹੀ ਹੈ ਤੇ ਇਹ ਸਾਰਾ ਫਿਰ ਐਕਸਪਲੇਨ ਕਰ ਰਿਹਾ ਬਾਬਾ। ਡਾਕਟਰ ਸਾਹਿਬ ਬਿਲਕੁਲ ਦੁਰਸਤ ਫਰਮਾ ਰਹੇ। हाँ, मतलब ये है कि मैं सिर्फ ये कह रहा है कि ये अगर बतौर बयान करन वाले दे ਇਹ ਉਹ ਕਹਾਣੀ ਨਹੀਂ ਹੈ ਜਿਹੜੀ ਤੁਹਾਡੇ ਤੋਂ ਬਾਹਰ ਹੈ ਤੇ ਤੁਸੀਂ ਆਸਾਨੀ ਨਾਲ ਉਹਨੂੰ ਬਿਆਨ ਕਰਦੇ ਜਾਓ। ਦੇਖੋ ਨਾ, ਅਸੀਂ ਤੋਤੇ ਕਹਾਣੀ ਦੀ, ਤੋਤਾ ਮੈਨਾ ਦੀ ਕਹਾਣੀ ਸੁਣਾਉਂਦੇ ਆ ਤੇ ਤੋਤਾ ਮੈਨਾ ਦੋ ਸਾਡੇ ਤੋਂ ਵੱਖਰੇ ਕਰੈਕਟਰ ਨੇ ਤੇ ਅਸੀਂ ਆਰਾਮ ਨਾਲ ਕਹਿੰਦੇ ਆ ਜੀ ਤੋਤੇ ਨੇ ਇਹ ਕਿਹਾ ਤੇ ਮੈਨਾ ਨੇ ਇਹ ਕਿਹਾ, ਹੈ ਨਾ। ਤੇ ਜੇ ਫਰਜ਼ ਕਰੋ ਤੋਤਾ ਮੈਨਾ ਹੀ ਅਸੀਂ ਹੈ ਤੇ ਫਿਰ ਆਪਣੀ ਕਹਾਣੀ ਕਿਵੇਂ ਦਸੀਏ? ਇਹ ਦੱਸਣੀ ਬਹੁਤ ਮੁਸ਼ਕਲ ਹੈ। ਸੋ ਬਾਬਾ ਇੱਥੇ ਉਹ ਬਹੁਤ ਮੁਸ਼ਕਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੁਦਰਤ ਜਿਹੜੀ ਜਿਹਦਾ ਕਿ ਅਸੀਂ ਸਾਰੇ ਪਾਰਟ ਹੈ, ਜਿਹੜੇ ਸਾਡੇ ਅੰਦਰ ਵਗ ਰਹੀ ਹੈ, ਉਹਨੂੰ ਕਿਵੇਂ ਸਮਝੀਏ। ਕੀਤਾ ਆਪ ਕਰ ਕੁਦਰਤ ਵੇਖੇ ਪਾਸਾ ਢਾਲ ਜਿਉ, ਯਾਨੀ ਕੁਦਰਤ ਜਿਹੜੀ ਹੈ ਉਹ ਆਪਣੇ ਕੀਤੇ ਨੂੰ ਆਪ ਹੀ ਵੇਖਦੀ ਹੈ, ਪਾਸਾ ਢਾਲ ਜਿਉ, ਔਰ ਜੋ ਪਾਸੇ ਬਦਲਦੇ ਨੇ ਢਲਦੇ ਨੇ ਉਹਨਾਂ ਨੂੰ, ਉਹਨਾਂ ਦੀ ਜਿਹੜਾ ਐਸੈਂਸ ਹੈ ਉਹਨੂੰ ਵੀ ਉਹ ਹੀ ਸਮਝਦੀ ਹੈ। ਕੁਦਰਤ ਕਰ ਕਹਿ ਵਸਿਆ ਸੂ, ਇਹ ਕੀ ਆਪਣਾ ਤੁਸੀਂ ਦੱਸਿਆ ਸੀ ਮੈਨੂੰ ਜਸਪਾਲ ਜੀ, ਕੁਦਰਤ ਕਰ ਕਹਿ ਵਸਿਆ, ਵਸਿਆ ਦਾ ਮਤਲਬ ਆਬਾਦੀ ਹੈ ਨਾ, ਇਨਹੈਬਿਟੇਸ਼ਨ। ਕਿ ਕੁਦਰਤ ਹੀ ਹੈ ਉਹਨੇ ਆਪਣੀ ਕਰਨੀ ਦੇ ਨਾਲ ਇਨਹੈਬਿਟੇਸ਼ਨ ਕੀਤੀ ਹੈ। ਜਿਹੜੀ तमाम ਇਨਹੈਬਿਟੇਸ਼ਨ ਜਿਹੜੀ ਹੈ ਉਹ ਕੁਦਰਤ ਦੀ ਕਰਤਾ ਹੈ, ਕੁਦਰਤ ਦਾ ਕਰਨਾ ਹੈ। ਨਹੀਂ ਪਾ ਕੁਦਰਤ ਹੈ ਕੀਮਤ ਨਹੀਂ ਪਾ, ਕੁਦਰਤ ਹੈ ਕੀਮਤ, ਯਾਨੀ ਕੁਦਰਤ ਦੀ ਕੀਮਤ ਪਾਈ ਨਹੀਂ ਜਾ ਸਕਦੀ। ਤੇ ਕੀਮਤ ਕੁਦਰਤ, ਕੀਮਤ ਨਹੀਂ ਪਾ, ਕਿ ਕੁਦਰਤ ਪਾ ਦਾ ਮਤਲਬ ਇਹ ਵੀ ਹੋ ਸਕਦਾ ਹੈ 1/4 ਵੀ ਪਾ ਜਿਹਨੂੰ ਕਹਿੰਦੇ ਆ ਉਹ ਵੀ ਹੋ ਸਕਦਾ ਹੈ, ਤੇ ਪਾਉਣਾ ਵੀ ਇਹਦਾ ਮਤਲਬ ਹੋ ਸਕਦਾ ਹੈ ਕਿ ਕੁਦਰਤ ਦੀ ਕੀਮਤ ਪਾਈ ਨਹੀਂ ਜਾ ਸਕਦੀ। ਤੁਸੀਂ ਉਹਨੂੰ, ਕਿਉਂਕਿ ਜਿਹੜੀ ਜਦੋਂ ਤੁਸੀਂ ਕੀਮਤ ਪਾਓਗੇ सर ये है या बे है, बेकीमत है या है कीमत है? नहीं पा कुदरत बेकीमत, हाँ जी, बेकीमत, बेकीमत नहीं पा मतलब ਇਹਦਾ ਇਹ ਹੈ ਕਿ ਕੁਦਰਤ ਦੀ ਕੀਮਤ ਜਿਹੜੀ ਹੈ ਉਹ ਪਾਈ ਨਹੀਂ ਜਾ ਸਕਦੀ, ਕਿਉਂਕਿ ਜਿਹੜੀ ਚੀਜ਼ ਦੀ ਵੀ ਕੀਮਤ ਤੁਸੀਂ ਪਾਓਗੇ ਉਸ ਨੂੰ ਆਪਣੇ ਤੋਂ ਵੱਖਰਾ ਕਰਕੇ ਪਹਿਲੇ ਤਾਂ ਮੇਜਰ ਕਰਨਾ ਪਏਗਾ, ਤੇ ਮੇਜਰ ਕਰਕੇ ਦੂਸਰੀਆਂ ਚੀਜ਼ਾਂ ਦੇ ਨਾਲ ਉਹਦਾ ਮੁਕਾਬਲਾ ਕਰਨਾ ਪਏਗਾ, ਤੇ ਫਿਰ ਉਹਦੀ ਕੀਮਤ ਤੁਸੀਂ ਮੁਕਰਰ ਕਰੋਗੇ। ਤੁਸੀਂ ਕਹਿੰਦੇ ਹੋ ਕਿ ਜੀ ਆਪਣਾ ਕਣਕ ਜਿਹੜੀ ਹੈ ਉਹ 200 ਰੁਪਏ ਮਣ ਹੈ, ਠੀਕ ਹੈ ਨਾ। ਹੁਣ ਤੁਸੀਂ ਇਹ ਜਿਹੜੀ ਕਣਕ ਹੈ ਇਹਨੂੰ ਇੱਕ ਵੱਖਰੀ ਸ਼ੈ ਪਹਿਲੇ ਸਮਝਿਆ, ਫਿਰ ਉਹਦੀ ਮੇਜਰਮੈਂਟ ਕੀਤੀ, ਫਿਰ ਜਿਹੜੀ ਉਹਨੂੰ 200 ਰੁਪਈਆ ਤੁਸੀਂ ਮੰਨ ਕੇ, ਇਹਦਾ ਮਤਲਬ ਹੈ ਕਿ ਬਾਕੀ ਚੀਜ਼ਾਂ ਦੇ ਰੈਫਰੈਂਸ ਦੇ ਵਿੱਚ ਉਹਦੀ ਕਿੰਨੀ ਕੀਮਤ ਹੋ ਸਕਦੀ ਹੈ। ਲੇਕਿਨ ਚੂੰਕਿ ਕੁਦਰਤ ਨੂੰ ਦੂਜੀਆਂ ਚੀਜ਼ਾਂ ਤੋਂ ਵੱਖ ਕੀਤਾ ਹੀ ਨਹੀਂ ਜਾ ਸਕਦਾ, ਇਸ ਲਈ ਉਹਦੀ ਕੀਮਤ ਵੀ ਨਹੀਂ ਪਾਈ ਜਾ ਸਕਦੀ। ਕੁਦਰਤ ਹੈ ਕੀਮਤ, ਜਿਹੜੀ ਖੁਦ ਕੀਮਤ ਹੈ, ਕੀਮਤ ਦਾ ਮਤਲਬ ਜਿਹੜੀ ਉਹਦੀ ਤੱਤ ਹੈ ਉਹ ਕੁਦਰਤ ਹੈ। ਕੁਦਰਤ ਦੀ ਕੀਮਤ ਨਹੀਂ ਪਾ ਜਾ ਸਕਦੀ, ਲੇਕਿਨ ਕੁਦਰਤ ਆਪ ਕੀਮਤ ਹੈ। ਇਹਨੂੰ ਅਸੀਂ ਮਤਲਬ ਇਕਨੋਮਿਕਸ ਦੇ ਵਿੱਚ ਜਾ ਕੇ ਹੋਰ ਵੀ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹਾਂ ਕਿ ਜਿਹੜੀ ਕੁਦਰਤ ਹੈ ਉਹਦੇ ਵਿੱਚ ਜਿਹੜੀ ਕੀਮਤ ਪੈਦਾ ਹੁੰਦੀ ਹੈ ਉਹ ਇਨਸਾਨ ਜਾਂ ਹਿਊਮਨ ਜਿਹੜੀ ਐਫਰਟ ਹੈ, ਸਟਰਗਲ ਹੈ, ਉਹਦੇ ਨਾਲ ਪੈਦਾ ਹੁੰਦੀ ਹੈ, ਜਿਹਨੂੰ ਅਸੀਂ ਸਰਪਲਸ ਵੈਲਿਊ ਕਹਿੰਦੇ ਹਾਂ। ਤੇ ਉਹ ਬੇਸਿਕਲੀ ਕੁਦਰਤ ਤੇ ਸਾਰਿਆਂ ਲਈ ਇੱਕੋ ਜਿਹੀ ਹੈਗੀ ਹੈ। ਖੈਰ ਇਹ ਇੱਕ ਵੱਖਰੀ ਬਹਿਸ ਹੈ ਜਿਹੜੀ ਫੇਰ ਕਦੀ ਕਰਾਂਗੇ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਕੁਦਰਤ ਆਪਣੇ ਆਪ ਨੂੰ ਆਪ ਹੀ ਤਰਤੀਬ ਦਿੰਦੀ ਹੈ, ਆਪਣੇ ਆਪ ਨੂੰ ਆਪ ਹੀ ਸਜਾਉਂਦੀ ਹੈ ਜਾਂ ਉਹਨੂੰ ਕੰਸਟਰਕਟ ਕਰਦੀ ਹੈ,
ਆਪੇ ਕਰੇ ਵਿਚਾਰ, ਤੇ ਫਿਰ ਉਹ ਜਿਹੜਾ ਜੋ ਚ ਕੁਛ ਬਣਦਾ ਹੈ ਉਹਦੇ ਤੇ ਵਿਚਾਰ ਵੀ ਆਪੇ ਹੀ ਕਰਦੀ ਹੈ। ਯਾਨੀ ਇਹ ਉਹਦੇ ਆਪਣੇ ਅੰਦਰ ਹੀ ਦੇ ਪ੍ਰੋਸੈਸਸ ਨੇ। तो कुदरत कीमत नहीं पाए, कुदरत की कोई कीमत नहीं पा सकता। खत्म हो गया जी? नहीं, सब तेरी कुदरत, तू कादर, करता पाकी नाई पाक। सारी तेरी कुदरत है, तू कादर यानी कुदरत ही कादर है, करता पाकी ना पाकी। ये फिर वही आ गया कि पाक और नापाक कुदरत जिहड़ी है वो कुदरत का हिस्सा है। ते अगले आ गया कि जी बलहारी कुदरत बसिया, कि कुदरत दे इनहैबिटेशन ते बारी बारी जाइए, उहदे ते कुर्बान होने की लोड़ है। अच्छा जी, ये तो हुण हो गया, असीं कुदरत ते कीता सी, ते जो कुछ अपना क्या सी जसपाल होਰਾਂ ने, ਅਸੀਂ ਹੁਣ ਉਹਦੇ ਉੱਤੇ ਆਉਂਦੇ ਹਾਂ। ਤੇ ਇਹ ਕੁਝ ਪੌੜੀਆਂ ਜਿਹੜੀਆਂ ਨੇ ਜਪਜੀ ਦੀਆਂ, ਇਹ ਅਸੀਂ ਕੁਝ ਪੌੜੀਆਂ ਪੜਾਂਗੇ। ਜਪਜੀ ਜਿਹੜਾ ਹੈ ਉਹ ਬਾਬੇ ਗੁਰੂ ਨਾਨਕ ਜੀ ਦਾ ਬੇਸਿਕਲੀ ਫਿਲੋਸੋਫੀਕਲ ਟ੍ਰੀਟੀਜ਼ ਹੈ, ਔਰ ਇਸ ਫਿਲੋਸੋਫੀਕਲ ਟ੍ਰੀਟੀਜ਼ ਦੇ ਹਰ ਸ਼ਬਦ ਦੇ ਵਿੱਚ ਜਾਂ ਹਰ ਮਿਸਰੇ ਦੇ ਵਿੱਚ ਮੁੱਢਲੇ ਤੌਰ ਤੇ ਕਿਸੇ ਨਾ ਕਿਸੇ ਦੂਜੀ ਫਿਲਾਸਫੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਕਿਉਂਕਿ ਇਹ ਡਿਸਾਈਫਰ ਕਰਨਾ ਮੁਸ਼ਕਲ ਹੈ ਕਿ ਇਸ ਦੇ ਵਿੱਚ ਕਿਹਨੂੰ ਨਿਸ਼ਾਨਾ ਬਣਾਇਆ ਗਿਆ ਹੈ, ਇਸ ਲਈ ਉਹਨੂੰ ਪੜ੍ਹਨੇ ਕਈਆਂ ਦਾ ਤਾਂ ਸਾਨੂੰ ਸਾਫ਼-ਸਾਫ਼ ਪਤਾ ਲੱਗ ਜਾਂਦਾ ਹੈ, ਤੇ ਕਈਆਂ ਦਾ ਸਾਫ਼-ਸਾਫ਼ ਪਤਾ ਨਹੀਂ ਲੱਗਦਾ, ਕਿਉਂਕਿ ਉਸ ਵੇਲੇ ਬਾਬਾ ਗੁਰੂ ਨਾਨਕ ਜੀ ਦੇ ਜ਼ਮਾਨੇ ਦੇ ਵਿੱਚ ਵਿਚਾਰਧਾਰਾ ਦੇ ਵਿੱਚ ਕੀ ਕੁਛ ਕੌਣ ਕੀ ਲਿਖ ਰਿਹਾ ਸੀ, ਬਾਬਾ ਤਾਂ ਉਹਨਾਂ ਸਾਰਿਆਂ ਨੂੰ ਵੇਖ ਰਿਹਾ ਸੀ ਔਰ ਉਹਨਾਂ ਦਾ ਜਵਾਬ ਦੇ ਰਿਹਾ ਹੈ ਇਹਦੇ 'ਚ ਜਪਜੀ ਵਿੱਚ। ਤੇ ਉਹ ਹੁਣ ਯਾਦ ਸਾਡੇ ਸਾਹਮਣੇ ਉਹ ਸਾਰਾ ਕੁਝ ਹੋਵੇ ਜਿਨ੍ਹਾਂ ਦਾ ਉਹ ਜਵਾਬ ਦਿੱਤਾ ਜਾ ਰਿਹਾ ਹੈ, ਤੇ ਇਸ ਲਈ ਅਸੀਂ ਬਸ ਅੰਦਾਜ਼ਾ ਲਾਉਂਦੇ ਹਾਂ ਕਿ ਇਹ ਕੇਸ ਦਾ ਜਵਾਬ ਦਿੱਤਾ ਜਾ ਰਿਹਾ ਹੈ, लेकिन ये बेसिकली फिलोसॉफिकल ट्रीटीज है और फलसफे दी जिहड़ी मुढ़ है उन्होंने आर्टिकुलेट करने दी जिहड़ी है वो एफर्ट है। अच्छा जी, हुण असीं इहनूं पढ़ीए। पहला बोल। अच्छा, पहला बोल कोई पहला कलमा तैयबा वर्गी चीज तो नहीं कि जिद्दां शुरू करते हैं? हाँ, तुसीं समझ सकते हो। खालसा साहब है अलहमद शरीफ वर्गी है जी, अलहमद शरीफ वर्गी है। अच्छा अच्छा, बिस्मिल्लाहिर्रहमानिर्रहीम। एक ओंकार सतनाम करता पुरख नर भव नर वैर अकाल मूरत अजूनी सह भंग गुर प्रसाद। एक ओंकार वो एक है जिन्हों तुसी कहंदे हो ना मुसलमाना च वहदा ला शरीक, अल्हम्दुलिल्लाह रब्बिल आलमीन अर्रहमान अर्रहीम। नहीं जिन्हों तुसी कहंदे ना वहदा ला शरीक, कुल्लु अल्लाहु अहद है, कुल्लु अल्लाहु अहद अल्लाहु समद लम यलिद वलम। ये ओदा इक्विवेलेंट एक ओंकार वो एक ला शरीक है। ये ला शरीक दे ये असी मैंने पहले कर चुके हैं कि कुदरत है, कुदरत का उसूल है। सतनाम, सत का मतलब है सच्चा, वो सच्चा ना है, यानी वो ही सच है। करता पुरख, पुरख का मतलब है बंदा इंसान, करता का मतलब है बनाने वाला। सब पुरख का मतलब ओल्ड भी हो सकता है कि कदीमी या बहुत पुराना, या पुरख का मतलब पुरुष यानी बंदा इंसान। अच्छा इंसान की है जी कर्ता पुरख? कर्ता पुरख का मतलब है
ਕਿ ਇਨਸਾਨ ਨੂੰ ਬਣਾਉਣ ਵਾਲਾ। ਓਕੇ। ਕਰਤਾ ਕਰਨਹਾਰ ਕਰਤਾ ਦਾ ਕਰਤਾਰ ਮਤਲਬ ਜਿਹੜਾ ਬੰਦੇ ਨੂੰ ਬਣਾਉਣ ਵਾਲਾ ਹੈ। ਕਰਤਾ ਯਾਨੀ ਕਰਨਹਾਰ ਜਾਂ ਕਰਨ ਵਾਲਾ। इंसान का खालिक। ਹਾਂਜੀ ਖਾਲਿਕ। ਨਰ ਭਾਉ, ਨਰ ਭਾਉ ਦਾ ਮਤਲਬ ਹੈ ਉਹ ਡਰ ਤੋਂ ਆਜ਼ਾਦ ਹੈ। ਭਾਉ ਦਾ ਮਤਲਬ ਹੁੰਦਾ ਹੈ ਡਰ। डॉक्टर साहब ये निर है या नर है? ਮੈਨੂੰ ਤਾਂ ਨਰ ਮੈਂ ਪੜਨਾ ਇਹਨੂੰ ਕੀ ਨਿਰ ਆਪਣਾ ਜਸਪਾਲ ਸਾਹਿਬ ਦੱਸਣਗੇ। ਜਸਪਾਲ ਸਾਹਿਬ ਇਹ ਹੈ ਨਿਰਭਉ, ਮਤਲਬ ਨਿਰ ਬਿਨਾਂ ਕਿਸੇ ਡਰ ਦੇ। ਠੀਕ ਹੈ ਨਿਰ ਪੜ ਲੈਨੇ ਆ। ਨਿਰਭਉ, ਨਿਰਭਉ ਦਾ ਮਤਲਬ ਹੈ ਉਹ बेखौफ ਖੌਫ ਹਾਂ, ਤੋਂ ਬੇਖੌਫ। ਬੇਖੌਫ ਹੈ, ਖੌਫ ਤੋਂ ਆਜ਼ਾਦ ਹੈ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਉਹਨੂੰ ਹੈ ਕਿਸੇ ਦਾ ਖੌਫ ਨਹੀਂ। ਨਹੀਂ, ਇਹਦਾ ਮਤਲਬ ਦੋ ਨੇ। ਇਹਦੇ ਮਤਲਬ ਦੋ ਨੇ। ਉਹ ਇਹ ਹੈ ਕਿ ਨਾ ਤੇ ਉਹ ਕਿਸੇ ਕੋਲੋਂ ਡਰਦਾ ਹੈ ਤੇ ਨਾ ਹੀ ਉਹ ਕਿਸੇ ਨੂੰ ਡਰਾਉਂਦਾ ਹੈ। ਡਰਾਉਂਦਾ। ਇਹਨਾਂ ਦੋਵਾਂ ਗੱਲਾਂ ਨੂੰ ਸਾਹਮਣੇ ਰੱਖੋ। ਜਿਵੇਂ ਹੈ ਨਾ ਕਿ ਅਸੀਂ ਮਜ਼ਹਬ ਦੇ ਵਿੱਚ ਪੜ੍ਹਨੇ ਆ ਕਿ ਉਹ ਜੱਬਾਰ ਤੇ ਕਹਾਰ ਹੈ। ਠੀਕ ਹੈ ਨਾ। ਜੱਬਾਰ ਦਾ ਮਤਲਬ ਜ਼ਬਰ ਕਰਨ ਵਾਲਾ, ਕਹਾਰ ਦਾ ਮਤਲਬ ਕਹਿਰ ਲਿਆਉਣ ਵਾਲਾ। ਅਸੀਂ ਇਹ ਉਹਦੀਆਂ ਸਿਫਤਾਂ ਸਮਝਨੇ ਆ ਤੇ ਅਸੀਂ ਆਪਣੀ ਆਮ ਗੁਫ਼ਤਗੂ ਦੇ ਵਿੱਚ ਵੀ ਕਹਿੰਦੇ ਆ ਕਿ ਜੀ ਉਹਦੇ ਕੋਲੋਂ ਡਰੋ, ਉਹਦੇ ਕੋਲ ਡਰਨਾ ਚਾਹੀਦਾ ਹੈ, ਫਲਾਣਾ ਫਲਾਣਾ। ਇੱਥੇ ਬਾਬਾ ਕਹਿ ਰਿਹਾ ਹੈ ਕਿ ਉਹ ਡਰ ਤੋਂ ਬਿਲਕੁਲ ਫ੍ਰੀ ਹੈ। मावरा है। ਮਾਵਰਾ ਹੈ ਡਰ ਤੋਂ। ਨਾ ਉਹ ਡਰਦਾ ਹੈ, ਨਾ ਉਹ ਕਿਸੇ ਨੂੰ ਡਰਾਉਂਦਾ ਹੈ। ਡਰ ਉਹਦੀ ਸਿਫਤ ਹੀ ਨਹੀਂ ਹੈਗੀ। डर ਉਹਦੀ ਡਿਕਸ਼ਨਰੀ 'ਚ ਨਹੀਂ ਹੈਗਾ, ਉਹਦੀ ਹੈ ਹੀ ਨਹੀਂ ਹੈ। ਭਾਸ਼ਾ 'ਚ ਨਹੀਂ ਹੈਗਾ, ਉਹਦੀ ਜੀਨਸ ਵਿੱਚ ਹੀ ਨਹੀਂ ਹੈਗਾ। ਨਰ ਵੈਰ, ਉਹਨੂੰ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ, ਕਿਸੇ ਨਾਲ ਉਹਦੀ ਕੋਈ ਦੁਸ਼ਮਣੀ ਨਹੀਂ ਹੈਗੀ। ਕਿਉਂਕਿ ਜੇ ਤੁਸੀਂ ਦੁਸ਼ਮਣੀ ਰੱਖਣ ਲਈ ਤੁਹਾਨੂੰ ਦੂਸਰੀ ਜਿਹੜੀ ਜਿਹਦੇ ਨਾਲ ਤੁਹਾਡੀ ਦੁਸ਼ਮਣੀ ਹੈ ਉਹਦੇ ਬਾਰੇ ਤੁਹਾਨੂੰ ਜਜ਼ਬਾ, ਪੈਸ਼ਨ ਚਾਹੀਦਾ ਹੈ ਨਾ। ਤੇ ਪੈਸ਼ਨ ਤੇ ਪਾਰਸ਼ੈਲਿਟੀ ਹੋ ਜਾਂਦੀ ਹੈ ਨਾ। ਸਮਝਿਓ ਨਾ ਗੱਲ ਨੂੰ। ਪੈਸ਼ਨ ਤੇ ਪਾਰਸ਼ੈਲਿਟੀ ਹੋ ਜਾਂਦੀ ਹੈ, ਵਕਤੀ ਹੈ। ਇੱਕ ਖਾਸ ਵਕਤ ਦੇ ਉੱਤੇ ਕਿਸੇ ਖਾਸ ਗੱਲ ਦੇ ਉੱਤੇ ਤੁਸੀਂ ਨਾਰਾਜ਼ ਹੋ ਜਾਂਦੇ ਹੋ। ਤੇ ਇਹ ਜਿਹੜੇ ਮੌਲਵੀ ਤੇ ਸਾਰੇ ਨੇ, ਇਹ ਆਪਣਾ ਇਹਨਾਂ ਦਾ ਬੁਨਿਆਦੀ ਪੰਡਤਾਂ ਦਾ ਤੇ ਮੌਲਵੀਆਂ ਦਾ ਤੇ ਕਾਜ਼ੀਆਂ ਦਾ ਜਿਹੜਾ ਬੁਨਿਆਦੀ ਜਿਹੜਾ ਫਲਸਫਾ ਹੈ, ਜਿਹੜਾ ਇਹ ਪੜ੍ਹਾਉਂਦੇ ਨੇ ਲੋਕਾਂ ਨੂੰ, ਉਹ ਤੇ ਇਹ ਕਹਿੰਦੇ ਨੇ ਨਾ ਕਿ ਜੀ ਜੇ ਤੁਸੀਂ ਇਹ ਕੀਤਾ ਤੇ ਰੱਬ ਤੁਹਾਡੇ ਵੈਰ ਪੈ ਜਾਏਗਾ। ਤੇ ਫਿਰ ਉਹਨੂੰ ਵੈਰ ਤੋਂ ਰੋਕਣ ਲਈ ਤੁਹਾਨੂੰ ਨਜ਼ਰ ਨਿਆਜ਼ਾਂ ਦੇਣੀਆਂ ਪੈਣਗੀਆਂ। ਤੇ ਨਜ਼ਰ ਨਿਆਜ਼ਾਂ ਤੁਹਾਨੂੰ ਸਾਡੇ ਥਰੂ ਦੇਣੀਆਂ ਪੈਣਗੀਆਂ ਤੇ ਸਾਡੀ ਰੋਟੀ ਚੱਲਦੀ ਰਹੇਗੀ। ਠੀਕ। ਤੇ ਇੱਥੇ ਬਾਬਾ ਜੀ ਇਹ ਕਹਿ ਰਹੇ ਨੇ ਕਿ ਨਰ ਵੈਰ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ। ਇਹ ਜਿਹੜੀ ਗੱਲ ਹੈ, ਇਹ ਜਿਹੜਾ ਮਾਰਟਨ ਲੂਥਰ ਸੀਗਾ, ਉਹ ਚਲੇ ਗਏ ਨੇ ਜਦੋਂ ਉਹਦਾ ਜਦੋਂ ਪੀਰੀਅਡ ਸੀਗਾ ਤੇ ਉਦੋਂ ਜਿਹੜੇ ਪਾਦਰੀ ਸਨ ਪੋਪ ਦੇ, ਉਹ ਲੋਕਾਂ ਨੂੰ ਜਾ ਕੇ ਉਹਨਾਂ ਕੋਲੋਂ ਟੈਕਸ ਲੈਣ ਲਈ ਉਹਨਾਂ ਨੂੰ ਮੁਖਤਲਿਫ ਡਰਾਵੇ ਦਿੰਦੇ ਸਨ ਕਿ ਜੇ ਤੁਸੀਂ ਦੋਜ਼ਖ ਤੋਂ ਬਚਣਾ ਹੈ ਜਾਂ ਜੇ ਤੁਸੀਂ ਆਪਣੇ ਮਾਂ-ਪਿਓ ਨੂੰ ਦੋਜ਼ਖ ਦੀ ਅੱਗ ਤੋਂ ਬਚਾਉਣਾ ਹੈ ਤੇ ਤੁਸੀਂ ਇੰਨਾ ਟੈਕਸ ਦਿਓ। ਤੋਂ ਟੈਕਸ ਐਕਸਟ੍ਰੈਕਟ ਕਰਦੇ ਸਨ ਉਹਨਾਂ ਕੋਲੋਂ, ਜਿਵੇਂ ਸਾਡੇ ਮੌਲਵੀ ਨਿਆਜ਼ਾਂ ਤੇ ਬਾਹਮਣ ਜਿਹੜੇ ਸਾਡੇ ਨੇ ਉਹ ਲੈਂਦੇ ਨੇ। ਲੂਥਰ ਨੇ ਕਿਹਾ, ਉਹਨੇ ਕਿਹਾ ਕਿ ਤੁਸੀਂ, ਉਹਨੇ ਵੀ ਉਹੀ ਗੱਲ ਕਹੀ ਸੀ ਕਿ ਰੱਬ ਦਾ ਤੁਹਾਡੇ ਨਾਲ ਕੋਈ ਵੈਰ ਨਹੀਂ ਹੈਗਾ। ਉਹ ਤੁਹਾਡਾ ਵੈਰੀ ਹੋ ਹੀ ਨਹੀਂ ਸਕਦਾ। ਉਹ ਤੁਹਾਡੇ ਨਾਲ ਪਿਆਰ ਕਰਦਾ ਹੈ। ਤੁਸੀਂ ਆਪਣਾ ਆਪਣਾ ਕੰਮ ਕਰੋ ਔਰ ਆਪਣੇ ਆਪਣੇ ਰਸਤੇ ਤੇ ਸਹੀ ਚੱਲੋ। ਖੈਰ ਇਹ ਜ਼ਿਆਦਾ ਵਾਜ਼ੇ ਹੈ ਬਾਬੇ ਗੁਰੂ ਨਾਨਕ ਜੀ ਦੇ ਵਿੱਚ। ਨਿਰਵੈਰ
ਕਿ ਉਹ ਵੈਰ ਤੋਂ, ਉਹ ਵੈਰ ਉਹਦੀ ਖਸੂਸੀਅਤ ਨਹੀਂ ਹੈਗੀ, ਉਹਦਾ ਕਰੈਕਟਰਿਸਟਿਕ ਨਹੀਂ ਹੈਗਾ, ਉਹ ਕਿਸੇ ਦਾ ਵੈਰੀ ਹੋ ਨਹੀਂ ਸਕਦਾ। ਇਸ ਲਈ ਤੁਸੀਂ ਜੋ ਵੀ ਕਰੋਗੇ, ਚੰਗਾ ਕੰਮ ਕਰਦੇ ਹੋ ਜਾਂ ਭੈੜਾ ਕੰਮ ਕਰਦੇ ਹੋ, ਉਹ ਕੁਦਰਤ ਦੇ ਅਸੂਲਾਂ ਦੇ ਮੁਤਾਬਕ ਤੇ ਉਹਦੇ ਨਤੀਜੇ ਨਿਕਲਣਗੇ। ਲੇਕਿਨ ਇਹ ਨਹੀਂ ਹੈ ਕਿ ਉਹ ਕੁਦਰਤ ਜਿਹੜੀ ਹੈ ਉਹ ਤੁਹਾਡੇ ਨਾਲ ਖਾਸ ਤੌਰ ਤੇ ਕੋਈ ਦੁਸ਼ਮਣੀ ਕਰ ਲਵੇ। ਸਮਝ ਗਏ ਹੋ ਨਾ ਗੱਲ ਨੂੰ? ਜੀ ਬਿਲਕੁਲ। ਅਕਾਲ ਦਾ ਮਤਲਬ ਹੈ ਟਾਈਮਲੈਸ। ਅਕਾਲ ਟਾਈਮ ਕੋਈ ਨਹੀਂ ਹੈ, ਜ਼ਮਾਨਾ ਕੋਈ ਨਹੀਂ ਹੈ। ਮਤਲਬ ਆਮ ਤੌਰ ਦੇ ਉੱਤੇ 7 ਜਾਂ 5 ਕਾਲਾਂ 'ਚ ਵੰਡਿਆ ਜਾਂਦਾ ਹੈ ਨਾ ਸੰਸਾਰ ਨੂੰ, ਤੇ ਇੱਥੇ ਬਾਬਾ ਜੀ ਕਹਿ ਰਹੇ ਨੇ ਕਿ ਅਕਾਲ ਉਹ ਟਾਈਮਲੈਸ ਹੈ। ਹੁਣ ਟਾਈਮਲੈਸ ਦਾ ਕੀ ਮਤਲਬ ਹੋਇਆ? ਹਮੇਸ਼ਾ ਹੀ ਹੈ, ਹਮੇਸ਼ਾ ਹੈ ਨਾ। ਲੇਕਿਨ ਇਹ ਹੈ ਕਿ ਫਰਕ ਇਹ ਹੈਗਾ ਕਿ ਚੂੰਕਿ ਗੱਲ ਹੋ ਰਹੀ ਹੈ ਕੁਦਰਤ ਦੀ, ਉਹ ਕੁਦਰਤ ਹੈ, ਠੀਕ ਹੈ ਨਾ। ਤੇ ਲੇਕਿਨ ਜਿਹੜਾ ਜੇ ਤੁਸੀਂ ਅਗਰ ਦੂਜੇ ਪਾਸੇ ਤਖਲੀਕ ਦੇ ਫਲਸਫੇ ਪੜ੍ਹੋ ਤੇ ਮਸਲਨ ਤੁਸੀਂ ਕਹਿੰਦੇ ਹੋ ਜੀ ਕੁਨ ਫਯਕੂਨ, ਰੱਬ ਨੇ ਇੱਕ ਵੇਲੇ ਕਿਹਾ ਕੁਨ ਤੇ ਦੁਨੀਆ ਹੋ ਗਈ। ਇਹਦਾ ਮਤਲਬ ਹੈ ਕਿ ਇਹ ਸਿਲਸਿਲਾ ਜਿਹੜਾ ਹੈ ਇਹ ਟਾਈਮ ਬਾਉਂਡ ਹੈ, ਇੱਕ ਖਾਸ ਮੌਕੇ ਤੇ ਕੁਨ ਕਿਹਾ ਗਿਆ ਨਾ। ਜੀ ਜੀ। ਉੱਥੇ ਬਾਬਾ ਕਹਿ ਰਿਹਾ ਕਿ ਨਹੀਂ, ਸਾਡਾ ਕੁਝ ਖਾਸ ਹੈ, ਇਹਨੂੰ ਟਾਈਮ 'ਚ ਵੰਡਿਆ ਨਹੀਂ ਜਾ ਸਕਦਾ। ਪੂਰੀ ਅਜੂਨੀ ਉਹਦੀ ਕੋਈ ਖਾਸ ਤਸਵੀਰ ਨਹੀਂ ਹੈਗੀ, ਉਹ ਕਿਸੇ ਉਹਨੂੰ ਉਹਦੀ ਪਿਕਚਰ ਨਹੀਂ ਬਣਾਈ ਜਾ ਸਕਦੀ। ਸਹਿ ਭੰਗ ਉਹ ਹਰ ਤਰ੍ਹਾਂ ਦਾ, ਇਹ ਜਿਹੜਾ ਜਸਪਾਲ ਹੋਰੀ ਕਰ ਰਹੇ ਸਨ, ਹੁਣ ਤੁਸੀਂ ਜਸਪਾਲ ਦੀ ਗੱਲ ਕਰੋ ਉਹਦੇ ਤੇ। ਸਹਿ ਭੰਗ ਦਾ ਮਤਲਬ ਇਹ ਹੈ ਕਿ ਉਹ 100 ਤਰ੍ਹਾਂ ਦਾ ਚਾਨਣ ਹੈ। ਹਾਂਜੀ ਜਸਪਾਲ। ਹਾਂਜੀ, ਸਹਿ ਭੰਗ ਦਾ ਲਿਟਰਲ ਮਤਲਬ ਇਹ ਹੈ ਕਿ ਉਹ ਆਪਣੇ ਆਪ 'ਚ ਕੰਪਲੀਟ ਹੈ ਤੇ ਆਪਣੇ ਆਪ, ਉਹ ਆਪਣੇ ਆਪ ਹੀ ਵਜੂਦ ਆਈ ਹੈ ਇਹ ਸਾਰੀ ਕੁਦਰਤ, ਇਹ ਸਾਰਾ। ਇਹਨੂੰ ਕਿਸੇ ਨੇ ਬਣਾਇਆ ਨਹੀਂ ਹੈ, ਆਪ ਹੀ ਸਾਰਾ ਬਣਾਉਣਹਾਰ है। इसे ना किसी ने जना ना इसने किसी को क्या था जना गया। ਗੁਰ ਪ੍ਰਸਾਦ। ਅੱਛਾ, ਇਹਦਾ ਹੁਣ ਤਰਜਮਾ ਜਿਹੜੇ ਆਮ ਸਾਡੇ ਮਜ਼ਹਬੀ ਕਰਦੇ ਨੇ ਨਾ, ਇਹ ਕਹਿੰਦੇ ਉਹ ਗੁਰੂ ਦਾ ਪ੍ਰਸਾਦ। ਪ੍ਰਸਾਦ ਦਾ ਮਤਲਬ ਹੁੰਦਾ ਹੈ ਜਿਹੜਾ ਆਪਣੀ ਨਿਮਤ, ਤੇ ਉਹ ਇਹ ਗੁਰੂ ਦੇ ਵੱਲੋਂ ਤੁਹਾਨੂੰ ਨਿਮਤ ਮਿਲਦੀ ਹੈ। ਮੈਂ ਨਹੀਂ ਇਵੇਂ ਸਮਝਦਾ, ਮੈਂ ਇਹ ਸਮਝਦਾ ਕਿ ਉਹ ਜਿਹੜਾ ਉਹ ਤੁਹਾਡੇ ਲਈ ਪ੍ਰਸਾਦ ਹੈ, ਤੁਹਾਡਾ ਗੁਰੂ ਹੈ, ਔਰ ਉਹ ਹੀ ਪ੍ਰਸਾਦ ਹੈ। ਬਿਲਕੁਲ ਦਰੁਸਤ ਹੈ ਡਾਕਟਰ ਸਾਹਿਬ, ਕਿਉਂਕਿ ਹੋਰ ਅੱਗੇ ਇਸੇ 'ਚ ਹੀ ਆਉਂਦਾ ਜਪਜੀ 'ਚ ਕਿ ਪਵਨ ਗੁਰੂ ਪਾਣੀ ਪਿਤਾ, ਕਿ ਜਿਹੜੀ ਨੇਚਰ ਹੈ ਇਹੀ ਉਹਨੂੰ ਸਿਖਾਉਂਦੀ ਹੈ ਤੇ ਉਹਦਾ ਹੀ ਇਹ ਪ੍ਰਸਾਦ ਹੈ। ਬਿਲਕੁਲ, ਉਹ ਨਿਮਤ ਹੈ, ਆਪਣੇ ਆਪ 'ਚ ਹੀ ਇਹ ਨਿਮਤ ਹੈ, ਆਪਣੇ ਆਪ 'ਚ ਹੀ ਨਿਮਤ ਹੈ। ਇਹ ਇੰਜ ਨਹੀਂ ਹੈ ਕਿ ਇੱਕ ਕੋਈ ਖਾਸ ਗੁਰੂ ਆ ਜਿਹੜਾ ਜਿਹਦੇ ਹਵਾਲੇ ਨਾਲ ਤੁਹਾਨੂੰ ਇਹ ਨਿਮਤ ਮਿਲ ਰਹੀ ਹੈ, ਨਹੀਂ, ਉਹ ਆਪਣੇ ਆਪ 'ਚ ਹੀ ਨਿਮਤ ਹੈ। ਅੱਛਾ ਜੀ, ਅੱਗੇ ਆ ਗਿਆ ਹੁਣ ਇੱਥੇ ਜਪ। ਜਪ ਦਾ ਮਤਲਬ ਹੈ ਤੁਸੀਂ ਜ਼ਿਕਰ ਕਰੋ, ਬਿਰਧ ਕਰੋ। ਆਦ ਸੱਚ, ਜੁਗਾਦ ਸੱਚ। ਆਦ ਦਾ ਮਤਲਬ ਹੈ ਜਿੱਥੋਂ ਕੋਈ ਚੀਜ਼ ਸ਼ੁਰੂ ਹੋਈ ਸੀ, ਕਦੀਮ, ਦੁਨੀਆ ਦਾ ਸ਼ੁਰੂ, ਜਹਾਨ ਦਾ ਸ਼ੁਰੂ। ਆਦ ਸੱਚ, ਜੁਗਾਦ ਸੱਚ। ਆਦ ਵੀ ਸੱਚ ਸੀ ਤੇ ਜੁਗਾਦ ਵੀ ਸੱਚ ਹੈ। ਸੱਚ ਹੀ ਹੈ ਜਿਹੜਾ ਆਦ ਹੈ ਤੇ ਸੱਚ ਹੀ ਹੈ ਜਿਹੜਾ ਜੁਗਾਦ ਹੈ। ਜੁਗਾਦ ਇਜ਼ ਜੁਗਾਂ ਦੇ ਅੰਤ ਤਾਈਂ, ਜੁਗਾਂ ਦੇ ਅੰਤ ਤਾਈਂ। ਜੁਗਾਦ ਇਜ਼ ਹਮੇਸ਼ਾ।
ਜੁਗ ਯੁਗਾਂ ਜੁਗ ਦੇ ਅੰਤ ਤਾਈਂ ਜਦੋਂ ਜੁਗ ਤੋਂ ਬਣਿਆ। ਜਿਹੜੇ 4 ਯੁੱਗ ਕਹਿੰਦੇ ਆ ਨਾ ਪੁਰਾਣੀ ਅੱਛਾ ਟ੍ਰੈਡੀਸ਼ਨ ਚ, 4 ਸਤਯੁਗ, ਟਾਈਮਸ। ਤ੍ਰੇਤਾ, ਦਾਪਰ ਤੇ ਕਲ, ਅੱਛਾ ਕਹਿੰਦੇ ਉਹਨਾਂ ਯੁਗਾਂ ਦੇ ਅੰਤ ਤਾਈਂ ਸੱਚ ਹੈ। ओके, यानी एक शुरू है, इब्तदा है, एक आखिर है। Means cycle of time. नहीं Cycle. उर्दू चेंज समझो कि आद इब्तदा है, जी जी ਆ ਜਿਹੜਾ ਨਾ ਅਜ਼ਲ ਅਬਦ ਹੈ, ਅਜ਼ਲ ਅਬਦ। हाँ, अजल तो अबद। आद जेड़ा है वो इंतहा है। ਹਾਂ सही, ओके आद सच, जुगाद सच है भी सच, नानक होसी भी सच। नानक होसी भी सच। ਹਾਂ यानी जो कुछ हो रहा है ਇਹੋ ਹੀ ਸੱਚ ਹੈ ਤੇ ਹੋਣਾ ਵੀ ਸੱਚ ਹੀ ਹੈ। ਹੋਣਾ ਵੀ ਸੱਚ ਹੀ ਹੈ। ਕੀ ਬਾਤ ਹੈ। क्या बात है। ਕਿਉਂਕਿ ਵਾਹ। ਉਹ ਜਿਹੜਾ ਯੂਨੀਵਰਸਲ ਲਾ ਹੈ ਉਹਨੂੰ ਕੋਈ ਕੁਝ ਕਰ ਨਹੀਂ ਸਕਦਾ, ਉਹਨੇ ਜਿਵੇਂ ਚੱਲਣਾ ਹੈ ਉਹੀ ਸੱਚ ਹੈ। ਅੱਛਾ ਜੀ, ਚਲੋ ਹੁਣ ਅੱਗੇ ਚੱਲੀਏ। सर मैं इथे क्वेश्चन कर ला अगर इजाजत हो। ਜੀ ਫਰਮਾਓ। ਇਹ ਅਗਰ ਪਹਿਲਾਂ ਬੋਲ ਤੇ ਜਪ ਨੂੰ ਅਸੀਂ ਮਿਲਾ ਕੇ ਦੇਖੀਏ ਔਰ ਇਹਦੇ ਚ ਕਿਉਂਕਿ ਅਸੀਂ ਪਿਛਲਾ ਫਲਸਫਾ ਕੁਦਰਤ ਦੇ ਹਵਾਲੇ ਨਾਲ ਉਹਨਾਂ ਦੀ ਲਿਖਤ ਅਸੀਂ ਪੜ੍ਹ ਚੁੱਕੇ ਹਾਂ, ਸਾਡੇ ਜ਼ਿਹਨ ਚ ਤੇ ਆਉਂਦਾ, ਲੇਕਿਨ ਇੱਕ ਆਮ ਲਖਾਰੀ ਜਿਹੜਾ ਮੋਨੋਥੀਸਟ ਮਜ਼ਹਬ ਨੂੰ ਜਾਣਨ ਵਾਲਾ ਹੈ, ਉਹ ਅਗਰ ਇੱਕ ਓਂਕਾਰ ਦੀ ਤਾਰੀਫ ਡਿਫਰੈਂਟ ਕਰ ਲਵੇ ਤੇ ਇਹ ਸਾਰੇ ਦਾ ਸਾਰਾ ਆਰਗੇਨਾਈਜ਼ਡ ਮਜ਼ਹਬ ਵਰਗੀ ਗੱਲ ਬਣ ਜਾਂਦੀ ਹੈ। ਜਿਹੜਾ ਆਰਗੇਨਾਈਜ਼ ਮਤਲਬ ਔਰ ਜਿਹੜਾ ਉਹਦਾ ਉਲਟ ਹੈ, ਉਹਨਾਂ ਦੇ ਦਰਮਿਆਨ ਬਹੁਤ ਹੀ ਬਾਰੀਕ ਤਲਵਾਰ ਦੀ ਧਾਰ ਵਰਗਾ ਫਰਕ ਹੈ। ਰਾਈਟ। ਅੱਛਾ ਡਾਕਟਰ ਸਾਹਿਬ ਇੱਕ ਮੈਨੂੰ ਛੋਟਾ ਜਿਹਾ, ਕਿਉਂਕਿ ਫਿਰ ਮੈਂ ਭੁੱਲ ਜਾਵਾਂਗੀ, ਇਹ ਤੁਸੀਂ ਜਿਹੜਾ ਪਹਿਲੇ ਦੱਸਿਆ ਨਾ ਕਿ ਫੀਅਰਲੈਸ, ਜਿਸ ਦਾ ਨਾ ਉਹ ਕੁਦਰਤ ਡਰਾਉਂਦੀ ਹੈ ਤੇ ਨਾ ਉਹ ਕੁਦਰਤ ਡਰਾਉਣ ਵਾਲਾ ਤੇ ਨਾ ਕੁਝ, ਤੇ ਫਿਰ ਇਹ ਜਿਹੜਾ ਸਾਨੂੰ ਇਸਲਾਮ ਚ ਅਸੀਂ ਜਿਹੜਾ ਪੜਿਆ ਕੁਰਾਨ ਚ ਜਾਂ ਕਹਾਰੋ ਜਾਂ ਜਬਾਰੋ ਜਿਹੜੇ ਇਹ ਲਫ਼ਜ਼ ਨੇ, ਫਿਰ ਇਹ ਤੇ ਕੰਟਰਡਿਕਟ ਹੋ ਜਾਂਦਾ ਜੀ ਜੇ ਮੈਂ ਆਪਣੇ ਤੌਰ ਤੇ ਇਹ ਗੱਲ ਸੋਚਾਂ ਤੇ। ਤੁਸੀਂ ਆਪਣੇ ਤੌਰ ਤੇ ਸੋਚ ਲਓ ਨਾ। ठीक है समझ गई। ਆਪਣਾ ਸ਼ਗੁਫਤਾ ਜੀ ਕੋਈ ਇਸਲਾਮ ਦੇ ਟਕਰਾਅ ਚ ਅਸੀਂ ਬਾਬਾ ਨਾਨਕ ਨਹੀਂ ਪੜ ਰਹੇ। अरे नहीं जुबैर साहब, मैं टकरा ते मैं ते किसी भी रिलीजन नु टकराओ च पढ़दी नहीं, लेकिन एक जड़ियां लर्नड बिहेवियर जड़े ਅਸੀਂ ਸਿੱਖੇ ਹੋਏ ਨੇ ਆਪਣੇ ਬੌਨ ਹੋਏ ਉਹਨਾਂ ਨੂੰ ਤੇ ਆਪਣੇ ਆਪ ਨੂੰ ਬੰਦਾ ਕੁਐਸਚਨ ਕਰ ਸਕਦਾ ਹੈ ਨਾ। ਹਾਂ ਤੇ ਇਸੇ ਲਈ ਅਨਲਰਨ ਕਰਨਾ ਪੈਣਾ ਨਾ, ਬਹੁਤ ਜ਼ਰੂਰੀ ਹੈ ਅਨਲਰਨ ਕਰਨਾ। ਉਹਨਾਂ ਨੂੰ ਕੁਐਸਚਨ ਕਰਨ ਲਈ ਹੀ ਅਸੀਂ ਪੜ ਰਹੇ ਹਾਂ ਜੀ। ਬਿਲकुल ਬਹੁਤ ਇੰਟਰਸਟਿੰਗ ਹੈ। ਹਾਂ, ਹੋਰ ਕੋਈ ਮਕਸਦ ਪੜਨ ਦਾ ਕੀ ਹੋ ਸਕਦਾ ਹੈ ਸਾਡਾ? ਜੀ ਬਿਲਕੁਲ ਆਪਣਾ ਅਤਵਾਰ ਦੇ ਦਿਹਾੜੇ ਬਹਿ ਕੇ ਤੇ ਸਿਰ ਖਪਾ ਰਹੇ ਹਾਂ। ਠੀਕ ਹੈ, ਓਕੇ। ਮੇਰਾ ਖਿਆਲ ਹੈ ਕਿ ਵਕਤ ਹੋ ਗਿਆ ਹੈ, ਅਸੀਂ ਇੱਥੇ ਰੋਕਨੇ ਆ ਤੇ ਬਾਕੀ ਹੁਣ ਅਸੀਂ ਅਗਲੀ ਵਾਰੀ ਕਰਾਂਗੇ। ਬਹੁਤ ਮਜ਼ਾ ਆਇਆ ਡਾਕਟਰ ਸਾਹਿਬ, ਕਮਾਲ ਹੋ ਗਿਆ। ਹਾਂ ਡਾਕਟਰ ਸਾਹਿਬ ਬਹੁਤ ਵਧੀਆ ਇਨਸਾਈਟ ਹੈ ਸਾਡੇ ਵਾਸਤੇ। ਅਸੀਂ ਜ਼ਾਹਰ ਹੈ ਬਾਬਾ ਗੁਰੂ ਨਾਨਕ ਪੰਜਾਬੀਆਂ 'ਚ ਹੀ ਬੜਾ ਮਿਸਅੰਡਰਸਟੂਡ ਹੈ ਇਸ ਪਾਸੇ। ਹਾਂਜੀ, ਅਸੀਂ ਉਹਨਾਂ ਨੂੰ ਇੱਕ ਅਵਤਾਰ, ਇੱਕ ਮਜ਼ਹਬੀ ਪੇਸ਼ਵਾ, ਇੱਕ ਪੈਗੰਬਰ ਔਰ ਇੱਕ ਮਜ਼ਹਬ ਦੇ ਵੜਕੇ ਦੇ ਤੌਰ ਤੇ ਹੀ ਜਾਣਦੇ ਸਾਂ। ਠੀਕ ਹੈ, ਉਹਨਾਂ ਦੀ ਵਿਚਾਰਧਾਰਾ ਦੇ ਹਵਾਲੇ ਨਾਲ ਅੱਜ ਜਿਹੜੀ ਸਾਡੇ ਜਾਣਕਾਰੀ ਹੋਈ ਹੈ, ਕਮਾਲ ਹੈ ਜੀ। ਇਟਸ ਵੈਰੀ ਗੁੱਡ ਬਿਗਿਨਿੰਗ ਆਈ ਵੁੱਡ ਸੇ। ਮੈਂ ਉਹ ਮੇਰੀਆਂ ਟੇਪਾਂ ਜਿਹੜੀਆਂ ਨੇ ਨਾ, ਵੀਡੀਓ ਜਿਹੜੀ ਤੁਸੀਂ ਵੀ ਤੁਹਾਨੂੰ ਮੈਂ ਭੇਜੀ ਸੀ, ਤੇ ਉਹ ਸੈਯਦ ਬਾਬਰ ਅਲੀ ਨੇ ਵੀ ਸੁਣੀ ਸੀ। ਅੱਛਾ, ਉਹ ਸੈਯਦ ਬਾਬਰ ਅਲੀ ਜਿਹੜਾ ਲਫ਼ਜ਼ ਦਾ ਮਾਲਕ ਹੈ, ਤੇ ਉਹ ਪ੍ਰਾਈਵੇਟਲੀ ਅਸੀਂ ਦੋਵੇਂ ਬੈਠੇ ਸਾਂ ਤੇ ਮੈਨੂੰ ਕਹਿਣ ਲੱਗੇ ਕਿ ਮਨਜ਼ੂਰ ਸਾਹਿਬ, ਤੁਸੀਂ ਇਹਦੇ ਵਿੱਚ ਇਹ ਕਿਹਾ ਹੈ ਕਿ ਬਾਬਾ ਗੁਰੂ ਨਾਨਕ ਨੂੰ ਸਮਝੇ ਤੋਂ ਬਗੈਰ ਤੁਸੀਂ ਪੰਜਾਬ ਨੂੰ ਔਰ ਪੰਜਾਬ ਦੇ ਫਲਸਫੇ ਨੂੰ ਸਮਝ ਨਹੀਂ ਸਕਦੇ ਹੋ। ਡੂ ਯੂ ਰੀਅਲੀ ਮੀਨ ਇਟ? ਮੈਂ ਕਿਹਾ ਜੀ ਮੈਨੂੰ ਕਾਲੇ ਕੁੱਤੇ ਨੇ ਕੱਟਿਆ ਸੀ। ਮੈਂ ਕਹਿੰਦਾ ਜੇ ਮੈਂ ਇਸ ਗੱਲ ਨੂੰ ਮੈਨੂੰ ਇਹ ਗੱਲ ਸਮਝ ਆਈ ਹੈ। ਅੱਛਾ, ਮੈਂ ਗੱਲ ਕਹੀ ਹੈ। ਅੱਛਾ, ਲਓ ਜੀ, ਫਿਰ ਹੁਣ ਅਗਲੀ ਵਾਰੀ ਮਿਲਨੇ ਆ। ओके, सब शुक्रिया जी, रब रखा। जसपाल साहब का भी बहुत शुक्रिया जनाब। जसपाल अगली बारी भी आएंगे।
ਸਾਰੇ ਸਾਥੀਆਂ ਦੋਸਤਾਂ ਨੂੰ ਬਹੁਤ ਬਹੁਤ ਥੈਂਕ ਯੂ ਤੇ ਖੁਦਾ ਹਾਫਿਜ਼ ਗੁਰੂ ਰੱਖਾ ਸਤਿ ਸ੍ਰੀ ਅਕਾਲ ਗੁਰੂ ਰਾਖਾ ਜੀ ਗੁਰੂ ਰਾਖਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ बहुत बढ़िया ਅਕਾਲ कमाल कर देती कमाल हो गया very nice very nice